ਚੂਚਾ ਬੜਾ ਘੁੱਟਿਆ ਜਿਹਾ ਵਾ, ਉਹ ਖੁੱਲਦਾ ਹੀ ਨਹੀਂ। ਔਰ ਬਾਜਰਾ ਏਦਾਂ ਖਾਦਾ ਜਿਵੇਂ ਸਾਲੇ ਨੇ ਪਹਿਲੇ ਪੈਸੇ ਫੜਾਏ ਕਿ ਮੇਰਾ ਸੈਟ ਤੇ ਕਰਦੇ ਭਾਈ। ਤੇ ਜੇ ਮੈਂ ਕਹਾਂ ਵੀ ਖਾਟੀ ਤੇ ਸੇਲ ਲੱਗੀ ਆ 10,000 ਨੂੰ 2500 ਦਾ, ਤੇ ਜੀ ਉਹਨੇ ਅੰਦਰੋਂ ਕਹਿਣਾ ਓਏ ਗੇੜਾ ਹੀ ਹੁੰਦਾ ਵਾ ਨਥਰੀ ਟਾਈਮ ਜਿਹੜਾ ਤੋਤਾ ਤੁਹਾਨੂੰ ਵੇਖ ਕੇ ਐ ਕਰ ਲੈਣਾ ਸਮਝ ਲਓ ਤੋਤੀ ਆ। ਜਿਹੜਾ ਤੋਤਾ ਮੈਂ ਦੱਸਦਾ ਜੀ, ਇਹ ਤੁਹਾਨੂੰ ਜੁਮੇ ਨੂੰ ਪਤਾ ਲੱਗਣਾ ਜਿਵੇਂ ਤੋਤਾ ਕਿ ਤੋਤੇ। ਉਹ ਕਿੱਦਾਂ? ਇਹਦੇ ਕਰੋ ਮੇਰਾ ਜੁਮਾ ਰਹਿ ਗਿਆ, ਸਮਝੋ ਤੋਤਾ ਹੀ। अस्सलाम वालेकुम जी नाज़रीन। शो में यार बड़ा अज कलैप नहीं सी करनी यार, कलैप तो देख तो ला सिचुएशन की बनी ਉਸਤਾਦ ਜੀ, ਲੇਕਿਨ ਸਾਨੂੰ ਮਾੜਾ नहीं ना, कलैप तो बगैर दोबारा कर दे। अस्सलाम वालेकुम नाज़रीन। ਸਾਡੀ ਜਾਨ ਵਾਲਿਆਂ ਦੇ ਨਾਲ ਟੁਰ ਨਹੀਂ ਜਾਈਦਾ। ਅੱਲਾ ਦਾ ਹੁਕਮ ਹੈ ਜੀ। नहायत अफसोस दे नाल ऐलान किया जा रहा है कि फैसल रामे साहब दा ਜਿਹੜਾ ਅਸੀਂ ਕੁੱਤਾ ਪਿੰਡੀਓਂ ਲੈ ਕੇ ਆਏ ਸਾਂ 6 ਸਾਲ ਪਹਿਲੇ, ਔਰ ਉਹਦਾ ਨਾਂ ਇਹਨਾਂ ਨੇ ਹੈਪੀ ਰੱਖਿਆ ਸੀ, ਔਰ ਉਹਦਾ ਅਕਸਰ ਜ਼ਿਕਰ ਹੁੰਦਾ ਸੀ, ਉਹ ਵਿਚਾਰਾ ਫੌਤ ਹੋ ਗਿਆ। ਹੁਣੇ ਫੌਤ, ਅੱਜ ਹੀ ਫੌਤ ਹੋ ਗਿਆ। ਅੱਲਾ ਦਾ ਹੁਕਮ ਭਾਜੀ। ਤੇ ਤੂੰ ਜਾ ਨਾ ਘਰ, ਤੂੰ ਜਾ, ਉਹਦਾ ਕੁਛ ਕਰ, ਹਿਸਾਬ ਕਿਤਾਬ ਲਾ। ਐਡੀ ਸਾਨੂੰ ਨਹੀਂ ਐਡੀ ਕਾਮੇਡੀ ਚਾਹੀਦੀ ਵੀ ਉਹ ਤੋਂ ਬਾਅਦ ਚ ਕਵੇਂ ਕਿ ਮੇਰਾ ਬਾਪ ਫੌਤ ਹੋ ਗਿਆ ਸੀ ਤੇ ਮੈਂ ਥੀਏਟਰ ਕਰ ਰਿਹਾ ਸੀ ਤੇ ਉਹ ਨਹੀਂ ਚਾਹੀਦਾ ਸਾਨੂੰ। ਜਾ ਤੂੰ ਜਾ ਘਰ ਉਹਦੇ ਕੋਲ। ਸਾਰੀ ਜਾਨਵਰ ਨਾਲ ਵੀ ਬੜਾ ਪਿਆਰ ਪੈ ਜਾਂਦਾ। ਭਾਈ ਫੈਸਲ ਉਹਦਾ ਪਿਆਰ ਹੀ ਬੜਾ ਪਾ ਲਿਆ। ਹਾਂ, ਤੁਹਾਡਾ ਕਿੰਨਾ ਪਿਆਰ ਰਿਹਾ ਸਾਜੀ ਬਹੁਤ। ਭਾਈ ਫੈਸਲ ਦਾ ਵੀ ਹਿਸਾਬ 6 ਸਾਲ ਵੈਸੇ ਐਡੀ ਉਮਰ ਨਹੀਂ ਹੁੰਦੀ ਯਾਰ, ਉਹਨੂੰ ਕੋਈ ਬਿਮਾਰ ਹੋ ਗਿਆ ਸੀ, ਉਹਨੂੰ ਕੋਈ ਬਿਮਾਰੀ ਲੱਗ ਗਈ ਫੈਸਲ। ਹਾਂਜੀ ਉਸਤਾਦ ਜੀ, ਵਾਇਰਸ ਇੱਕ ਚੱਲਿਆ ਹੋਇਆ, ਉਹਦੀ ਬੜੀ ਕੇਅਰ ਕੀਤੀ ਉਸਤਾਦ ਜੀ, ਬੱਚਿਆਂ ਤਰ੍ਹਾਂ ਦਾ ਕੇਅਰ ਸੀ ਬਾਹਰ। ਭਾਈ ਉਹ ਘਰ ਦਾ ਜੀ ਬਣ ਜਾਂਦਾ। ਉਹ ਲਿਆਈ ਯਾਰ ਕੋਈ ਮਿੱਠੇ ਹੋ ਰਹੇ ਡੰਗ ਦੇ ਵੜਦੇ ਨਜ਼ਰ ਹੀ ਖਾ ਗਈ। ਹਾਂ ਇਹ ਮੈਂ ਤਾਂ ਨਹੀਂ ਮਿੱਠੇ, ਤੂੰ ਬੜੀਆਂ ਗੱਲਾਂ ਕੀਤੀਆਂ, ਅੱਲਾ ਜਾਣਦਾ ਤੂੰ ਬੜੀਆਂ ਗੱਲਾਂ ਕੀਤੀਆਂ ਮਿੱਠੇ। ਤੂੰ ਕਾਮੇਡੀ ਦੇ ਵਿੱਚ ਇਹੋ ਜਿਹੀ ਗੱਲ ਕਰ ਦਿੰਦਾ ਨਾ, ਤੈਨੂੰ ਪਤਾ ਸਾਰਾ ਕੁਝ ਮਾਫ ਹੋ ਜਾਣਾ, ਦਿਲਦਾਰੀ ਮਾਫ ਨਹੀਂ ਹੋਣੀ। ਤੂੰ ਜਨਮ ਕਹਿਣ ਡਿਆ ਇੰਨੀ ਗੱਲ ਕੀਤੀ ਇਹਨੇ, ਗਲਤ ਕੀਤਾ। ਠੀਕ ਹੈ ਨਾ? ਅਸੀਂ ਤੁਹਾਡੇ ਦੁੱਖ 'ਚ ਸ਼ਰੀਕ ਆ ਭਾਜੀ, ਟੈਨਸ਼ਨ ਨਾ ਲਓ। ਗੱਡੀ ਨੂੰ ਦੇਣਾ ਤਾਂ ਟਿਸ਼ੂ ਮੰਗ ਰਿਹਾ ਸਾਜੀ। ਚਲੋ ਯਾਰ, ਹੁਣ ਇਹਦਾ ਹੁਣ ਮੈਨੂੰ ਵੀ ਨਹੀਂ ਪਤਾ ਇਹਦਾ ਕੀ ਕਹੀਦਾ ਵਾ ਕਿ ਇਹਨੂੰ ਕੀ ਕਰੇ। ਜਿਸ ਤਰ੍ਹਾਂ ਇਨਸਾਨ ਫੌਤ ਹੁੰਦਾ, ਬੰਦਾ ਕਹਿੰਦਾ ਜੀ ਅੱਲਾ ਇਹਨੂੰ ਗਰੀਕ ਕੇ ਰਹਿਮਤ ਕਰੇ, ਅੱਲਾ ਦੀ ਅਗਲੀ ਮੰਜ਼ਿਲ ਆਸਾਨ ਕਰੇ, ਅੱਲਾ ਇੱਥੇ ਆਪਣੀ ਰਹਿਮਤ ਕਰੇ। ਲੇਕਿਨ ਇਹ ਜਿਹੜੇ ਜਾਨਵਰ ਹੁੰਦੇ ਆ, ਇਹਨਾਂ ਦਾ ਤਾਂ ਕੋਈ ਮੇਰਾ ਹਾਲੇ ਕ੍ਰਾਈਟੇਰੀਆ ਨਹੀਂ ਹੁੰਦਾ। ਲੇਕਿਨ ਮੈਂ ਇੱਕ ਚੀਜ਼ ਸੋਚੀ ਆ, ਉਹ ਮੇਰੇ ਟੀਚੂ ਦੇ ਦੋ। ਭਾਜੀ ਕਿਉਂ ਸਾਡਾ ਹਾਸਾ ਖੜਾਣਾ ਤੇ ਕਿੱਦਾਂ ਰੋਂਦੇ? ਅਸੀਂ ਇੰਨੇ ਮੁਸ਼ਕਲਾਂ ਨਾਲ ਦੁੱਖ 'ਚ ਹੁਣ ਇਹ ਵੀ ਕਹਿ ਦੇ ਮੈਂ ਨਾਲ ਹੀ ਜਾਣਾ, ਉਹ ਵੀ ਕਹਿ ਦੋ। ਨਹੀਂ ਕਰ ਨਾ ਯਾਰ, ਉਹ ਨਹੀਂ, ਹੁਣ ਉਹ ਦੇਖਦਾ ਮੈਨੂੰ ਵੀ ਪਤਾ। ਮਾਫੀ ਦੇਵੇ। ਮੈਨੂੰ ਵਕਤ ਯਾਦ ਆਇਆ ਪਿੱਛੇ ਤੇ ਮੇਰੇ ਫਿਲਮ ਚ ਲੜੇ, ਜਿੱਦਾਂ ਅਸੀਂ ਪਿੰਡੀਓਂ ਜਾ ਕੇ ਲੈ ਕੇ ਆਏ ਸੀ ਜਿੱਦਾਂ ਕਿਤਾਬ। ਗੱਲਾਂ ਕੀਤੀਆਂ ਮਿੱਠੇ, ਢਗੜੇ ਦੀਆਂ ਗੱਲਾਂ ਕਰਦਾ ਸੀ ਉਹਨੂੰ। ਯਾਰ ਤੈਨੂੰ ਮਿੱਠੇ ਪਤਾ ਮੈਂ ਆਪ ਜਿੱਦਾਂ ਦਾ ਮਰਜ਼ੀ ਮਿੱਠੇ ਉਹਦੇ ਲਈ ਮੈਂ ਫੂਡ ਲੈ ਕੇ ਆਉਂਦਾ ਸੀਗਾ, ਉਹਦੇ ਲਈ ਕੋਈ ਹੱਡੀ ਮਿਲਦੀ ਹੈਗੀ ਕੈਲਸ਼ੀਅਮ ਦੀ, ਉਹ ਮੈਂ ਦਿੰਦਾ ਸੀ ਉਹਨੂੰ। ਗੋਸ਼ਤ ਵਾਲੇ ਦੇ ਲਹਿਦਾ ਪੈਸੇ ਲੱਗੇ ਸੀ ਮਹੀਨੇ ਦੇ, ਸ਼ਦਾਦ ਨੂੰ ਮਹੀਨੇ ਦੇ ਲਹਿਦਾ ਮੈਂ ਦਿੰਦਾ ਸੀਗਾ। ਜਿਹੜਾ ਉਹਨੂੰ ਨਵਾਣ ਜਾਂਦਾ ਸੀ ਉਹਨੂੰ ਮੈਂ ਲਹਿਦਾ ਪੈਸੇ ਦਿੰਦਾ ਸੀਗਾ। ਬਸ ਵੀ ਉਹ ਪੈਸੇ ਖਾਂਦੇ ਰਹੇ, ਉਹਨਾਂ ਨੇ ਕੰਮ ਨਹੀਂ ਕੀਤੇ। ਸਾਰੀ ਤਨਖਾਹ ਤੇ ਉਹ ਲੈ ਜਾਂਦੇ ਵਿਚਾਰਾ। ਚਲੋ ਹੁਣ ਕੁਝ ਅੱਲਾ ਖੁਸ਼ਹਾਲੀ ਤੇ ਆਏਗੀ ਨਾ, ਕੁਝ ਜੁੜੇਗਾ, ਕੁਝ ਬਣੇਗਾ। ਨਹੀਂ ਪਰ ਹੁਣ ਤੁਸੀਂ ਨਾ ਯਾਰ ਮੈਂ ਰਜ਼ਾ ਭਾਈ ਕੋਈ ਸੈੱਟ ਇਹ ਤਾਂ ਹੋਇਆ। ਸਭ ਤੋਂ ਜ਼ਿਆਦਾ ਦੁੱਖ ਉਹਨਾਂ ਨੂੰ ਹੋਣਾ, ਉਹਨਾਂ ਦੀਆਂ ਦਿਹਾੜੀਆਂ ਮਰ ਗਈਆਂ ਹੁਣ। ਰਿਸ਼ਤੇਦਾਰਾਂ ਨੂੰ ਕਾਲ ਕਰਤੀ, ਫੋਨ ਕਰਤੇ ਆ ਰਿਸ਼ਤੇਦਾਰ। ਆਹੋ ਯਾਰ ਆਜੀ ਰਜ਼ਾ ਭਾਈ MBBS ਆ, ਡੌਗਿਆਲਜਿਸਟ। ਯਾਰ ਉਹ ਬਸ ਉਹਦੇ ਕੋਈ ਕੋਲ ਹੱਥ ਨਹੀਂ ਪਿਆ। ਲੇਕਿਨ ਮਿੱਠੇ ਤੈਨੂੰ ਰੋਟੀ ਪੈ ਗਈ। ਰੋਟੀ ਤਾਂ ਪੈਣੀ ਭਰਾ ਨੇ, ਮੈਨੂੰ ਫੂਡ ਪਿਆ ਵਾ, ਮੈਨੂੰ ਬਿਸਕੁਟ ਪੈ ਗਏ ਨਿੱਕੇ। ਹੁਣ ਘਰ ਲੈ ਆਂਦਾ ਕਿ ਉੱਥੇ ਹਸਪੀਟਲ ਹੀ ਆ। ਘਰ ਲੈ ਆਂਦਾ ਯਾਰ, ਡਾਕਟਰ ਕੀ ਕਹਿੰਦੇ ਹੁਣ? ਜਵਾਬ ਦੇ।
ਉਹ ਹੁਣ ਮਰ ਗਿਆ, ਹੁਣ ਡਾਕਟਰਾਂ ਨੇ ਕੀ ਕਹਿਣਾ ਮਿੱਠੇ। ਨਹੀਂ ਉਸਤਾਦ ਜੀ, ਜਦੋਂ ਡਾਕਟਰ ਜਵਾਬ ਦੇਣ ਮਰ ਜਾਂਦਾ ਬੰਦਾ। ਕੰਡੀਸ਼ਨ ਦੇਖ ਲੈਂਦੇ ਆ ਡਾਕਟਰ, ਇਹਨੇ ਬਚਣਾ ਤੇ ਹੈ ਨਹੀਂ, ਲਿਆਦਾ ਅਸੀਂ ਇਹਨੂੰ ਇੱਥੇ ਰੱਖੀਏ ਤੇ ਮਿਲਣ ਨਾ ਤੇ ਅਸੀਂ ਇਹਨਾਂ ਨੂੰ ਇੱਕ ਜਣਾ ਦੱਸ ਦਿੰਦੇ ਆ ਯਾਰ ਘਰ ਲੈ ਜਾਓ, ਜਿੰਨੀ ਖਿਦਮਤ ਹੋ ਸਕਦੀ ਕਰ ਲਓ, ਹੋਏ ਗੱਲਾਂ ਬਾਤਾਂ ਕਰ ਲਓ। ਉਹ ਵੀ ਆਪਣੇ ਲਈ ਫਾਇਦਾ ਹੀ ਕਰਦੇ। ਅੱਛਾ ਹੁਣ ਤੁਸੀਂ ਇੱਧਰ ਆ ਗਏ, ਆਖਰੀ ਬਹੂ ਕਿਹਦੇ ਸਾਹਮਣੇ ਕੀਤਾ ਉਹਨੇ? ਬਹੁਤ ਤੇ ਵਿਚਾਰੇ ਨੇ ਪ੍ਰਾਤੀ ਮੈਂ ਉਹਨੂੰ ਬੁਲਾਇਆ, ਮੈਂ ਕਿਹਾ ਕੀ ਗੱਲ ਸੁਣੀ ਯਾਰ, ਮੇਰੇ ਕੋਲ ਆਇਆ ਹੱਥ ਲਾਇਆ। ਅੱਛਾ ਬਿਮਾਰ ਨੂੰ ਆਪ ਬੁਲਾਉਣ ਡਏ, ਹੁਣ ਡਾਕਟਰ ਜਵਾਬ ਦੇਣ ਮੇਰੇ ਕੋਲ ਆ ਯਾਰ, ਤੁਸੀਂ ਜਾਣਾ ਕੋਈ ਤਮਾਦਾਰੀ ਲੈ। ਕੱਲ ਦਾ ਉਹਨੇ ਖਾਣਾ ਪੀਣਾ ਛੱਡ ਦਿੱਤਾ ਸੀਗਾ। ਛੁਰੀਆਂ ਨਜ਼ਰ ਆਉਣ ਲੱਗ ਪਈਆਂ ਇਹਨਾਂ ਨੂੰ। ਇਹਨਾਂ ਨੇ ਦਿਖਾਈਆਂ ਹੀ ਨਹੀਂ ਉਹਨੂੰ, ਤੇ ਕੁੱਤੇ ਨੇ ਵੀ ਛੁਰੀਆਂ ਨਜ਼ਰ ਆਉਣ ਲੱਗ ਗਈਆਂ। ਇਹ ਤੇਰੀ ਬਗੈਰ ਤੇਰੇ ਇਸ ਟਾਈਮ ਵੀ 2.5 ਲੱਖ ਗੱਲ ਦਿਮਾਗ 'ਚ ਆ ਰਹੀ ਆ। ਕੁੱਤਾ ਰਾਤ ਦੀ ਇੱਕ ਕਿਸਮ ਵਾਲੀ ਗੱਲ, ਬਲਕਿ ਮੈਂ ਇਹਨੂੰ ਮੈਂ ਕੁੱਤਾ ਕਿਹਾ ਹੀ ਦਿਮਾਗ ਨਹੀਂ ਪੜ ਰਿਹਾ, ਮੈਂ ਤੇ ਦਿਮਾਗ ਦੇ ਅੰਦਰ ਬੈਠਾ ਹੀ ਕਰਨਾ। ਆ। ਮੈਂ ਕੁੱਤਾ ਕਿਹਾ ਹੀ ਨਹੀਂ ਕਰਨਾ, ਇਹਨੂੰ ਭੌਂਕਾ ਨਹੀਂ ਕਹਿਣਾ ਉਸਤਾਦ ਜੀ। ਕੁੱਤਾ ਤੇ ਬਹੁਤ ਵਫਾਦਾਰ ਜਾਨਵਰ ਹੁੰਦਾ, ਇਹਨੂੰ ਕੁੱਤਾ ਨਾ ਕਿਹਾ ਕਰੋ। ਕੁੱਤੇ ਦੀ ਇਨਸਲਟ ਹੈ, ਇਹਨੂੰ ਕੁੱਤੇ ਨਾਲ ਕੰਪੈਰੀਜ਼ਨ ਤੁਹਾਡੀ ਕਰ। ਮਾਂ ਨੇ ਦਿੱਤੇ ਨੇ ਵੱਡੇ ਲੱਖ ਤੈਨੂੰ ਮੈਂ ਕਹਿ ਰਿਹਾ ਮਿੱਠੇ, ਤੂੰ ਵੱਡੇ ਲੱਖ ਛੱਡ ਦੇ ਯਾਰ। ਨਾ ਤੂੰ ਤੈਨੂੰ ਮੈਂ ਕਿਹਾ ਨਾ ਕਿ ਤੂੰ ਕਾਮੇਡੀ ਕਰਦੇ ਆ, ਨਹੀਂ ਵੇਖਦਾ। ਤੁਹਾਡੇ ਦੁੱਖ 'ਚ ਬਰਾਬਰ ਦੇ ਸ਼ਰੀਕ ਖੜੇ। ਮੇਰੇ ਦੁੱਖ ਚ ਕਾਹਦਾ ਬਰਾਬਰ ਦਾ ਸ਼ਰੀਕ ਹੈ ਤੂੰ ਤੇ ਗੱਲਾਂ ਟਕੇ ਟਕੇ ਦੀਆਂ ਤੂੰ ਗੱਲਾਂ ਕੀਤੀਆਂ। ਨਾ ਯਾਰ ਡੌਗ ਚਲਾ ਗਿਆ, ਹੁਣ ਅਸੀਂ ਕੀ ਕਰੀਏ? ਨਾ ਦੇਖੋ ਨਾ ਤੁਸੀਂ ਕਿ ਇਨਸਾਨ ਨੂੰ ਮੈਂ ਇਨਸਾਨ ਤੁਹਾਡਾ ਭਰਾ ਤੂੰ ਜੋ ਕਹਿਣਾ ਚਾਹ ਰਿਹਾ ਮਿੱਠੇ ਤੂੰ ਕਹਿ ਲਾ। ਤੇਰੇ ਦਿਮਾਗ 'ਚ ਇਸ ਟਾਈਮ 1 ਲੱਖ ਗੱਲ ਆ, ਵਾਲਾ ਆਦਮੀ ਹੈਗਾ ਬੇਟਾ। ਔਰ ਸਿਰਫ ਇਸ ਸਿਚੁਏਸ਼ਨ ਕਿ ਯਾਰ ਫੈਸਲਾ ਨਾ ਕੁਝ ਕਵੇ, ਚੁੱਪ ਕਰਕੇ ਬੈਠਾ। ਨਹੀਂ ਸਾਜ ਮੈਂ ਹੁਣ ਕੀ, ਮੈਂ ਦੋਨੋਂ ਦੁੱਖ 'ਚ ਬਰਾਬਰ ਦਾ ਸ਼ਰੀਕ ਤੂੰ ਹਾਂ। ਮੇਰੇ ਦੁੱਖ ਚ ਬਰਾਬਰ ਦਾ ਸ਼ਰੀਕ ਨਹੀਂ ਹੈਗਾ ਬੇਟੇ, ਤੇ ਨਾ ਤੂੰ ਹੋ ਸਕਦਾ ਕਿਸੇ ਦੇ ਦੁੱਖ ਦਾ। ਤੂੰ ਦੁੱਖ ਚ ਵੀ ਜੁਗਤਾਂ ਕਰਦਾ ਬੇਟੇ। ਨਹੀਂ ਭਾਣ ਹੁਣ ਮੈਂ ਕਹਿ ਰਿਹਾ ਵਾਂ ਕਿ ਤੂੰ ਫੌਤਗੀ ਤੇ ਜੁਗਤਾਂ ਕੀਤੀਆਂ ਯਾਰ। ਇਹਦੇ ਵਾਲ ਸਾਹਿਬ ਅੱਲਾ ਜਨਤਾ ਹੀ ਘਰ ਦੇ ਬਹੁਤ ਤੇ ਫੂੜੀ ਤੇ ਜੁਗਤਾਂ ਕਰਨ ਕੀਤੀਆਂ ਦੇ। ਕੀਤੀਆਂ। ਤੂੰ ਕਿੱਦਾਂ ਦਾ ਇਨਸਾਨ ਹੈਗਾ? ਮੈਂ ਇਨਸਾਨ ਅਸ਼ਰਫ ਠੀਕ ਹੈ। ਕਾਦਰ ਕਾਹਦਾ? ਕੁੱਤੇ ਨਾਲ ਕੰਪੇਅਰ ਕਰਨ ਦੇ ਤੁਸੀਂ ਕਿਸੇ ਨੂੰ ਕੁੱਤਾ ਨਾ ਯਾਰ ਤੈਨੂੰ ਮੇਰੀ ਦਿਲਦਾਰੀ ਹੋਈ ਆ। ਤੂੰ ਗੱਲਾਂ ਨਹੀਂ ਕੀਤੀਆਂ ਮੇਰੇ ਕੁੱਤੇ ਨੂੰ। ਭਾਈ ਸਾਹਮਣੇ ਕੀਤੀਆਂ, ਮੈਂ ਤਾਂ ਬੜਾ ਮੂੰਹ ਤੇ ਕੀਤੀਆਂ ਉਹਨਾਂ ਦੇ, ਮੈਂ ਤਾਂ ਪਿੱਛੇ ਬੈਠਾ ਰਿਹਾ, ਇੱਥੇ ਕੀਤੀਆਂ ਭਾਈ, ਟੀਟਾਂ 'ਚ ਕੀਤੀਆਂ। ਮੇਰੀ ਗੱਲਾਂ ਦਿਲ ਤੇ ਲੈ ਗਿਆ ਕੁੱਤਾ। ਜਿਹੜੀ ਗੱਲ ਉਹਨੂੰ ਕਿਸੇ ਨੇ ਕੋਈ ਦੱਸਦੀ ਆ, ਹਾਂ ਉਹ ਉਦੋਂ ਦਾ ਹੀ ਕਿ ਵੱਡੀ ਲਾਖ ਵਾਲੀ ਗੱਲ ਦੱਸੀ, ਉਹਨੂੰ ਅਟੈਕ ਹੋ ਗਿਆ ਕੁੱਤੇ ਨੂੰ। ਭਾਈ ਜਿੱਦਾਂ ਦਾ ਸਾਡੇ ਲਈ ਸਾਰੇ, ਸਾਨੂੰ ਤੇ ਸਾਰੇ ਤੁਸੀਂ ਭਰਾ ਹੀ ਲੋ। ਮੈਂ ਹੁਣ ਭਾਈ ਮੈਨੂੰ ਮਾਫੀ ਦੇ ਦੇਣਾ, ਮੈਂ ਐਸੀ ਕੋਈ ਗੱਲ ਨਹੀਂ ਕਰਦਾ। ਉਸਤਾਦ ਜੀ ਨੇ ਮੇਰੇ ਕੋਲ ਉਦਾਇਆ ਹੋ ਜਾਣਾ ਇਹ ਮੈਂ ਤੁਹਾਨੂੰ ਕਹਿਣ ਤੇ ਡਿਆ। ਖਾਇਆ ਹੋਣਾ ਮੈਂ ਤਨਖਾਹ ਹਾਂ ਭਾਜੀ। ਉਹਦੀ ਮੇਰੀ ਗੱਲ ਸੁਣੋ, ਅਸੀਂ ਤਾਂ ਦੁੱਖ ਦੇ ਬਰਾਬਰ ਦੇ ਸ਼ਰੀਕ ਹੋ। ਮੇਰੇ ਦੁੱਖ ਚ ਨਹੀਂ ਤਾਂ ਤੁਸੀਂ ਦਾ ਬਰਾਬਰ ਕੀ ਰੌਲਾ, ਤਾਂ ਤੁਸੀਂ ਦਾ ਕੀ ਆ? ਯਾਰ ਮਿੱਠੇ ਉਹ ਗਮ 'ਚ ਬੈਠੇ ਤੇ ਕਿਉਂ ਛਿੜੀ ਜਾਂਦੇ ਆ ਯਾਰ। ਗਾਂਵ 'ਚ ਬੈਠੇ ਆ ਤੇ ਬਾਹਰ ਹੀ ਨਹੀਂ ਕੋਈ। ਇਹਨਾਂ ਨੂੰ ਵੀ ਦਫਨਾਈਦਾ ਹੀ ਆ। ਆਹੋ ਦਫਨਾਉਣਾ ਹੀ ਆ, ਉਹ ਪਟਾਕਾ ਮਾਰ ਕੇ ਖੁੱਲ ਕੇ। ਇਹ ਸ਼ੋ ਇੱਥੇ ਵਾਈਂਡ ਅਪ ਕਰੋ, ਚੁੱਕੋ ਕੈਮਰੇ ਕੁਮਰੇ, ਆਪਣੇ ਜ਼ਿਲ੍ਹੇ ਨਿਗਰਾਨੀ ਦਾ ਸਾਰਾ ਕੁਝ ਕਰਾਓ। ਉਸਤਾਦ ਜੀ ਤੁਹਾਡੀ ਮਿਹਰਬਾਨੀ, ਮੇਰੇ ਤੇ ਮਲਬਾ ਪੈ ਜਾਣਾ ਜੇ ਇਹ ਮਿੱਠੇ ਦੀਆਂ ਗੱਲਾਂ। ਨਹੀਂ ਮਿੱਠੇ ਕਾਤਲ ਤੂੰ ਹੀ। ਕਾਤਲ ਮੈਂ ਹੀ ਆ, ਕਾਤਲ ਮੈਂ ਹੀ ਆ। ਕੋਈ ਮਕਤੂਲ ਕੁੱਤਾ ਨਿਕਲਿਆ। ਨਜ਼ਰ ਖਾ ਗਈ ਯਾਰ। ਨਜ਼ਰ ਪਟਾਕੇ ਕੱਢ ਕੇ ਆਇਆ, ਉਹਦੇ ਪਿੰਜਰੇ ਲਾਗੇ ਨੈਸ਼ੀ ਪਾ ਕੇ ਆਇਆ ਚੰਗੀ ਤਰ੍ਹਾਂ, ਉਹ ਸ਼ਹਿਦ ਦੱਬ ਕੇ ਆਇਆ ਉੱਥੇ ਦਿਨਾਂ ਚ। ਉਹ ਕੁੱਤਾ ਇੱਥੇ ਸੀ, ਆਂਡਾ ਪੜਿਆ ਇਹਨੇ ਭਾਈ। ਆ ਗਿਆ ਕੁੱਤੇ ਨੂੰ ਖਾ ਗਿਆ ਮਿੱਠਾ ਭਾਈ। ਯਾਰ ਨਹੀਂ, ਮੈਂ ਕਹਿ ਰਿਹਾ ਅਫਸੁਰਦਾ ਬੰਦੇ ਦਾ ਪਤਾ ਕੋਈ ਨਹੀਂ ਨਾ ਹੁੰਦਾ, ਦੁੱਖ 'ਚ ਖਾ ਜਾਵੇ। ਤੁਹਾਡੀ ਸ਼ਾਇਦ ਕੋਈ ਨਹੀਂ ਖਾ ਸਕਦਾ। ਤੁਸੀਂ ਆਪ ਬੜੀ ਰਾਤੀ ਚੰਗਾ ਭਲਾ ਸੀ। ਮੇਰੀ ਸੱਸ ਦੀ ਵੀ ਉਸਤਾਦ ਜੀ ਤਬੀਅਤ ਖਰਾਬ ਹੈਗੀ, ਉਧਰੋਂ ਮੇਰਾ ਹੈਪੀ ਦੀ ਤਬੀਅਤ, ਮੈਨੂੰ ਫੋਨ ਆਇਆ, ਮੈਂ ਗੱਡੀ ਇੰਨੀ ਸਪੀਡ ਨਾਲ ਤੋਂ ਉਹਦੇ ਦਿਲ ਤੇ ਹੰਝਾਂ ਕੀਤਾ। ਉਸਤਾਦ ਜੀ ਡਾਕਟਰ ਸਪੈਸ਼ਲਿਸਟ ਲੱਗੇ ਸਨ, 2 ਡਾਕਟਰ ਬੁਲਵਾਏ ਸਨ ਮੈਂ। ਕਿਉਂਕਿ ਇੱਕ ਤਾਂ ਕੰਮ ਹੀ ਨਹੀਂ ਸੀ ਆਇਆ। ਨਹੀਂ ਉਹ ਇਸਤਰੀਆਂ ਜਿਹੜੀਆਂ ਲਾਈਆਂ ਜਿਹੜੀਆਂ ਐ ਲਾਉਂਦੇ ਉਹ ਐਂ ਕਰਕੇ ਛਟਕੇ ਯਾਰ ਉਹਦੇ ਵੱਟ ਪਏ ਸੀ ਕੁੱਤੇ ਨੂੰ, ਇਸਤਰੀਆਂ ਦਾ ਤਾਂ ਉਹਨੂੰ ਨਹੀਂ ਪਤਾ ਕੀ ਗੱਲ ਆ? ਜਲਦੀ ਲਾ ਕੇ ਸਪੈਸੀਫਿਕੇਸ਼ਨ ਜਿਹੜੀ ਕੁੱਤੇ ਦੀ ਏਜ ਆ ਨਾ 7 ਤੋਂ 6 ਸਾਲ ਨਹੀਂ 7 ਤੋਂ 8 ਸਾਲ। ਨਹੀਂ 20 ਤੋਂ 25 30 ਸਾਲ। ਉਸਤਾਦ ਜੀ ਨਹੀਂ, ਉਸਤਾਦ ਜੀ ਤੇਰੀ ਡਾਕਟਰ- ਉਸ stage ਯਾਨੀ ਕਿ 14 ਸਾਲ ਹੁੰਦੀ। ਔਰ ਜਿੰਨੀ ਦੇਰ ਜਿੱਦਾਂ ਉਹ ਝਾਲ ਦੇ ਕੱਢ ਗਿਆ ਉਹਦੀ ਉਮਰ ਘਟਣੀ ਸੀ ਜੀ। ਨਾਲੇ ਹੁਣ ਜਿੱਦਾਂ ਮਰਜ਼ੀ ਲੰਬੀ ਉਮਰ ਦੀਆਂ ਦੁਆਵਾਂ ਦੇਈ ਜਾਓ, ਉਹ ਥੱਲੇ ਆਇਆ ਕੁੱਤਾ ਦਿਨ ਬ ਦਿਨ। ਮਿੱਠਾ ਦਿਲੋਂ ਨਾਲ ਲਿਆ ਭਾਈ। ਨਹੀਂ, ਮੈਂ ਜੱਫੀ ਦਿਲੋਂ ਪਾ ਕੇ ਯਾਰ- ਯਾਰ ਜੱਫੀ ਪਾ ਕੇ ਕਰੀਦਾ ਯਾਰ ਮੇਰੇ ਹੁੰਦਾ। ਭਰਾ ਖੁਦਾ ਦੀ ਕਸਮ, ਜੱਫੀ ਦਿਲੋਂ ਪਾ ਨਾਲ ਕੇ ਕਰੀ ਜਾਂਦੇ ਦੂਰੋਂ। ਉਸਤਾਦ ਜੀ ਨੇ ਬਹੁਤ ਗੱਲਾਂ ਕੀਤੀਆਂ ਕੁੱਤੇ ਮੇਰੇ। ਤੇ ਵਾਇਰਸ ਤਾਂ ਕੋਈ ਵੀ ਨਹੀਂ ਹੋਈ। ਦਿਲ ਤੇ ਲੈ ਗਿਆ ਤੇਰੀ ਗੱਲ। ਮੇਰੀ ਗੱਲ ਦਿਲ ਤੇ ਨਹੀਂ ਲੈ ਗਿਆ ਯਾਰ। ਕੋਈ ਇਹ ਝਾਲ ਤੋਂ ਸ਼ਿਫਟ ਹੋਏ ਉਧਰ ਪ੍ਰਾਈਮ ਸਿਟੀ, ਹੁਣ ਉਧਰ ਭਰਾਵਾ ਉਹ ਉਪਰਾ ਕਰ ਗਿਆ, ਇੱਧਰ ਉਹ ਭਜਾਵਾ ਉਹ ਪੱਲਾ ਕਾਰਾ, ਉਹ ਤੇ ਕੋਠੀਆਂ ਵਾਲੇ ਕੋਈ ਬਾਹਰ ਸ਼ਹਿਰ ਫੁੱਟਦਾ ਨਹੀਂ, ਤੇ ਹਰ ਬੰਦਾ ਬਾਹਰ ਸ਼ਹਿਰ ਫੁੱਟਦਾ। ਨਹੀਂ ਤੇ ਜਦੋਂ ਸਾਲਾਂ ਚੁੱਕ ਲੈ ਸ਼ਲਜਮ ਲੈ ਮਿਲ ਜਾਣਾ, ਗੰਢਾ ਮਿਲ ਜਾਣਾ, ਕੁੱਤੇ ਦਾ ਟਾਈਮ ਗੁਜ਼ਾਰਾ ਹੋਣ ਡਿਆ ਸੀ। ਉਧਰ ਲੈ ਗਏ ਸੀ ਮੈਂ ਉਸਤਾਦ ਜੀ, ਉਧਰ ਕਦੇ ਉਦਾਸ ਫਿਰ? ਹੋ ਗਿਆ, ਹਫਤਾ ਉਧਰ ਰੱਖਿਆ, ਉਧਰ ਉਦਾਸ ਹੋ ਗਿਆ। ਫਿਰ ਇੱਧਰ ਲੈ ਆਂਦੇ, ਡਾਕਟਰ ਨੇ ਕਿਹਾ ਕਿ ਯਾਰ ਤੁਸੀਂ ਦਿਨੇ ਆਣਾ ਹਸਪਤਾਲ ਛੱਡ ਕੇ,
ਉਹਨੂੰ ਡ੍ਰਿਪਾਂ ਸ਼ਰੀਪਾਂ ਲੱਗਦੀਆਂ ਸੀ ਤੇ ਰਾਤ ਨੂੰ ਕਹਿੰਦਾ ਤੁਸੀਂ ਘਰ ਲੈ ਕੇ। ਨਹੀਂ ਉਹਦੇ ਸਾਹਮਣੇ ਕੋਈ ਵਾਕਿਆ ਤੇ ਨਹੀਂ ਗੁਜ਼ਰਿਆ ਕੋਈ ਇਦਾਂ ਦਾ, ਕੋਈ ਦਿਲ ਖਰਾਬ ਕੋਈ ਤਾਂ? ਯਾਰ ਜਦੋਂ ਹੁਣ ਚਾਲ ਤੇ ਗਹਿਮਾ ਗਹਿਮੀ ਸੀ, ਤੇਰੀ ਗੱਲ ਅਕਲ ਚ ਨਹੀਂ ਆਉਣ ਡਈ ਵੀ ਇੱਥੇ ਗਹਿਮਾ ਗਹਿਮੀ ਸੀ ਵੀ ਆ ਬਾਹਰ ਨਿਕਲਿਆ ਵੀ ਅੱਧਾ ਗੰਡਾ ਵੀ ਲੈ ਆਇਆ ਵੀ ਇੰਨਾ ਕੁ ਕੇਲਾ ਵੀ ਚੁੱਕ ਲਿਆ। ਉਹਦੀ ਮੌਤ ਸੀ ਇੱਥੇ, ਉਹਨੇ ਕਿ ਸੁਸਾਇਟੀ ਚ ਲੈ ਕੇ ਕੁੱਤੇ ਨੂੰ, ਹੁਣ ਉੱਥੇ ਹਿਸਾਬ ਹੀ ਨਹੀਂ ਹੈਗਾ। ਤੇ ਮਿੱਠੇ ਉੱਥੇ ਇਹਦੇ ਨਾਲ ਸਹੀ ਹੈ ਨਿਜ਼ਾਮ ਯਾਰ। ਉਹਨੇ ਨਾ ਕੋਈ ਘਟੀਆ ਸਸਤੀ ਕੋਈ ਸ਼ੈ ਖਾ ਉਸਤਾਦ ਜੀ ਘਟੀਆਂ ਸ਼ੈ ਲਈ ਉਸਤਾਦ ਖਾ ਜੀ ਲਈ ਦਾ ਉਹਨੇ food- ਪਿਛਲੇ 5-6 ਉਹਦਾ ਸਾਲਾਂ food ਤੋਂ ਆਉਂਦਾ ਸੀਗਾ ਮੁਸਲਸਲ। ਉਸਤਾਦ ਜੀ। ਉਹਦਾ ਫੂਡ ਆਉਂਦਾ ਸੀਗਾ, ਗੋਸ਼ਤ ਵਾਲਾ ਖੁਦਾ ਦੀ ਕਿਸਮ ਵਿੱਚ ਲੱਗਾ ਹੋਇਆ ਸੀਗਾ, ਉਹਨੂੰ ਮਹੀਨੇ ਦੇ ਪੈਸੇ ਪਰ ਸੈੱਟ ਕਰਦਾ ਸੀਗਾ। ਗੋਸ਼ਤ ਡੇਲੀ ਉਹ ਬੜਾ ਗੋਸ਼ਤ ਵਾਲਾ ਲੱਗਾ ਹੀ ਹੁੰਦਾ ਸੀਗਾ ਗੋਸ਼ਤ ਬਣਾਉਣ। ਗੋਸ਼ਤ ਹੱਲੇ ਵੀ ਲਈ ਜਾਏ, ਉਹਨੂੰ ਨਾ ਦੱਸਿਓ ਕਿ ਕੁੱਤਾ ਭੋਗ ਹੋ ਗਿਆ, ਖਾਈ ਜੋ ਤੁਸੀਂ। ਕਿਉਂ ਜੀ? ਹੁਣ ਜਿੰਨੀ ਗੱਲ ਫੈਲੇਗੀ ਉਨੀ ਗਲਤ ਆ। ਆਹੋ ਐਵੇਂ ਤੁਹਾਨੂੰ ਡੋਨੇਸ਼ਨ ਰੋਕ ਯਾਨੀ ਉਹਨੂੰ ਕਸਾਈ ਨੂੰ ਇਹੀ ਲੱਗੇ ਵੀ ਇਹ ਕੁੱਤਾ ਹੀ ਖਾ ਰਿਹਾ। ਉਹਨੂੰ ਮਾੜਾ ਜਿਹਾ ਕਿਉਂ ਨਾ ਜਾਵੇ, ਉਹ ਕਿਤੇ ਬੋਟੀ ਵੱਡੀ ਕਰ ਦੇ। ਕੁੱਤੇ ਦੇ ਹਿਸਾਬ ਦਾ ਰੇਟ ਰੱਖਿਓ, ਮੈਨੂੰ ਪਤਾ ਲੱਗ ਜੇ ਗਿਆ ਤੂੰ ਉਹਨੇ। ਇਸ ਟਾਈਮ ਵੀ ਨਾ ਤੂੰ ਤੇਰੇ ਦਿਮਾਗ 'ਚ ਬਹੁਤ ਕਾਮੇਡੀ ਨਹੀਂ ਚੱਲਦੀ ਉਸਤਾਦ ਹੈ, ਜੀ, ਤੂੰ ਕਰ ਨਹੀਂ ਰਿਹਾ। ਮੈਂ ਬਰਾਬਰ ਦਾ ਸ਼ਰੀਕ ਉਹ ਤੂੰ ਬਸ ਕਰ ਦੇ, ਤੂੰ ਐਫਐਸਐਲ ਸਰ ਐਨ ਜਾਣ ਦੀ ਦੇਰ ਆ। ਨਹੀਂ ਨਹੀਂ, ਇਹ ਮੌਕਾ ਮਸਾਂ ਤੂੰ ਜ਼ਿੰਦਾ ਕਰ ਦੇਣਾ ਦੁਬਾਰਾ ਕੁੱਤਾ। ਉਸਤਾਦ ਜੀ ਮੈਨੂੰ ਛੁੱਟੀ ਦੇ ਦਿਓ। ਮੈਂ ਤਾਂ ਤੈਨੂੰ ਕਿਹਾ ਤੂੰ ਜਾ ਯਾਰ ਜਾ, ਨਹੀਂ ਉਸਤਾਦ ਜੀ, ਹੁਣ ਮੈਂ ਜਾਣ ਦੇ ਯਾਰ, ਕੋਈ ਗੱਲ ਨਹੀਂ। ਅਸੀਂ ਵੀ ਆਈਏ। ਇਹਦਾ ਡਬਲ ਸਟੋਰੀ ਮਕਾਨ ਆ ਫੈਸਲ ਦਾ, ਸਿੰਗਲ ਸਟੋਰੀ? ਡਬਲ ਢੋਰੀ ਉਤਲੀ ਸਟੋਰੀ ਸੈਡ ਆ, ਹੱਲੀ ਲਵ ਸਟੋਰੀ। ਇਹ ਉੱਤੇ ਰਹਿੰਦਾ ਸੀ ਥੱਲੇ? ਗਲੀ ਸੀਗਾ ਜੀ। ਇਹਦਾ ਲੱਗਦਾ ਮੈਂ ਕੇਜ ਬਣਵਾਇਆ ਸੀ ਉਸਤਾਦ। ਡੈਡੀ ਕੇਜ ਉੱਤੇ ਸੀ ਕਿ ਥੱਲੇ? ਉੱਤੇ ਸੀਗਾ ਉਸਤਾਦ ਜੀ। ਬਾਬੂ ਦੀ ਉਤਲੀ ਮੰਜ਼ਲ ਆਸਾਨ ਹੋ ਗਈ ਭਾਜੀ। ਲੇਕਿਨ ਨਾ ਮੈਨੂੰ ਲੱਗਦਾ ਵਾ ਕਿ ਉਸਤਾਦ ਜੀ ਤੁਸੀਂ ਛੁੱਟੀ ਦੇ ਕੇ ਗਲਤ ਕੀਤਾ, ਘਰ ਜਾ ਕੇ ਇਹਨਾਂ ਨੇ ਸਭ ਹੋਰ ਕੁਝ ਹੋ ਹਾਂ, ਜਾਣਾ। ਨਹੀਂ 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 ਯਾਰ, ਉਹਨੂੰ ਜਾ ਕੇ ਉਹਨੂੰ ਦਫਨਾਵੇ, ਤਦਫੀਨ ਕਰੇ, ਉਹਦੀ ਸਾਰਾ ਹਿਸਾਬ ਦਾ ਆਪ ਕਰੇ ਜਾ ਕੇ। ਹਾਂ ਇੰਜ ਰਿਸ਼ਤੇਦਾਰਾਂ ਨੇ ਗੱਲਾਂ ਕਰਨੀਆਂ ਕਿ ਇਹ ਫਰਾਉਣਾ ਤਾਂ ਕੱਲ ਵਾ, ਕਰਾਚੀੋਂ ਪਰੌਣੇ ਨਹੀਂ ਆਉਣੇ। ਹੈ ਕਰਾਚੀੋਂ ਪਰੌਣੇ ਆਉਣੇ ਆ। ਜਾ ਧਿਆਨ ਜਾ ਨਾਲ ਪਾਣ, ਗੱਡੀ ਸਲੋ ਚਲਾਇਓ, ਐਵੇਂ ਕੋਈ ਇਸ਼ਾਰਾ ਨਾ ਨਾਲ ਲਮਕਾ ਦਿਓ। ਬਾਹਰ ਜਾ ਕੇ ਯੈਸ। ਆ ਕਿਹੜਾ ਕੰਮ ਆ, ਕੁੱਤੇ ਦਾ ਹੀ ਦੁੱਖ ਲੈ ਕੇ ਦੱਸੋ ਯਾਰ। ਯਾਰ ਦੁੱਖ ਹੁੰਦਾ ਵੀ। ਜਾਨਵਰ ਆ ਮਰ ਗਿਆ ਯਾਰ, ਡੈਥ ਹੋ ਗਈ। ਤੁਸੀਂ ਵੀ ਕਿਹੜਾ ਕਿਹੜਾ ਗਲਾ ਘੁੱਟ ਕੇ ਮਾਰ ਰਿਹਾ ਵਾ। ਦੇਖੀ ਗੱਡੀ ਸਾਡੀ ਨਾ ਲੈ ਜਾਵੇ। ਉਸਤਾਦ ਜੀ, ਇਹੋ ਜੀ ਕੰਡੀਸ਼ਨ ਦੇ ਵਿੱਚ ਨਾ ਫਾਇਦਾ ਵੀ ਬੜਾ ਚੁੱਕ ਲੈਂਦੇ ਆ। ਮੈਂ ਸਭ ਐਵੇਂ ਚੀਜ਼ ਅਗਲੇ ਦੀ ਲੈ ਜਾਣੀ, ਤੈਨੂੰ ਕਹਿਣਾ ਮੈਨੂੰ ਪਤਾ ਨਹੀਂ ਲੱਗਾ, ਮੈਂ ਹੋਸ਼ 'ਚ ਨਹੀਂ ਸੀ। ਇਹ ਵੀ ਬੜਾ ਕੰਮ ਕਰਦੇ ਆ। ਤੁਹਾਨੂੰ ਛੁੱਟੀ ਨਹੀਂ ਸੀ ਦੇਣੀ ਚਾਹੀਦੀ। ਉਹ ਯਾਰ ਮੈਂ ਇਹਨੇ ਸ਼ੂਟਰ ਹੀ ਜਾਣਾ ਵਾ। ਨਹੀਂ ਖੈਰ ਆ, ਉਹ ਪਹਿਲੇ ਵੀ ਫੋਨ ਕਰਨ ਦਿਆ ਸੀ ਆਹੋ ਕਿ ਵੀ ਮੈਂ ਆ ਰਿਹਾ, ਇਹਨੂੰ ਦਫਨਾਇਓ ਨਾ, ਉੱਥੇ ਹੀ ਦਫਨਾ ਦਿਓ, ਇਦਾਂ ਕਰ ਲਓ, ਇਦਾਂ ਕਰ ਲਓ। ਮਿੱਠੇ ਨੂੰ ਜਾਈਏ ਪਿੱਛੇ ਆਪਾਂ। ਪਿੱਛੇ ਕਾਹਦੇ ਜਾਣਾ ਯਾਰ ਜਾਣਾ ਸਾਡੇ ਜਾਣਾ ਵੀ ਕੁੱਤੇ ਦੇ ਵਾਹੂ ਆ ਜਿਹੜੇ ਵੱਧ ਜਾਣੇ ਆ। ਕੁੱਤੇ ਦੀ ਬਾਤ ਉਹ ਭਾਰ ਪਰ ਬੰਦ ਹੁੰਦਾ ਬੰਦੇ ਦਾ ਜਿੰਨੇ ਯਾਰ। ਵਾਹ ਉਹਦੀ ਕਿਸਮਤ 'ਚ ਸੀ ਉਹਨੇ ਬੋਲ ਗਿਆ ਉਹ ਭਾਈ। ਅੱਜ 2000 ਵੱਧ ਬੋਲ ਗਿਆ। ਹਾਂ ਬਾਕੀ ਉਸਤਾਦ ਜੀ ਕੁੱਤੇ ਨੇ 20 ਬੜੀ ਕੱਟੀ ਇਹਨਾਂ ਦਾ ਘਰ ਸੱਚੀ। ਉਹਨੇ ਉਹ ਸਾਜ ਜੀ ਜੈਨੂਇਨ ਗੱਲ ਇਹ ਹੈ ਕਿ ਅਸੀਂ ਕਹਿੰਦੇ ਸੀ ਨਾ ਕਿ ਉਹ ਕਿੱਦਾਂ ਰਹਿ ਰਿਹਾ, ਉਹ ਯਾਨੀ ਲੋਕੀ ਕਹਿੰਦੇ ਨਾ ਮਰ ਗਿਆ ਯਾਰ ਵਿਚਾਰਾ, ਉਹ ਸਕੂਨ 'ਚ ਆ ਗਿਆ। ਹਾਂ ਸਫਲ ਹੋ ਗਿਆ। ਉਹ ਸਕੂਨ 'ਚ ਆ ਗਿਆ। ਪਹਿਲੀ ਤਾਂ ਗੱਲ ਆ, ਉਹਨੂੰ ਪਤਾ ਹੀ ਨਹੀਂ ਸੀ ਲੱਗਦਾ ਮੇਰਾ ਮਾਲਕ ਕੌਣ ਆ। ਉਸਤਾਦ ਜੀ ਅੰਦਰੋਂ ਕੋਈ ਇਧਰੋਂ ਆ ਕੇ ਸਿੱਟ ਜਾਂਦਾ, ਕੋਈ ਇਧਰੋਂ ਆ ਕੇ ਉਹਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਮੈਂ ਮੂੰਹ ਕਿਹਦਾ ਚੱਟਣਾ ਵਾ ਤੇ ਭੌਂਕਣਾ ਕਿੱਥੇ ਆ। 6 ਸਾਲ ਇਸੇ ਚੱਕਰ 'ਚ ਰਿਹਾ। ਅਖੀਰ ਉਹ ਵਿਚਾਰਾ ਅਸਲ 'ਚ ਨਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ, ਉਹਨੂੰ ਹੋਇਆ ਕੁਛ ਨਹੀਂ ਉਹਨੇ ਖੁਦਕੁਸ਼ੀ ਕੀਤੀ ਆ। ਹੈ। ਖੁਦਕੁਸ਼ੀ ਕੀਤੀ ਉਹਨੇ। ਹਾਂਜੀ। ਭਾਜੀ, ਸਾਰੇ ਤੇ ਉੱਤੇ ਗੁੱਸਾ ਕਰਦੇ ਸੀ, ਜਿਹਨੂੰ ਗੁੱਸਾ ਆਇਆ ਉਹਨੂੰ ਲੱਤ ਮਾਰਦੇ, ਜਿਹਨੂੰ ਦੌੜ ਗੁੱਸਾ ਕੇ ਆਇਆ ਰੱਖੀ ਵੱਜਿਆ ਵਾ ਵੀ ਕਿਸੇ ਤਰੀਕੇ ਨਾਲ ਮੇਰੀ ਡੈਥ ਹੋ ਜਾਵੇ। ਲੇਕਿਨ ਹੁਣ ਚੱਲ ਗਿਆ, ਹੁਣ ਉਹਨੂੰ ਬੁਰਾ ਨਾ ਕਹੋ। ਹੁਣ ਨਹੀਂ ਬੁਰਾ ਸੀ ਤਾਂ ਅੱਜ ਤਾਂ ਭਾਈ ਅੱਲਾ ਮਾਫੀ ਦੇ ਵਿੱਚ ਪਹਿਲੇ ਵੀ ਬੁਰਾ ਹੀ ਕਹੀਦਾ ਸੀ। ਹਾਂ ਅਸੀਂ ਹੁਣ ਨਹੀਂ ਕਹਿ ਰਹੇ। ਅਸੀਂ ਆਹੋ ਸੀ, ਨਹੀਂ ਉਹਨੂੰ ਨਹੀਂ ਸੀ ਬੁਰਾ ਕਹੀਦਾ ਸੀ। ਇਹਨਾਂ ਨੂੰ ਕਹੀਦੇ ਸੀ ਭਰਾਵਾ ਇਹਨੇ ਮਾੜਾ ਬਹੁਤ ਕੀਤਾ ਵੀ ਉਹੀ ਵੀ ਕੁੱਤਾ ਘਾਹ ਖਾਣ ਤੇ ਲਾਤਾ ਨਾ ਯਾਰ ਕੁੱਤਾ ਕਿਤੇ। ਵੈਜੀਟੇਰੀਅਨ। ਲਓ ਜੀ, ਉਹ ਮੇਰਾ ਹੁਣ ਟੌਪਿਕ ਹੈ ਜਿਹੜੇ ਅੱਛੇ ਟੌਪਿਕ। ਮੇਰਾ ਵੀ 10,000 ਮਰ ਗਿਆ ਜਿਹੜਾ ਮੈਂ ਉਹਨੂੰ ਦੇ ਕੇ ਆਇਆ ਸੀ। ਮੈਂ 6 ਸਾਲ ਪਹਿਲੇ ਉਹਨੂੰ 10,000 ਰੁਪਏ ਦੇ ਕੇ ਆਇਆ ਸੀ। ਤੁਸੀਂ ਉਹਦਾ ਰਾਹ ਢੱਕ ਸਕਦੇ ਕੁੱਤੇ ਦਾ, ਤੁਹਾਡੇ ਕੋਲ ਰਾਈਟਸ ਆ, ਕੁੱਤਾ ਢੱਕ ਲਓ। ਇੱਥੇ ਮਰਿਆ ਹੀ ਇੱਥੇ ਲੈ ਆਈਏ, ਦੱਸੋ। ਨਹੀਂ ਹੁਣ ਦੇ ਵੀ ਦੇਣੇ ਪਈ ਪੈਸੇ ਨੇ, ਸਾਈਡ ਆ ਸਾਰੇ ਨੂੰ ਪੈਸੇ ਦੇ ਦੇਣੇ। ਨਹੀਂ ਰਾਹ ਢੱਕੋ ਕੁੱਤੇ ਦਾ ਸਤਾਜ, ਤੁਸੀਂ ਕੋ ਮੈਂ ਕਿਤੇ ਦੱਬਣ ਹੀ ਨਹੀਂ ਦੇਣਾ। ਜਾਵਾਂ ਮੈਂ ਛਾਪਰ ਚ ਪਾ ਕੇ ਲਿਆਵਾਂ ਕੁੱਤਾ ਇੱਥੇ। ਉਹ ਸ਼ਾਪ ਤੇ ਕਾ ਤੋਂ ਤੇਰੇ ਵਰਗੇ ਐਵੇਂ ਪਰਚੀ ਹੋਣਾ ਮੈਂ ਉਹ ਕਿਤੇ ਖਲ ਖੁੱਲਾ ਲਵਾ ਲੈ ਮਰੇ ਉਹਦੇ ਸ਼ਵਾਰ ਬਣਾਉਣਾ ਕਿੱਥੇ ਤੇਰੇ ਜਿੱਡਾ ਸੀ ਉਹ? ਹੈ। ਹਾਂਜੀ। ਉਹ ਛੋਟਾ ਜਿਹਾ ਨਹੀਂ ਸੀ, ਕਾਲਾ ਜਿਹਾ ਜਿਹੜਾ ਇੱਥੇ ਆ। ਨਹੀਂ ਭਾਈ, ਉਹ ਦੂਜਾ ਅੱਛਾ ਵੱਡਾ। ਵੱਡਾ ਜਿਹੜਾ। ਹਾਂ ਸੋਹਣਿਆ ਉਹਦੇ ਚ ਭੁੰਨਾ ਜਿਹਾ ਬਣਾ ਕੇ ਉਹਦਾ ਭਗਤਾ ਪੁੱਤ ਜਿਹਾ 40-50 ਬੰਦੇ ਰੋਟੀ ਖਾ ਸਕਦੇ। ਜਰਮਨ ਸ਼ੈਫਰਡ ਸੀ ਜਿਹੜਾ। ਅੱਛਾ ਜਿਹੜਾ ਉਹ ਇੱਕ ਵਾਰੀ ਬੈੜੇ ਨਾ ਬੰਨਿਆ ਤੇ ਪਤਾ ਹਾਂਜੀ। ਕੱਲ 14 ਅਗਸਤ ਸੀ ਭਾਈ ਫੈਸਲ ਦੀ ਸਾਲਗਿਰਾ ਸੀ। ਕੁੱਤਾ ਕੱਲ ਫੌਤ ਹੋਣਾ ਚਾਹੀਦਾ ਸੀ। ਉਹ
ਇੱਕ ਦਿਨ ਦੇ ਫਾਸਲੇ ਤੋਂ ਯਾਰ ਹੈ ਯਾਦਗਿਰੀ ਰਹਿਣੀ ਹੈ ਕਿ 14 ਨੂੰ ਇਹ ਆਇਆ ਉਹ ਦੇਖ ਲਾ ਮਰਦਾ ਵੀ ਇਹਦਾ ਈਵੈਂਟ ਲਗਾ ਗਿਆ ਯਾਰ ਆਜ਼ਾਦੀ ਮਨਾ ਲੈ ਮੈਂ ਅੱਜ ਉਹ ਬੇਸਿਕਲੀ ਉਹ ਕੱਲ ਫੌਤ ਹੋਣਾ ਸੀ ਉਹਨੇ ਕੱਲ ਸਟੇ ਲਿਆਂਦਾ ਉਹਨੇ ਕਿਹਾ ਅੱਜ ਮਰਦਾ ਤਾਂ ਦਿਨ ਖਰਾਬ ਹੁੰਦਾ ਉਹ ਫਿਰ ਅੱਜ 15 ਨੂੰ ਫੌਤ ਹੋਇਆ ਉਹਨੇ ਕਿਹਾ ਚਲੋ ਯਾਰ ਇੱਥੇ ਤੈਨੂੰ ਕੀ ਲੱਗਦਾ ਦੁਬਈ ਮੌਤ ਮਰਿਆ ਵਾ ਕਿ ਇਹਨਾਂ ਨੇ ਨਹੀਂ ਇਹਨੇ ਹੁਣ ਇੱਕ ਮਿਸਾਲ ਉਹਦੇ ਆਲੇ ਦੁਆਲੇ ਬਹਿ ਕੇ ਕੀ ਕਹਿਣਗੇ ਮੈਂ ਨਾਲ ਹੀ ਜਾਣਾ ਇਦਾਂ ਦਾ ਕੀ ਕਰਨਗੇ ਹਲੇ ਤੇ ਇਹਨੇ ਕੁਝ ਵੇਖਿਆ ਨਹੀਂ ਹਾਂ ਹਲੇ ਇਸ ਤਰ੍ਹਾਂ ਕੁਝ ਪਾਇਆ ਹੀ ਨਹੀਂ ਇਹਦੀ ਆਈ ਮੈਨੂੰ ਆ ਜਾਂਦੀ ਇਹ ਕਿਦਾਂ ਕਹਿਣਾ ਮੈਂ ਆਉਂਦਾ ਸੀ ਤੇ ਮੇਰੇ ਪੈਰ ਚੱਟਦਾ ਸੀ ਇਹ ਕੌਣ ਚੱਟੂਗਾ ਏਦਾਂ ਕਰਕੇ ਚੱਲ ਫਿਰ ਵੈਸੇ ਭਾਈ ਫੈਸਲ ਰੀਜਨਲ ਹੋਏ ਨੇ ਯਾਰ ਦੁੱਖ ਹੋਇਆ ਮੈਨੂੰ ਵੇਖ ਉਹ ਭਾਜੀ ਉਹਨੇ ਬਹੁਤ ਜ਼ਿਆਦਾ ਪਿਆਰ ਪਿਆਰ ਉਹਦਾ ਸੀ ਕੁੱਤੇ ਨਾਲ ਯਾਰ ਮੈਨੂੰ ਵਿੱਚੋਂ ਭਾਈ ਫੈਸਲ ਦੇ ਵਿੱਚੋਂ ਕਿਸ ਟਾਈਮ ਨਾ ਕੁੱਤੇ ਦੇ ਵਿੱਚੋਂ ਭਾਈ ਫੈਸਲ ਨਜ਼ਰ ਆਉਂਦੇ ਸੀ ਤੁਸੀਂ ਹੁਣ ਇਹਦੇ ਜਾਣਾ ਨਾ ਕਿਤੇ ਇੱਕ ਮਿਸਾਲ ਤੁਸੀਂ ਚਲੇ ਗਏ ਤੁਹਾਨੂੰ ਜਿੱਦਾਂ ਲੋਕੀ ਕਹਿੰਦੇ ਨਾ ਕਿ ਜਦੋਂ ਤੁਸੀਂ ਕਿਸੇ ਦੀ ਫੌਤਗੀ ਤੇ ਜਾਂਦੇ ਹੋ ਨਾ ਵੀ ਇਹਨੇ ਮੇਰਾ ਬਾਪ ਹੈ ਨਹੀਂ ਮੈਂ ਕਿਸੇ ਦੀ ਫੌਤਗੀ ਤੇ ਚਲਾ ਗਿਆ ਕਿਸੇ ਦਾ ਬਾਪ ਮਰਿਆ ਮੈਂ ਉੱਥੇ ਬਹਿ ਕੇ ਆਪਣੇ ਨੂੰ ਰੋਣਾ ਵਾ ਉਹਦਾ ਮੈਨੂੰ ਇੰਨਾ ਨਹੀਂ ਹੋਣਾ ਉਹਦਾ ਉਹਨਾਂ ਹੀ ਹੋਣਾ ਜਿਹਦਾ ਮਰਿਆ ਤੁਹਾਨੂੰ ਉਹਨਾਂ ਕੁੱਤੇ ਤੇ ਤੁਸੀਂ ਜਾਓ ਹੁਣ ਇੱਥੇ ਉਹੀ ਸ਼ੇਰ ਬੰਦਾ ਕਿ ਕੌਣ ਰੋਤਾ ਹੈ ਕਿਸੇ और की खातिर है दोस्त सबको अपने ही किसी कुत्ते पे रोना आया ਓਏ ਹੋਏ ਵਾਹ ਵਾਹ ਹਾਂਜੀ ਲੇਕਿਨ ਉਸਤਾਦ ਜੀ ਵੇਲਾ ਕਿੰਨੇ ਸਾਲ ਪੁਰਾਣੇ ਅਗਲੇ ਨੇ ਲਿਖਿਆ ਸੀ ਕभी खुद पे कभी हालात पे रो कौन रोता है किसी और की ਇਹਦਾ ਮਤਲਬ ਇਹ ਹੈ ਕਿ ਜਦੋਂ ਤੁਹਾਨੂੰ ਕੋਈ ਦੱਸਦਾ ਨਾ ਯਾਰ ਮੇਰੀ ਅੰਮੀ ਮਾਂ ਫੌਤ ਹੋ ਗਈ ਮੇਰੇ ਅੱਬੂ ਫੌਤ ਹੋ ਗਏ ਤੇ ਤੁਸੀਂ ਅਲੀ ਸ਼ੇਰ ਦੇ ਵਾਲਦ ਸਾਹਿਬ ਫੌਤ ਹੋਏ 8-10 ਦਿਨ ਪਹਿਲੇ ਠੀਕ ਹੈ ਜੀ ਤੇ ਮੈਂ ਉਹਦੇ ਘਰ ਗਿਆ ਤੇ ਉਹਦੀਆਂ ਗੱਲਾਂ ਮੈਂ ਉਹਨਾਂ ਨਾਲ ਦੇਖ ਰਿਹਾ ਸੀ ਹੁਣ ਮੈਨੂੰ ਆਪਣਾ ਅੱਬਾ ਯਾਦ ਆਈ ਜਾਂਦਾ ਸੀ ਉਹ ਟਾਈਮ ਯਾਦ ਆਈ ਜਾਂਦਾ ਸੀ ਤੇ ਸਾਰਿਆਂ ਨਾਲ ਏਦਾਂ ਹੁੰਦਾ ਵਾ ਇਹ ਉਹਨੂੰ ਹੀ ਪਤਾ ਹੁੰਦਾ ਜਿਹਦਾ ਗਿਆ ਹੁੰਦਾ ਬਸ ਮਿੱਠੇ ਜੇ ਤੇਰਾ ਤਾਂ ਕੁੱਤਾ ਮਰਦਾ ਤੂੰ ਇਹਦੇ ਸਾਹ ਚ ਰੱਸੀ ਨਾਲ ਉਹਦੀ ਲੱਤ ਬੰਨ ਕੇ ਨੇ ਐ ਘੁਮਾ ਕੇ ਥੋੜਾ ਉਹਨਾਂ ਦੀ ਨਹੀਂ ਇਦਾਂ ਕਾਤੋਂ ਘੁਮਾ ਕੇ ਤੇ ਫੇਰ ਉਹੀ ਨਾ ਕੁੱਤਾ ਤਿੰਨ ਪਾ ਦਾ ਨਹੀਂ ਮਿੱਠਾ ਐਡਾ ਬੇਵਕੂਫ ਨਹੀਂ ਮਿੱਠੇ ਨੇ ਰੱਖਣਾ ਹੀ ਨਹੀਂ ਸੀ ਪਹਿਲੇ ਤਾਂ ਜ਼ਿੰਦਗੀ 'ਚ ਹੋਰ ਬੜੇ ਕੰਮ ਆ ਕਿ ਉਸ ਇਹਦੇ ਨਾਲ ਹੀ ਲੱਗਾ ਰਵੇ ਸਾਰੀ ਦਿਹਾੜੀ ਰਾਤ ਦੇਖਣਾ ਹੁਣ 4 ਜਾਣੇ ਉਹਦੇ ਤੇ ਉੱਤੇ ਉਹ ਰੱਖੇ ਨੇ ਇੱਕ ਕਸਾਈ ਨੂੰ ਫਲਾਣਾ ਕਰਨਾ ਉਹਨੂੰ ਕਰਨਾ ਉਹਨੂੰ ਕਰਨਾ ਯਾਦ ਹੈ ਨਾ ਵੀ ਕਿਤੇ ਨੇ ਦੌੜ 'ਚ ਦੜਾਉਣਾ ਸੀ ਤੇ ਉਹਨੇ ਮੁੜ ਕੇ 올림픽 ਜਿੱਤ ਕੇ ਲਿਆਉਣਾ ਸੀ ਤੇ ਬੰਦਾ ਖਿਦਮਤਾਂ ਵੀ ਕਰੇ ਫਾਇਦਾ ਹੀ ਨਹੀਂ ਆਪ ਕਰ ਕੋਈ ਨਹੀਂ ਸਕਦਾ ਉਹਨੂੰ ਗਾਲਾਂ ਕੱਢੀ ਜਾਣੀਆਂ ਉਹਨੂੰ ਗਾਲਾਂ ਕੱਢੀ ਜਾਂਦਾ ਤੂੰ ਉਹਨੂੰ ਆਣ ਕੀਤਾ ਹੋਵੇ ਹੈਪੀ ਨੂੰ ਆਹ ਪਾ ਦੇ ਫਲਾਣਾ ਅਗਲਿਆਂ ਕੋ ਕੰਮ ਕਰਾਈ ਨਾ 4 ਜਣਿਆਂ ਕੋ ਸਾਜੀ ਮੈਂ ਵੀ ਸੁਣਿਆ ਕਈ ਬੰਦਿਆਂ ਨੇ ਕੁੱਤੇ ਜਿਹੜੇ ਰੱਖੇ ਨਾ ਉਹ ਆਪਣਾ ਆਪ ਗੁੱਸਾ ਕੱਢਣ ਵਾਸਤੇ ਰੱਖੇ ਆ ਫਾਰ ਐਗਜ਼ਾਮਪਲ ਕਿ ਬੱਚਾ ਨਹੀਂ ਗੱਲ ਸੁਣਨ ਦਿਆ ਜੇ ਬੁੱਢੀ ਨਹੀਂ ਗੱਲ ਸੁਣਨ ਦੀ ਵੱਡੇ ਲੋਕਾਂ ਨੇ ਉਹ ਫਿਰ ਕੁੱਤੇ ਤੇ ਗੁੱਸਾ ਕੱਢਦੇ ਆ ਚੰਬਤਾ ਹਾਂ ਕੁੱਤੇ ਨੂੰ ਮਾਤਾ ਨਹੀਂ, ਰਾਤ ਪਿਆਰ ਕਰ ਲਿਆ ਮੈਨੂੰ ਨਾ ਉਸਤਾਦ ਜੀ ਇਹ ਕੋਈ ਛਾਪਰ ਸਮੇਤ ਬੋਟੀ ਖਾ ਗਿਆ ਤੇ ਉਹਦੇ ਲਿਫਾਫਾ ਫਸ ਗਿਆ ਉਹਦਾ ਸਾਹ ਹੀ ਨਹੀਂ ਆਇਆ ਤੇ ਕਿਉਂਕਿ ਇਹ ਛਾਪਰ 'ਚ ਪਾ ਕੇ ਦਿੰਦੇ ਨਾ ਗੋਸ਼ਤ ਵੀ ਡਬਲ ਛਾਪਰ ਉਹ ਕਰਕੇ ਵਿਚਾਰਾ ਚੂਸਦਾ ਰਹਿੰਦਾ 15 ਮਿੰਟ ਔਰ ਸ਼ਾਮ ਨੂੰ ਫੇਰ ਖਿੱਚ ਲੈਂਦੇ ਸੀ ਸਤਾਜੀ 15 ਉਹ ਕਹਿੰਦੇ ਕੁੱਤਾ ਕਹਿੰਦੇ 15-20 ਮਿੰਟ ਬਾਅਦ ਮੈਂ ਬੋਟੀ ਵਾਪਸ ਕਰਨੀ ਪੈਂਦੀ ਆ ਗਾਰਡ ਨੇ ਬਾਹਰ ਪਰਚੀ ਬਣਾਈ ਹੋਈ ਸੀ ਨਹੀਂ ਲਿਫਾਫੇ 'ਚ ਪਾ ਕੇ ਦਿੰਦੇ ਸੀ ਨਾ ਉਹ ਮੂੰਹ 'ਚ ਰੱਖ ਕੇ ਉਹਨੂੰ ਚੂਸੀ ਜਾਂਦਾ ਸੀ ਆਹੋ ਲਿਫਾਫਾ ਗਿੱਲਾ ਜਿਹਾ ਕਰਕੇ ਤੇ ਫੇਰ ਵਾਪਸ ਵਾਪਸ ਕਰ ਇਹ ਫੇਰ ਘੰਟੇ ਬਾਅਦ ਉਹ ਕਿਤੇ ਲਿਫਾਫੇ ਸਮੇਤ ਨੰਗਾ ਗਿਆ ਉਹਦਾ ਛਾਪਰ ਫਸ ਗਿਆ ਇੱਥੇ। ਔਰ ਇਹਨਾਂ ਨੇ ਵੀ ਕੁੱਤਾ ਕੋਈ ਹਾਰਡ ਚੀਜ਼ ਦੀ ਰਿਕੁਐਸਟ ਨਾ ਕਰੇ ਕੋਈ ਅਪੀਲ ਨਾ ਕਰੇ ਬੀਟ ਕਢਵਾਤਾ ਕੁੱਤੇ ਦਾ ਪਾਉਂਦਾ ਐ ਪਾਉਂਦਾ ਅੱਜ ਕਿਤੇ ਪੱਤੀ ਬਹੁਤ ਖਾਦੀ ਮਿੱਠੇ ਨੇ ਲੰਮ ਲੈ ਆਰਵ ਚਾਲੇ ਦੀ ਪੱਤੀ ਜਿਹੜੀ ਟੁੱਟਦਾ ਸੀਗਾ ਕੁੱਤੇ ਨੇ ਬਹੁਤ ਖਾਦੀ ਵੀ ਕੁੱਤੇ ਨੂੰ ਕੁਆਰ ਕਰਨ ਲਈ ਐਡੀ ਕਮਰੇ 'ਚ ਖਵਾਈ ਗਏ ਖਾਲਾ ਆਹ ਜਰਮਨ ਸ਼ੈਫਰਡ ਦਾ ਇੱਕ ਨਾਮ ਆ ਦੁਨੀਆ ਤੇ ਯਾਰ ਹਾਂਜੀ ਸਰ ਯਾਰ ਨਿੰਮ ਦੀਆਂ ਨਮੋੜੀਆਂ ਚੂਸੀਆਂ ਉਹਨਾਂ ਤਰਗੋਨੇ ਖਾਦੇ ਉਸ ਗਰੀਬ ਨੇ ਵਿਚਾਰੇ ਨੇ ਮੈਂ ਦੇਖਿਆ ਵਾ ਨਾ ਨਹੀਂ ਇਹਨੂੰ ਕੋਈ ਗੇਮ ਪਈ ਇਹਨੂੰ ਏਦਾਂ ਔਰ ਕੋਈ ਮੌਸਮ ਵੀ ਐਸਾ ਨਹੀਂ ਵੀ ਬਹੁਤ ਕਿਤੇ ਗਰਮੀ ਆ ਵੀ ਮਤਲਬ ਇਹ ਏਦਾਂ ਦੇ ਮੌਸਮ 'ਚ ਤੇ ਬੰਦਾ ਠੀਕ ਹੋ ਜਾਂਦਾ ਯਾਰ ਖਰਾਬ ਸਾਲਣ ਤੱਕ ਕੁੱਤੇ ਨੂੰ ਪਾਇਆ ਗਿਆ ਉਸ ਦੇ ਅੱਗੇ ਉਸਤਾਦ ਜੀ ਜਿਹੜੇ ਮੰਜ਼ਰ ਚੱਲਦੇ ਸੀ ਨਾ ਉਹਦਾ ਮਰ ਜਾਣਾ ਹੀ ਬਿਹਤਰ ਸੀ ਸਹੀ ਗੱਲ ਉਹ ਕਮ ਸ ਕਮ ਉਹ ਚੀਜ਼ਾਂ ਤੋਂ ਤੇ ਬਚ ਗਏ ਜੋ ਰੋਜ਼ ਯਾਰ ਇਹ ਜਦੋਂ ਸਾਰੇ ਸਹੇਲ ਹੋਣੀ ਬਹਿ ਕੇ ਸਿੰਬਾ ਵਾਲੇ ਕਾਟ ਹੁੰਦੇ ਸੀ ਕੁੱਤਾ ਪਿੱਛੇ ਧਾਹਾ ਮਾਰ ਮਾਰ ਹੁੰਦਾ ਸੀ ਲਓ ਯਾਰ ਹੁਣ ਇਹਨਾਂ ਦੇ ਘਰ ਸਿਆਣਾ ਬੰਦਾ ਕੋਈ ਵੀ ਨਹੀਂ ਰਿਹਾ ਹੁਣ ਸਾਫਾ ਮੈਨੂੰ ਲੱਗਦਾ ਭਾਈ ਫੈਸਲ ਦੇ ਗੱਲ ਚ ਪਾਣਗੇ ਹੁਣ ਕੋ ਹੈ ਪੱਗ ਜਿਹੜੀ ਆ ਉਹ ਪੱਗ ਹੁਣ ਭਾਈ ਫਾਇਦਾ ਦੇ ਦਿੱਤੇ ਓਏ ਨਹੀਂ ਉਹ ਪਟਾ ਹੁੰਦਾ ਵਾ ਉਹ ਫਿਰ ਉਹ ਅਗਲੇ ਛੋਟੇ ਕੁੱਤੇ ਦਾ ਬੰਨੀ ਦਾ ਵਕਤ ਹੀ ਆ ਹੁਣ ਤੇਰਾ ਨਹੀਂ ਉਹ ਦੇਖੋ ਹੁਣ ਕਿਦਾਂ ਹੁਣ ਉਹ ਖੁੱਡਾ ਕਿਹਦੇ ਨਾਮ ਜਿਹੜਾ ਗੈਜ ਬਣਾ ਕਿਹਦੇ ਨਾਮ ਕਰਕੇ ਗਿਆ ਹੁਣ ਇਹਨੇ ਫੇਰ ਲੈ ਆਉਣਾ ਇਹਨੇ ਹਟਣਾ ਤੇ ਨਹੀਂ ਇਹਨੇ ਫੇਰ ਕੋਈ ਨਾ ਕੋਈ ਲੈ ਆਉਣਾ ਗੈਜ ਲੈਣਾ ਹੀ ਮਿੱਠੇ ਤੂੰ ਲੈ ਲੈ ਉਹ ਮੈਂ ਤਾਂ ਅੱਗੇ ਤੂੰ ਕੀ ਭਾਲਿਆ ਘਰ ਕੋਈ ਰੱਖਿਆ 2 ਡੱਕਾ ਵਾ ਬਤਕਾਂ ਬਤਖਾਂ ਬੱਚੇ ਬੜੇ ਉਹ ਹਦਾਇਤ ਬਹੁਤ ਸੋਹਣੇ ਲੱਗਦੇ ਆ ਆਹੋ ਆਹੋ ਐਨੇ ਹੀ ਫਿਰਦੇ ਆ ਉਹ ਐ ਜਾਂਦੇ ਹੁੰਦੇ ਬਹੁਤ ਵੇਖ ਸਿਆਣੀ ਮਾਈ ਤੁਰਦੀ ਸੀ 3 ਚੂਚੇ ਆ ਤੇ ਉਹ ਇੱਕ ਚੂਚੇ ਦਾ ਨਾ ਚੂਚੇ ਤਾਂ ਬਿੱਲੀ ਲੈ ਜਾਣੀ ਨਾ ਉਹ ਨਹੀਂ। ਚੂਚੇ ਹੁੰਦੇ ਹੀ ਬਿੱਲੀ ਦੇ ਆ ਮੈਂ ਦੱਸਦਾ ਬਿਲਕੁਲ ਸਹੀ ਗੱਲ ਮੇਰੀਆਂ ਦੀਵਾਰਾਂ ਉੱਚੀਆਂ ਬਿੱਲੀ ਸਿਰਗੇ ਥਣੇ ਆਉਣ ਦੀ ਕੋਸ਼ਿਸ਼ ਕਰਦੀ ਆ ਲੇਕਿਨ ਉਹ ਜਦੋਂ ਉੱਪਰ ਭਾਜੀ ਇਹ ਉਹਦੇ ਹੀ ਆ ਅੱਜ ਲੈ ਜਾਵੇ ਕੱਲ ਲੈ ਜਾਵੇ
ਠੀਕ ਆ ਨਾ, ਚੂਚਿਆਂ ਦਾ ਧੰਨ ਭਰਾਇਆ ਵੇ ਬਾਬਲਾ। ਉਹ ਐਡੇ ਬਾਬਾ ਐਡੇ ਹੋਏ ਹੋਏ ਆ, ਮੈਂ ਕਹਿੰਦਾ ਉਹ ਵੇਟ ਕਰ ਰਹੀ ਹੈ ਕਿ ਥੋੜੇ ਵੱਡੇ ਹੋਣ ਦਾ ਬੁਰਕੀ ਤੇ ਭਰਵੀ ਲੱਗੇ। ਇਹ ਕੁੜੀ ਖਲਾਉਂਦੀ ਆ ਉਹ। ਉਹਨੂੰ ਪਤਾ ਲੱਗ ਗਿਆ ਨਾ ਇਹ ਉਹਦੇ ਹੀ ਆ ਮਿੱਠਾ ਜੀ, ਅੱਜ ਨਹੀਂ ਤੇ ਕੱਲ ਤੂੰ ਵੀ ਇੱਥੇ ਰੋਂਦੇ ਹੋਣਾ ਫੈਸਲਾ ਨੂੰ ਵੇਖੀ। ਨਹੀਂ ਕਿੰਨੇ ਹੈ, ਕਿੰਨੇ ਆ ਇਹ ਕਿੰਨੇ ਚੂਚੇ ਕਿੰਨੇ ਆ? 3 ਚੂਚੇ, 1 ਚੂਚਾ ਯਾਰ ਉਹ ਖਾਣ ਆਈ ਉਹ ਏਡੇ ਏਡੇ ਸੀ, ਉਹਨੇ ਕਿਹਾ ਇਹਦੇ ਨਾਲ ਤਾਂ ਮੇਰੀ ਦਾੜ ਨਹੀਂ ਗਿੱਲੀ ਹੋਣੀ, ਮੈਂ ਮਹੀਨੇ ਕੇ ਬਾਅਦ ਆਊਂਗੀ। ਇੱਕ ਚੂਚਾ ਨਾ 3-4 ਦਿਨ ਹੋ ਗਏ ਪਹਿਲੇ ਉਹ ਬਿਠਾ ਰੋਗੀਆਂ ਉਹਦੀਆਂ, ਤੇ ਉਹਦਾ ਨਾ ਲੂਜ਼ ਜਿਹਾ ਹੋਇਆ ਡੀਪੋ ਜਿਹਾ ਫਿਰ ਰਿਹਾ, ਉਹਨੂੰ ਬਰੂਫ ਦਾ ਸੀਰਪ ਦਿੱਤਾ ਵਾ, ਉਹਨੇ ਧੌਣ ਚੁੱਕੀ। ਨਹੀਂ ਪ੍ਰੂਫ ਨਹੀਂ, ਮੈਂ ਵੀ ਤੋਤਾ ਬੜਾ ਇਦਾਂ ਹੀ ਮਾਰਿਆ ਸੀ। ਓਏ ਬਹੁਤ ਘੱਟ ਮਿਕਦਾਰ ਚ ਦਈਦਾ ਬਰੂਫਨ ਦਾ ਸੀਰਪ, ਨਹੀਂ ਬੇਗਮ ਨੇ ਤਾਂ 2 ਡਰਾਪ ਪਾ ਕੇ ਪੁੱਤੂ ਬਾਅਦ ਵਿੱਚ ਮਰ ਗਿਆ ਵੇ ਸਮਝ। ਓਏ ਉਹਦੇ ਵਿੱਚ ਕਿੰਨਾ ਕੁ ਨਦਾਮ ਆ ਯਾਰ। ਇਹ ਪਤਾ ਕਿੱਦਾਂ ਦਈਦਾ ਵਾ, ਇਹ ਦਈਦਾ ਵਾ ਕਿ ਲੀਟਰ ਬੋਤਲ ਪਾਣੀ ਦੀ ਤੇ ਉਹਦੇ ਚ 2 ਢੱਕਣ ਬਰੂਫਨ ਦੇ ਪਾ ਕੇ ਮਿਕਸ ਕਰਕੇ ਤੇ ਉਹ ਦੇਣਾ ਉਹਨੂੰ ਪੀਣ ਲਈ। ਨਹੀਂ ਭਾਜੀ ਫਿਰ ਉਹਨੇ ਇੰਨਾ ਉਹ ਪਿਆਲੀ ਨੂੰ ਦੀ ਛੋਟੀ ਪਿਆਲੀ ਰੱਖ ਕੇ ਉਹ ਵਿੱਚ 2 ਡਰਾਪਰ ਭਰ ਕੇ ਨਾ ਥੋੜਾ ਪਾਣੀ ਪਾ ਕੇ ਪਿਲਾਤਾ ਤੇ ਮੈਂ ਵੀ ਭਾਜੀ ਤੋਤੇ ਨੂੰ ਇਦਾਂ ਹੀ ਦਿੱਤਾ ਸੀ। ਬਸ ਫਿਰ ਸਾਡਾ ਤੋਤਾ ਸੀ ਨਾ, ਉਹਨੂੰ ਬਰੂਫਨ ਜਿਹੜਾ ਨਾ ਮੈਂ ਡਾਇਰੈਕਟ ਹੀ ਚਮਚੀ ਚੋਂ ਹੀ ਪਿਆਤਾ। ਉਹ ਬੈਠਾ ਐਂ ਪੰਮ ਥੱਲੇ ਡੇਗ ਪਿਆ, ਸਾਹ ਨਹੀਂ ਲਿਆ ਉਹਨੂੰ। ਫਿਰ ਮੈਂ ਵੀਡੀਓ 'ਚ ਦੇਖਿਆ ਕਿ ਭਾਜੀ ਇਹਨੂੰ ਜੇ ਬਰੂਫਨ ਦੇਣਾ ਵੀ ਹੈ ਨਾ, ਨਜ਼ਲਾ ਜ਼ੁਕਾਮ ਤੋਤਿਆਂ ਦੇ ਅਕਸਰ ਹੋ ਜਾਂਦਾ, ਪਾਣੀ ਤੋਂ ਆਉਣ ਲੱਗ ਜਾਂਦਾ, ਤੇ ਇਹਨਾਂ ਨੂੰ ਹਾਫ ਲੀਟਰ ਬੋਤਲ ਲੈ ਕੇ ਪਾਣੀ ਦੀ, ਉਹਦੇ ਵਿੱਚ 1 ਢੱਕਣ ਬਰੂਫਨ ਦਾ ਪਾ ਕੇ ਉਹਨੂੰ ਮਿਕਸ ਕਰਕੇ ਤੇ ਉਹ ਪਾਣੀ ਉਹਦੇ ਵਿੱਚ ਪਾਈ ਜਾਣਾ, ਉਹ ਪੀਵੇ। ਬਸ ਫਿਰ ਉਹਦੇ ਜਾਂਦੇ ਉਹਦੇ ਤੁਸੀਂ ਉਹਦਾ ਵੀ ਐਲਾਨ ਹੋਣ ਵਾਲਾ ਹੀ ਆ। ਹਾਂ ਹੋ ਗਿਆ ਹੋਣਾ, ਤਾਂ ਸੰਗਣਾ ਹੀ ਡਾਇਰੈਕਟ ਹੀ ਪਿਆਤਾ ਅੱਧੀ ਚਮਚੀ। ਹੁਣ ਲਿਆਉਣੇ ਲੱਕੇ ਕਬੂਤਰਾਂ ਜੋੜਾ, ਇਹਨੂੰ ਮੈਂ ਕਿਹਾ ਸੀ ਮੈਂ ਕਿ 2 ਮੈਨੂੰ ਹਦਾਇਤ ਵਾਲੀਆਂ ਆਂਡੇ ਵਾਲੀਆਂ ਮੁਰਗੀਆਂ ਲਿਆ ਕੇ ਦੇਸੀ। ਓ ਯਾ ਉਸਤਾਦ ਜੀ ਸੌਣ ਭਾਦੋਆਂ ਸਿਰਫ ਹਫਤਾ ਕੋਲ ਹੋਇਆ। ਉਹ ਗਰਮੀਆਂ ਦੇ ਵਿੱਚ ਨਹੀਂ ਇਹ ਵੱਧਦੀਆਂ, ਇਹ ਸੀਜ਼ਨ ਜਿਹੜੀਆਂ ਆਉਂਦੀਆਂ ਸਾਰੇ ਉਹ ਸੀਜ਼ਨ ਪਤਾ ਉਹਨੂੰ ਛੱਡਦੇ ਭਰਾਵਾ, ਵੀ ਮੈਂ ਉੱਤੇ ਕਿਤੇ ਛੱਤ ਖੜੀ ਕਰਨੀ ਆ, ਮੁਰਗੀਆਂ ਆਂਡਾ ਦੇਣ ਆਪਣਾ ਕੰਮ ਕਰਨ, ਉਸ ਤੋਂ ਬਾਅਦ ਉਹ ਤਾਂ ਗੱਲ ਨਹੀਂ ਸਮਝਿਆ, ਸੀਲ ਮਿਲਣੀਆਂ ਵਾ, ਦੇਸੀ ਹਜੇ ਨਹੀਂ ਮਿਲਣੀ। ਤੇ ਸੀਡ ਹੀ ਚਾਹੀਦੀਆਂ ਵਾ। ਅੱਛਾ ਯਾਰ ਹੁਣ ਇਹਦਾ ਜਾਣਾ, ਇਧਰ ਜਾਣਾ ਬਣਦਾ ਕਿ ਨਹੀਂ ਬਣਦਾ? ਬਣਦਾ ਅਫਸੋਸ ਕਰਨ ਜਾਣਾ। ਆਖਰ ਸਾਡਾ ਉਹ ਇੱਥੇ ਦਾ ਸੈੱਟ ਦਾ ਇੱਕ ਮੇਨ ਜੁਜ਼ ਸੀ। ਕੀ ਕਰਾਂਗਾ, ਟੈਂਟ ਟੁੰਟ ਵੀ ਲਾਏਗਾ? ਹਾਂ ਸ਼ਾਇਦ ਕਰਨੀ ਹੈ ਸਾਰੀ, ਪੂਰਾ ਪ੍ਰੋਟੋਕੋਲ ਕਹਿੰਦਾ ਮੇਰਾ ਬੱਚਿਆਂ ਦਾ ਸੀਗਾ, ਲਿਹਾਜ਼ਾ ਸਾਰਾ ਕੁਝ ਕਰਨਾ ਤੇ ਪੈਣਾ। ਪਰੋਣੇ ਲਈ ਦੇਖਾ ਦੁਕਾ ਪਕੜਨੀਆਂ ਹੁਣ ਜਿਹੜੇ ਬਾਹਰੋਂ ਸਾਰਾ ਕੁਝ ਚੋਣੇ ਵਾਲੇ ਚੌਲ ਆਪਾਂ ਨੂੰ ਨਾਲ ਫੜ ਲੈ ਕੇ ਜਾਣਾ ਚਾਹੀਦਾ ਵਾ। ਅੱਛਾ ਜੀ, ਹਾਂ ਨਹੀਂ ਛੋਟੇ ਛੋਟੇ ਛਿਛੜੇ ਛਿਛੜੇ ਲੈ ਕੇ ਜਾਓ। ਤੋਂ ਹੁੰਦੀਆਂ ਬੋਟੀਆਂ ਭੱਜੇ। ਲੇਕਿਨ ਸਾਜੀ ਮਿੱਠੇ ਦੇ ਚੂਚਿਆਂ ਨੂੰ ਬਿੱਲੀ ਨਹੀਂ ਪੈ ਸਕਦੀ। ਜਦੋਂ ਤੱਕ ਭਾਈ ਬਾਬਰ ਇਹਨਾਂ ਦੇ ਘਰ ਆ ਰਿਹਾ ਨਾ, ਬਿੱਲੀ ਨਹੀਂ ਆ ਸਕਦੀ। ਬਿੱਲੀ ਕੋਈ ਸ਼ੈਰ ਚਿੰਦ ਪਰਿੰਦ ਕੋਈ ਵੀ ਨਹੀਂ ਆਉਂਦਾ। ਜਿੱਥੇ ਬਾਬਰ ਹੁੰਦਾ ਉੱਥੇ ਬਿੱਲੀ ਨਹੀਂ ਹੁੰਦੀ। ਕਾਲੂ ਦੁਆ ਕਰ ਤੈਨੂੰ ਸ਼ੌਰ ਨਾ ਹੋਵੇ, ਤੂੰ ਏਦਾਂ ਭੁਲੇਖੇ ਤੈਨੂੰ ਕਿਸੇ ਨੇ ਚੰਡਾ ਨਹੀਂ ਮਾਰੀ, ਸ਼ੌਰ ਆਗਾ ਤੂੰ ਚੰਡਾ ਖਾ ਲੈਣੀ ਕਿਸੇ ਕੋਲ। ਪੁੱਛੀ ਸਹੀ ਕਹਿੰਦੇ ਆ ਮੈਂ ਤੈਨੂੰ। ਹੁਣ ਅਸੀਂ ਮੈਂ ਰੱਖੇ ਕੁੱਕੜ ਰੱਖੇ, ਕਿਹੜੇ ਕੁੱਕੜ ਰੱਖੇ? 2 ਕੁੱਕੜਾ 5 ਮੁਰਗੀਆਂ ਵਾ। ਲੈ ਐ ਲੈ 13-14 ਤੇਰਾ ਆਂਡੇ ਕੰਪੈਰੀਜ਼ਨ ਬਹੁਤ ਗੰਦਾ ਮਾਠਾ ਵਾ। ਕੰਪੈਰੀਜ਼ਨ ਤੇਰਾ ਸਹੀ ਨਹੀਂ, ਤੇਰਾ ਕੰਪੀਟੀਸ਼ਨ ਹੀ ਸਹੀ ਹੈ। ਉਹ 2 ਮੁਰਗੀਆਂ ਨਹੀਂ ਇਦਾਂ ਹੀ ਹੁੰਦਾ ਵਾ, ਇਦਾਂ ਹੀ ਹੁੰਦਾ ਵਾ। ਹੁਣ ਇੱਕ ਦੋ ਕੁੱਕੜ ਨੇ ਤੇ 6 ਮੁਰਗੀਆਂ ਨੇ, ਇੰਜ ਹੀ ਹੁੰਦਾ। ਉਹਨੇ 5 ਮੁਰਗੇ 2 ਕੁੱਕੜ ਰੱਖੇ ਆ। ਤੇ ਆਹੋ ਯਾਰ ਇਹ ਕੁੱਕੜ ਛੋਟਾ ਇੱਕ ਆਹੋ ਯਾਰ ਇਦਾਂ ਹੀ ਹੁੰਦਾ ਮਿੱਠਾ ਜੀ। ਹੁਣ ਮੇਰੇ ਕੋਲ 3 ਛੂਟੇ ਆ। ਹਾਂ ਹੁਣ ਇੱਕ ਛੂਟਾ ਬੜਾ ਘੁੱਟਿਆ ਜਿਹਾ ਵਾ, ਹਾਂ ਉਹ ਖੁੱਲਦਾ ਹੀ ਨਹੀਂ, ਔਰ ਬਾਜਰਾ ਏਦਾਂ ਖਾਦਾ ਜਿਵੇਂ ਸਾੜੇ ਨੇ ਪਹਿਲੇ ਪੈਸੇ ਫੜਾਏ ਕਿ ਮੇਰਾ ਸੈਟ ਤੇ ਕਰਦੇ ਭਾਈ। ਆਹੋ ਹਾਸੇ ਤੇ ਯਾਰ ਕਿੰਨਾ ਕੁ ਖਾ ਲੈਂਦਾ ਇਹਦਾ ਹਾਲ ਦੇਖੋ ਨਹੀਂ ਯਾਰ। ਗੱਲ ਹਾਲ ਵੀ ਨਹੀਂ ਹੈਗੀ। ਉਹਨੂੰ ਵੀ ਨਿੰਦਨ ਦਿਆ ਉਹਨੂੰ ਵੀ। ਉਸਤਾਦ ਜੀ 50 ਦਾ ਏਦਾਂ ਵੱਜਦਾ ਜਾਂਦਾ। ਮੈਂ ਹੁਣ ਇੰਜ ਨਹੀਂ ਕਰਕੇ 50 ਦਾ ਇੰਨਾ ਕਦੋਂ ਆਉਂਦਾ ਪਤਾ ਨਹੀਂ ਕਦੋਂ। ਉਸਤਾਦ ਜੀ ਐਂਦਾ ਵਾ ਉਹ ਭਾਈ ਬਾਜਰਾ 200 ਰੁਪਏ ਕਿਲੋ ਹੈ ਯਾਰ। ਉਹ ਅੱਲਾ ਦੇ ਬੰਦੇ ਬਾਜਰਾ ਨਹੀਂ ਪਾਈਦਾ, ਇਹਦੀ ਫੀਡ ਮਿਲਦੀ ਆ। ਹਾਂਜੀ ਉਹ 200 ਦੀ ਇੰਨੀ ਕੁ ਮਿਲਦੀ ਆ ਫੀਡ ਤੇ ਬਾਜਰਾ। ਤੇ ਤੈਨੂੰ ਪਤਾ ਕਦੋਂ ਪਾਈਦਾ ਵਾ? ਪੋਟਾ ਨਾਲ ਜ਼ਖਮੀ ਕਰਾ ਲਈ ਚੂਚਿਆਂ ਨਾਲ ਕਿਤੇ। ਛੋੜੇ ਚੂਚੇ ਨੂੰ ਤਾਂ ਫੀਡ ਪਾਈ ਦੀ ਨਹੀਂ। ਉਹ ਭਾਈ ਨਾ ਦੇ ਪੋਟਾ ਇੰਨਾ ਕੁ ਪੋਟਾ ਹੁੰਦਾ, ਤੂੰ ਸਿੱਧਾ ਟੋਟੇ ਖਵਾ ਕੇ ਮੁਰਗਾ ਮਾਰ ਦੇਣਾ ਆਪਣਾ। ਇੰਨਾ ਕੁ ਸ਼ੇਰ ਦਾ ਪੋਟਾ ਐ ਬਿਲਕੁਲ ਝੀਲੀ ਟੈਪ, ਉਹ ਫੀਡ ਮਿਲਦੀ ਨਰਮ ਤਰੀ, ਐ ਖਾ ਕੇ ਨਾ ਉੱਤੋਂ ਪਾਣੀ ਜਿਹਾ ਪੀਂਦੇ ਆ। ਤੈਨੂੰ ਮੁਰਗੀ ਦਾ ਇੱਕ ਹੋਰ ਪਤਾ ਵਾ? ਮੁਰਗੀ ਦੀ ਸਾਇੰਸ ਕੀ ਸੈਂਸ ਦੁਨੀਆ 'ਚ ਸਭ ਤੋਂ ਤੇਜ਼ ਚੀਜ਼ ਹਜ਼ਮ ਕਰਨ ਵਾਲਾ ਮੈਦਾ ਮੁਰਗੀ ਦਾ। ਆ ਪੋਟਾ ਮੁਰਗੀ ਇੱਕੀ ਤੈਵਾ ਹੁੰਦੀਆਂ ਸੀ ਪੋਟੇ ਦੀਆਂ। ਯਾਰ ਮੈਂ ਮੈਦਾ ਕਹਿੰਦੇ ਆ ਹਜ਼ਮ ਕਰਨ ਵਾਲਾ। ਪੋਟਾ ਮੇਦੇ ਨੂੰ ਕਹਿੰਦੇ ਆ ਹਾਂ। ਭਾਜੀ, ਹੋਰ ਪੋਟਾ ਕਿਹਨੂੰ ਕਹਿੰਦੇ ਆ? ਮੈਨੂੰ ਨਹੀਂ ਪਤਾ ਭਰਾਵਾ, ਮੈਂ ਜਾਨਵਰ ਸਿਰਫ ਜਿਹੜੇ ਇੱਥੇ ਨੇ ਨਾ ਉਹਨਾਂ ਦੇ ਬਾਰੇ ਚ ਜਾਣਦਾ। ਤੇ ਇੱਥੇ ਦੀ ਮੁਰਗੀ ਕਿੱਥੇ ਦੀ ਆ? ਨਹੀਂ ਇਸ ਦਫ਼ਤਰ ਤੇ ਤੂੰ ਹੋ ਗਿਆ, ਕਾਲੂ ਹੋ ਗਿਆ। ਬਸ ਠੀਕ ਆ, ਖੁਦ ਹੀ ਕੋਈ ਕਰ ਬੁਲਾਉਣ ਜਿਤਨਾ ਹੀ ਕਰੀ ਜਾ ਬਸ। ਤੁਹਾਡੇ ਤੋਂ ਇਲਾਵਾ ਮੈਂ ਕੁਝ ਦੇਖਿਆ ਹੀ ਨਹੀਂ, ਨਾ ਮੈਨੂੰ ਜਾਨਵਰਾਂ ਦੇ ਬਾਰੇ ਚ ਪਤਾ ਵਾ। ਆਪਣੀ ਕੋਈ ਇਨਫੋਰਮੇਸ਼ਨ। ਮਤਲਬ ਇਹ ਤੂੰ ਕੁੱਤਾ ਤੇਰੇ ਜ਼ਿਹਨ 'ਚ ਆ ਜਾਂ ਬਾਂਦਰ? ਜਾਂ ਤੂੰ ਜਾਨਵਰ ਕਿਹਾ ਨਾ, ਮੈਂ ਕਿਹਾ ਮੈਂ ਕਲੀਅਰ ਤਾਂ ਕਰਾਂ। ਬਾਂਦਰ, ਰਿਛ ਬਾਂਦਰ ਤੇ ਇਧਰ ਬੁਲਡੌਗ। ਹਾਂ ਵੱਡੇ ਭਰਾ ਨੂੰ ਵੁਲਫ ਕਹਿੰਦਾ, ਤੇਰਾ ਕੀ ਰਹਿਣਾ ਸੀ? ਬੁਲ ਵੀ ਕਹਿੰਦੇ ਇੰਗਲਿਸ਼ ਨੂੰ। ਇਹਨੂੰ ਕੀ ਉਹ ਹੈ? ਵੁਲਫ ਭੇੜੀਏ ਨੂੰ ਕਹਿੰਦੇ। ਬਾਂਦਰ ਨੂੰ ਵੁਲਫ ਹੀ ਕਹਿੰਦੇ। ਵੁਲਫ ਡੌਗ। ਹਾਂ, ਵੁਲਫ ਮੌਂਕੀ,
ਵੁਲਫ ਦਾ ਕੁੰਡਲ ਖੁੱਲੇ ਨਾ। ਹਾਂ ਮੈਂ ਤੁਹਾਨੂੰ ਇਸੇ ਤੋਂ ਕਹਿਣ ਡਿਆ ਸੀਗਾ ਗੋਲਫ ਨੂੰ ਛੱਡੋ, ਆ ਪਿਛਲਾ ਜਿਹੜਾ ਏਰੀਆ ਖਾਲੀ ਕਰਾਓ। ਇੱਥੇ ਤੁਸੀਂ 50 ਚੂਚਾ ਵੀ ਤੁਹਾਡਾ ਪੈ ਗਿਆ ਉਸਤਾਦ ਜੀ, ਸੱਤਾ ਹੀ ਕਹਿ ਰਹਾ ਵਾਂ। 50 ਮੁਰਗੀ ਵੱਡੀ ਪਵਾ ਕੇ 50 ਡੇਲੀ ਦੇ ਆਂਡੇ ਆਉਣੇ ਆ ਡੇਲੀ। ਸੱਚੀ ਉਸਤਾਦ ਜੀ, ਤੁਹਾਨੂੰ ਪਤਾ ਵੀ ਲੱਗਣਾ ਕੌਣ ਲੈਣਾ, ਤੁਹਾਨੂੰ ਵਿਜੇ ਦੇ ਦੇਣੀ ਹੈ। ਵਿਜਲ ਗੱਡੀ ਤੁਹਾਡੀ ਬਾਹਰ ਖਲੋਤੀ ਹੋਣੀ, ਸਿਰਫ 50 ਚੂਚਿਆਂ ਨੂੰ ਸਿੱਟੋ। ਮੇਰਾ ਯਾਰ ਆ ਟੋਪੇ ਅਸਰ ਲਿਆਰਾ ਬੈਰਾ ਲਗੇ ਚੂ ਹੂੰ ਡਈ ਉਹਦੇ ਮਾਲਕ ਨੇ ਰੰਗ ਲੈ ਕਹਿੰਦਾ 25 ਚੂਚਿਆਂ ਦਾ ਕੰਮ ਸ਼ੁਰੂ ਕੀਤਾ ਸੀ। ਬਿੱਲੀਆਂ ਵਿੱਚ ਫਿਰਨ ਰਹੀਆਂ, ਕੋਈ ਰੌਲਾ ਨਹੀਂ। ਉਹ ਮੁੰਡਾ ਉਹਦਾ ਕੰਮ ਵਾਲਾ ਬਿੱਲੀ ਕਰਕੇ ਖਾਈਦਾ ਵਾ, ਸੋਹਣੀ ਚੌਲਾਂ ਹੀ ਪਾਉਂਦਾ ਵਾ, ਐਂ ਲੱਗਦਾ ਕਿ ਮੁਰਗਾ ਹੀ ਪਾਇਆ। ਨਹੀਂ ਮੁਰਗੀਆਂ ਤੇ ਬੱਕਰੀ ਇਹ ਲਾਜ਼ਮੀ ਰੱਖਣੀ ਚਾਹੀਦੀ ਘਰ। ਬੱਕਰੀ ਤੇ ਰਹਿਮਤ ਆ, ਰਹਿਮਤ ਹੀ ਹਾਂਜੀ ਬੱਕਰੀ ਰਹਿਮਤ ਆ, ਮਤਲਬ ਬੱਕਰੀ ਅੱਛੀ ਹੈ, ਅੱਛੀ ਸੁਣਨ ਆ, ਦਾ ਰੱਖਣੀ ਚਾਹੀਦੀ ਆ, ਸਵਾਬ ਆ। ਬੱਕਰੀ ਦਾ ਬੜਾ ਫਾਇਦਾ ਹੀ, ਬੱਕਰੀ ਦੁੱਧ ਦਿੰਦੀ ਹੈ। ਯੈਸ। ਠੀਕ ਆ ਜੀ, ਉਸ ਤੋਂ ਬਾਅਦ ਕੋਈ ਨੁਕਸਾਨ ਨਹੀਂ ਇਹਦਾ, ਕੋਈ ਢੋਡਾ ਨਹੀਂ ਮਾਰਨੀਆਂ ਨੇ, ਵੱਢਣਾ ਨਹੀਂ, ਔਰ ਦੇਖਣ 'ਚ ਵੀ ਪਲੀਤ ਵੀ ਨਹੀਂ। ਫਿਰ ਵਾਅਦਾ ਕਰਨਾ ਥਾ ਜੀ ਇਹਨੇ। ਹਾਂਜੀ ਵਾਅਦਾ ਫਿਰ ਕਰਨਾ। ਉਹਨੇ ਬੱਚੇ ਦੇਣੇ ਕੋ ਬੱਕਰੇ। ਬੱਕਰੀ ਬਹੁਤ ਉਹ ਹੁੰਦੀ ਆ, ਉਹ ਜਿਹੜੀ ਉਹਨੂੰ ਕਹਿੰਦੇ ਆ ਨਫਾ ਬਖਸ਼। ਨਫਾ ਬਖਸ਼ ਵੀ ਤੇ ਬਰਕਤ ਵਾਲੀ ਸਾਡੀ। ਬਰਕਤ ਵਾਲੀ। ਬਰਕਤ ਵਾਲੀ, ਹਾਂਜੀ। ਹਾਂ। ਨਹੀਂ ਮੇਰੀ ਖੁਆਇਸ਼ ਹੈ ਮੈਂ ਘਰ ਬੱਕਰੀ ਰੱਖਣੀ, ਲੇਕਿਨ ਉਹ ਛੱਤ ਚੂਚੇ ਨਹੀਂ ਮੱਲੀ ਪਈ ਆ। ਚੂਚੇ ਹੀ ਇਸ ਕਿਸਮ ਦਾ ਉਹ 2 ਚੂਚੇ ਕਿੰਨੀ ਕਿ ਛੱਤ ਮਾਰ ਲਈ ਸਰ, ਉਹਨਾਂ 2 ਨੇ? ਡੱਕਾ ਵਾ, 3 ਚੂਚੇ ਆ। ਆ ਤੇ 5 ਜਣਿਆਂ ਨੇ ਕਿੰਨੀ ਕਿ ਛੱਤ ਮਾਰ ਗੱਲ ਲਈ? ਤਾਂ ਸੁਣੋ, ਖੁੱਡਾ ਛੋਟਾ ਹੁਣ ਵੱਡਾ ਐਡਾ ਐਡਾ। ਛੱਤ ਨਾਲ ਲੈ ਕੇ ਜਾ ਉੱਤੋਂ ਵੀ ਲੈ ਜਾਂਦੀ ਉਹ ਆ ਕੇ ਚੀਜ਼ ਇੱਕ ਸਰ ਉੱਤੋਂ ਆ ਹੀ ਨਹੀਂ ਸਕਦੇ। ਇੱਲ ਚੀਲ। ਨਹੀਂ ਨਹੀਂ ਉਹ ਓਏ ਤੇਰੀ ਸੋਚ ਆ। ਇਹ ਉੱਪਰੋਂ ਸ਼ਤਾਤ ਦਾ ਸ਼ਤਾਉ ਤੋਂ ਉੱਪਰ ਅੱਛਾ ਫੇਰ ਠੀਕ ਹੈ। ਹੁਣ ਐਡਾ ਖੁੱਡਾ ਬਣਾਉਣਾ ਵਾ। ਡੱਕਾ ਜਿਹੜੀਆਂ ਛੋਟੇ ਖੁੱਡੇ ਚ ਰਹਿਣੀਆਂ, ਇਹ ਉਹਨਾਂ ਨੇਚਰ ਹੀ ਮਿਲ ਰਹੀ ਉਹਨਾਂ ਦੀ। ਉਹਨਾਂ ਦਾ ਖੁੱਡਾ ਬਣਵਾ ਕੇ ਅੰਦਰ ਉਹਨਾਂ ਦੇ ਛੋਟੇ ਛੋਟੇ ਕੀਸੀਆਂ ਵੀ ਬਣਾ ਨਿੱਕੀ ਨਿੱਕੀਆਂ ਪਲੇਲੈਂਡ। ਲੱਕੜੀ। ਹਾਂ ਉਹਨਾਂ ਦਾ ਨੁੱਕਰ 'ਚ ਪਲੇਲੈਂਡ ਬਣਾ। ਸਾਰੀ ਪਰਸੋਂ ਆਇਆ ਮੇਰੇ ਕੋਲ ਜਿਹੜਾ ਖੁੱਡਾ ਨਗਾਰ ਹੈ ਨਾ, ਖੁੱਡੇ ਦਾ ਸਟਰਕਚਰ ਬਣਾ ਕੇ ਦਿੱਤਾ ਵਾ। ਹਾਂ ਖੁੱਡਾ ਨਗਾਰ ਕਾਇਦਾ ਬਣਾ ਕੇ ਦਿੱਤਾ ਵਾ, ਸਟਰਕਚਰ ਵਾਲਾ ਵਾ। ਉਹ ਤਾਂ ਇੱਟਾਂ ਦਾ ਹੁਣ ਬਣਾ ਤੁਹਾਨੂੰ ਮਿੱਟੀ ਦਾ। ਬਤਕਾਂ ਔਰ ਡੱਕਾਂ ਦੀ ਡੱਕਾਂ ਔਰ ਮੁਰਗੀਆਂ ਦੀ ਨੇਚਰ ਦੀ ਬਦਲ ਮਿਲ ਰਹੀ। ਉਹਨਾਂ ਦਾ ਸੌਣ ਦਾ ਟਾਈਮ ਹੁੰਦਾ, ਬਤਕਾਂ ਦੇ ਉਹਨਾਂ ਆਰਾਮ ਕਰਨਾ ਹੁੰਦਾ, ਉਹ ਖੱਪ ਪਾਉਂਦੇ ਹੁੰਦੇ। ਮੈਂ ਬਹਿ ਕੇ ਸਾਰਾ ਦਿਨ ਇਹੀ ਦੇਖਦਾ ਵਾਂ ਵੀ ਇਹਦਾ ਕੀ ਚੱਲ ਕੀ ਰਿਹਾ ਵਾ, ਕਿਸ ਹਿਸਟਰੀ ਨਹੀਂ ਮੈਚ ਹੋ ਰਹੀ। ਹੁਣ ਦੀ ਫੀਲ ਨਹੀਂ ਮੈਚ ਹੋ ਰਹੀ। ਯਾਰ ਤੇਰੀ ਕਿਹੜੀ ਘਰ ਦੀ ਨੁੱਕਰ ਜਿਹੜੀ ਕਾਰਾਮਦਰੀ ਹੈਗੀ, ਇੱਕ ਮਿਸਾਲ ਆ, ਉਹ ਤੇ ਕੋਈ ਸ਼ੈ ਨਹੀਂ ਪਈ ਹੈਗੀ। ਬਾਹਰ ਸਾਰੀਆਂ ਓਕੇ ਆ, ਸਾਰੀਆਂ ਓਕੇ ਆ। ਨੁੱਕਰ ਤੇ ਇਹਦਾ ਚਰਿਸਮਾ ਜਿਹਾ ਰੱਖ ਕੇ ਇੱਟਾਂ ਨਹੀਂ ਲਿਆ, ਕਾਲੂ ਮਿੱਟੀ ਜੀ। ਲਿਆ, ਗੱਲ ਸੁਣ ਲਾ, ਥੱਲੇ ਤੂੜੀ ਪਾ ਕੇ। ਔਰ ਤੂੰ ਪਾਗਲ ਬੰਦਾ ਵਾ, ਤੇਰੇ ਕਹਿੰਦੇ ਕਿੱਥੇ ਦਾ ਮਸ਼ਵਰਾ। ਮੇਰੇ ਆਪਣਾ ਕਜ਼ੇਰਾ ਸਿਆਪ ਬੜੇ ਵੱਡੇ ਸਿਆਸਤ ਮੈਂ ਆਪਣੇ ਜਿੱਦਾਂ ਖੁੱਡਾ ਬਣਾਇਆ ਹੈ ਘਰੇ ਵਿੱਚ ਤੂੰ ਤਾਂ ਕੁੱਕੜੀਆਂ ਪਾਗਲ ਆ, ਤੂੰ ਤਾਂ ਛੱਤ ਬਾਉਂਡ ਕੀਤੀ ਹੋਈ ਆ। ਉੱਥੇ ਕੋਈ ਪਰੌਣਾ ਪਾਇਆ ਹੋਵੇ ਦੋਵਾਂ ਦਵੇ ਲੈ ਆਪਣੇ ਜਿਹੜਾ। ਦਿਲ ਕਦੇ ਬੱਕਰੀ ਖਿਲਾਰ ਲਾ ਵਿੱਚ ਉਹਦੇ। ਮੈਂ ਹੁਣ ਤੁਹਾਨੂੰ ਦੱਸਿਆ ਸੀ ਕਿ ਮੈਂ ਸੈਕੀ ਸਮਝ ਗਿਆ ਕਿ ਡੱਕਾਂ ਦੀ ਔਰ ਚੂਸ਼ਿਆਂ ਦੀ ਮੈਂ ਬਹਿ ਕੇ ਦੇਖਿਆ ਨਿੱਥਿਆ ਪੂਰਾ। ਇਹਨੂੰ ਨੇਚਰ ਨਹੀਂ ਮਿਲਦੀ। ਉਹ ਬਤਖਾਂ ਬੇਸਿਕਲੀ ਗੰਦ 'ਚ ਜ਼ਿਆਦਾ ਕੁਝ ਰਹਿੰਦੀ ਨੇ, ਕਰਕੇ ਗੰਦ ਖਾਣਾ, ਗਾਰਾ ਸਾਡੇ ਖਾਣਾ। ਘਰ ਖੁਸ਼ ਹੋ ਬਸ। ਨਹੀਂ ਖਾਂਦੀਆਂ ਗੰਦ ਵਾ। ਨਹੀਂ ਖੁਸ਼ ਨੇ ਕਿ ਸੈਡ ਨੇ? ਓਏ on ਨਾ ਬਹਿ ਕੇ ਖਾਂਦੀਆਂ ਵਾ ਉਹ। ਭਾਜੀ ਮੈਂ ਜੀ ਕਰਕੇ ਮਰੂਦ ਸੁੱਟਿਆ ਵਾ ਕੱਟ ਕੇ, ਚੂਚੇ ਮਰੂਦ ਨੂੰ ਪੈ ਗਏ, ਬਤਖ ਨਹੀਂ ਪਈ। ਮੈਂ ਉੱਥੇ ਮੈਂ ਮਿੱਠਾ ਜੀ ਕੋ ਲੌਜਿਕ ਆ, ਜਿੱਦਾਂ ਮਾਰਕੂਨੀ ਨੇ ਸੀ ਕਿਹਾ ਵੀ ਸੇਬ ਤਲੇ ਕਿਉਂ ਆਇਆ, ਮੈਂ ਕਿਹਾ ਇਹ ਲੌਜਿਕ ਆ। ਮਾਰਕੋ ਨੇ ਦਿੱਤੀ ਕਿਆ ਯਾਰ। ਤੇ ਫਿਰ ਮੈਂ ਭਾਜੀ ਵਾਸ਼ਰੂਮ ਭੱਜ ਗਏ, ਵਾਸ਼ਰੂਮ ਸੋਹਣਾ ਜੀ ਕਰਕੇ ਪਾਣੀ ਪੂਣੀ ਪੀ ਕੇ ਨਾ ਤੇ ਪੈ ਗਏ। ਮੈਂ ਕਿਹਾ ਨਹੀਂ ਬਈ ਕੂੜਾ ਫੋੜਨ ਡਈਆਂ, ਕੂੜੇ 'ਚ ਵੜ ਗਈ ਬਤਖਾਂ। ਮੈਂ ਕਿਹਾ ਨਹੀਂ ਗੰਦ 'ਚ ਹੀ ਜਾਣਾ ਵਾ, ਕੋਈ ਰੌਲਾ ਨਹੀਂ। ਮਿੱਠੇ ਉਹਦਾ ਵੀ ਤੈਨੂੰ ਫਾਇਦਾ ਵਾ, ਉਹ ਸੁੰਡੀਆਂ ਸਾਰਾ ਘਰੋਂ ਖਾਈ ਜਾਂਦੀਆਂ ਵਾ, ਤਾਂ ਕਿ ਤੇਰੇ ਬੱਚਿਆਂ ਨੂੰ ਪੈਰ। ਇੱਕ ਮਿਸਾਲ ਹੈ, ਜਦੋਂ ਬੱਚੇ ਨੇ ਫੜ ਲਈ ਨਾ ਸੁੰਡੀ, ਉਹ ਇਬਰਾਹੀਮ ਆ ਅੱਲਾਹ ਸੁੰਡੀਆਂ ਸਾਲੇ ਮੇਰੇ ਘਰੋਂ ਕਿਤੇ ਮੈਂ ਪੈਕਟ ਖੋਲਿਆ ਵਾ। ਉਹ ਟਿੱਡੀਆਂ ਸੁੰਡੀਆਂ ਕਿਰਲੀਆਂ ਕੀੜੇ ਮਕੌੜੇ ਬਹੁਤ ਹੁੰਦੇ ਘਰਾਂ 'ਚ। ਆਪਾਂ ਮੱਕੜ, ਉਹ ਉੱਥੇ ਕਿਰਲੀ ਹੁੰਦੀ ਬਤਖ, ਹੁਣ ਉੱਥੇ ਕਿਤੇ ਜਾਓਗੇ। ਆਪਾਂ ਮੱਕੜ ਜਿਹੜੇ ਆ, ਉਹ ਬਾਲਾਂ ਵਾਲੇ ਜਿਹੜੇ ਹੁੰਦੇ ਆ, ਉਹ ਜਿਹੜੇ ਲਾਈਟਾਂ 'ਚ ਵੱਜ ਕੇ ਡਿੱਗਦੇ, ਉਹ ਸਾਲਣ 'ਚ ਵੀ ਪੈ ਜਾਂਦੇ ਆ। ਓਕੇ ਉਹ ਡਿੰਗਾ ਜਹਾਜ਼। ਨਿੱਕੇ ਨਿੱਕੇ ਨਾ ਮਗਰ ਬੜਾ ਤੁਰਦੀਆਂ। ਹਾਂ ਜਿੱਧਰ ਨੂੰ ਮੈਂ ਜਾਣਾ ਨਾ ਮਗਰ ਆਹ ਤੁਰਦੀਆਂ ਬਹੁਤ ਸੋਹਣੀਆਂ। ਆ ਦੋਵੇਂ ਕਤਾਰ 'ਚ, ਦੋਵਾਂ ਦੀ ਕਤਾਰ ਲੱਗੀ ਵੱਡੀ ਅੰਮਾ ਟਿਆ। ਤੇ ਚੂਚਾ ਇੱਥੇ ਬੈਠਾ ਹੁੰਦਾ ਵਾ, ਬਤਖ ਥੱਲੇ ਬੈਠੀ ਹੁੰਦੀ। ਨਹੀਂ ਤਾਂ ਉਹ ਬਤਕਾਂ ਨੂੰ ਪਾਣੀ ਨਹੀਂ ਛੱਡਦਾ ਵਾ ਘਰ ਪਰ ਟੱਪ ਦੇ ਵਿੱਚ। ਛੱਡੀ ਉਹ ਪਹਿਲੇ ਦਿਨ ਹਲੇ 3 ਦਿਨ ਦਾ ਬੱਚਾ ਸੀ ਬਤਖ ਦਾ। ਮੈਂ ਵੇਗਣ ਨੂੰ ਕਿਹਾ ਪਾਣੀ ਕੁਛ ਨਹੀਂ, ਪਾਣੀ ਛੱਡ। ਉਹਨੇ ਟੱਪ ਭਰ ਕੇ ਪਹਿਲਾ ਬਤਕਾ ਸੁੱਟਿਆ, ਨਿਕਾ 3 ਦਿਨ ਬੱਚੇ ਉਹਦੀ ਬਾਜੀ ਪੈ ਗਈ ਅੰਦਰ। ਉਹ ਤਿੰਨਾਂ ਦਿਨਾਂ ਦਾ ਸੁੱਟਤਾ ਮੈਂ ਵਿੱਚ। ਉਹ ਅੰਦਰ ਮੈਂ ਕਿਹਾ ਕੱਢ ਕੇ ਮਰ ਗਿਆ। ਮੈਂ ਕਿਹਾ ਹਲ ਤੱਕ ਤੈਰਦਾ ਵੀ ਨਹੀਂ ਆਉਂਦਾ, ਚੱਪੂ ਜਿਵੇਂ ਕਿ ਐਵੇਂ ਪਾਏ ਆ, ਉਹਨੂੰ ਕੱਢ ਬਾਹਰ ਕੱਢਿਆ ਤੇ ਬਾਹਰ ਦੀ ਬਿਲਕੁਲ ਹੀ ਗੁੱਲੀ ਜਿਹੀ ਬਣ ਗਿਆ। ਚੱਪੂ ਜੇ ਸਤਾਰੀ ਧੁੱਪੇ ਬਿਠਾ ਧੁੱਪੇ ਕਰੀ। ਮੈਂ ਕਿਹਾ ਗਿਆ ਹੀ, ਮੈਂ ਕਹਿੰਦਾ ਪਿੱਛੋਂ ਨਿਕਲਣਾ ਹੀ ਤੇ ਪਿੱਛੇ ਹੱਥ ਰੱਖ ਦਿਆ। ਹਾਂ ਜੀ, ਉਹ ਮਾਵਾਂ ਉਹਨਾਂ ਦੀਆਂ ਸਿਖਾਉਂਦੀਆਂ ਨੇ। ਮਾਵਾਂ ਨੂੰ ਪਤਾ ਹੁੰਦਾ ਕਦੋਂ ਇਹਨੂੰ ਮੈਂ, ਉਹ ਉੱਤੋਂ ਨਹੀਂ ਧੱਕਾ ਦੇ ਦਿੰਦੀ ਆਪਣੇ ਬੱਚੇ ਨੂੰ। ਜਿਹੜੇ ਪਰਿੰਦੇ ਆ, ਜਦੋਂ ਨੂੰ ਪਤਾ ਲੱਗਦਾ ਕਿ ਇਹਦੇ ਪਾਰ ਆ ਗਏ, ਸਾਰਾ ਕੁਝ ਹੋ ਗਿਆ, ਨਿੱਕੇ ਨਿੱਕੇ ਪਾਰ ਆ ਗਏ ਨੇ, ਉੱਤੋਂ ਛਾਲ ਮਾਰ ਦਿੰਦੇ ਨੇ। ਉਹ ਉੱਤੋਂ ਕਿੰਨੀ ਉੱਤੋਂ ਫਿਰ ਉਹ ਥੱਲੇ ਆਉਂਦੇ ਆ, ਫਿਰ ਆਪ ਨਾਲ ਮਗਰ ਉਹ ਫਿਰਦੀਆਂ ਨੇ। ਭਾਈ ਉਹ ਮਾਂ ਪਿਓ ਫਿਰ ਮਾਂ ਪਿਓ ਹੀ। ਹੁਣ ਡੱਕ ਕੇ ਆਇਆ ਵਾ ਕਿ ਹੁੱਲੀ? ਨਹੀਂ, ਉਹਨੂੰ ਸਵੇਰੇ 2 ਘੰਟੇ ਆਉਣ ਫਰਾਉਂਦਾ ਹੁੰਦਾ ਵਾ,
ਉੱਪਰ ਫਿਰ ਜਦੋਂ ਅਸੀਂ ਖਾਣਾ ਨਾਸ਼ਤਾ ਕਰਦੇ ਨਾ ਪਰਾਲੀ ਦਾ ਫਿਰ ਬੰਦ ਕਰਕੇ ਛਾਵੇਂ ਰੱਖ ਕੇ ਪਾਣੀ ਪੂਣੀ ਪਾ ਕੇ ਹੱਥ 'ਚ ਐ ਤੂੰ ਹਲਕਾ ਹਲਕਾ ਉਹ ਸੱਚੀ ਪਹਿਲੇ 2 ਦਿਨ ਤੋਂ ਕੰਬੀ ਇੱਕ ਪੀਲੀ ਇੱਕ ਕਾਲੀ ਆ ਜਿਹੜੀ ਪੀਲੀ ਆ ਨਾ ਕਮਜ਼ੋਰ ਸੀਗੀ ਉਹ ਹਲਕੀ ਜੀ ਨਾ ਤੇ ਬੱਚੇ ਹੁਣ ਇਬਰਾਹੀਮ ਮੇਰਾ ਛੋਟਾ ਉਹ ਕਿ ਐ ਕਰੇ ਕਿ ਬਾਬਾ ਮੈਂ ਡੱਕ ਫੜੀ ਮੈਂ ਡੱਕ ਫੜਾਤੀ ਮੈਨੂੰ ਕੀ ਪਤਾ ਸੀ ਮੈਨੂੰ ਘੁੱਟ ਕੇ ਪੋਟਾ ਵੱਡਾ ਕਰ ਦੇਣਾ ਉਹ ਜਿੱਦਾਂ ਨਹੀਂ ਕਰੇ ਪਕਾਨਾ ਨਹੀਂ ਕੁੜੀ ਦਾ ਪੋਟਾ ਤੂੰ ਐ ਬੰਦ ਮੈਂ ਛੱਡੋ ਗਈ ਉਹ ਛੱਡੋ ਚੱਲ ਉਹ ਜਿਹਦਾ ਪਕਾਨਾ ਨਹੀਂ ਫੁੱਲ ਜਾਂਦਾ ਪੋਟਾ ਫੁੱਲ ਗਿਆ ਉਹ ਮੈਂ ਕਿਹਾ ਮਰ ਗਈ ਤੇ 3-4 ਘੰਟੇ ਡੱਕ ਹੋਣੀ ਉੱਥੇ ਪਈਆਂ ਰਹੀਆਂ ਮੈਂ ਕਹਿੰਦਾ ਗਈ ਬਈ ਇਹਦੀ ਬਾਤ ਹੀ ਪੈ ਗਈ ਆ ਇਹ ਹੁਣ ਮੈਨੂੰ ਵੀ ਕਿਤੇ ਦਿਖਾਉਣੀ ਪੈਣੀ ਯਾਰ ਇਹ ਲੇਕਿਨ ਮੈਂ ਘਰ ਕੰਮ ਤੇ ਹੈਗਾ ਬੇਗਮ ਕਰੀ ਆਪੇ ਹੋ ਅਸੀਂ ਕਿਸੇ ਨੇ ਪੁੱਛਿਆ ਢੀਠ ਹੋ ਕੇ ਉੱਠ ਗਈ ਅਸੀਂ ਕਿਸੇ ਨੇ ਪੁੱਛਿਆ ਵੀ ਢੀਠ ਹੋ ਕੇ ਉੱਠ ਪਈ ਹਾਂ ਤੇ ਮਗਰ ਆਉਂਦੇ ਵੀ ਬਾਜ ਨਾ ਪਾਓ ਮੈਨੂੰ ਤੈਨੂੰ ਮੈਂ ਲੈ ਲਿਆ ਦਵਾਂ ਲੈ ਲਈ ਉੱਥੋਂ ਸਾਜ ਨੂੰ ਲੈ ਜਾਂਦਾ ਮੈਂ ਬਾਤਾਂ ਕਰ ਉਹਦਾ ਯਾਰ ਲੈ ਲੀਆਂ ਸਾਰਾ ਕੁਝ ਨਿਜ਼ਾਮ ਉਹ ਅੱਲਾ ਤੇ ਆ ਬੰਦਿਆ ਇਹਨਾਂ ਚੀਜ਼ਾਂ ਦੇ ਇੱਕ ਜੀ ਚਾਹੀਦਾ ਹੁੰਦਾ ਮੁਸਤਸਕਸ ਕੀ ਉਹ ਬੇਗਮ 2 ਬੱਚੇ ਸਾਂਭਣ ਦੀ ਰੋਟੀ ਉਹ ਕਿਸ ਤੇ ਮਿਸ ਕਿਸਮ ਦੀ ਜਿੱਦਣ ਮਸ਼ੀਨ ਲਾਈ ਹੋਵੇ ਉਦੋਂ ਜੰਗ ਹੁੰਦੀ ਆ ਰੋਟੀ ਬਾਹਰੋਂ ਖਾ ਕੇ ਆਉਣੀ ਆ ਹੁਣ ਤਾਂ ਪੱਠੇ ਘਰ ਦੇ ਜਾਂਦੇ ਆ ਟਾਲਾਂ ਵਾਲੇ ਤੂੰ ਕਹਿੰਦਾ ਵਾ ਭਾਈ ਉਦੋਂ ਤਾਂ ਜੰਗ ਹੁੰਦੀ ਨਹੀਂ ਉਹੀ। ਜਿੱਦਣ ਮਸ਼ੀਨ ਨਾਲ ਲਾਉਣੀ ਨਾ। ਗੁਫ਼ਤਗੂ ਵਾਲੀ ਜੰਗ ਹੋ ਜਾਂਦੀ ਹੈ ਹੱਥੋਂ ਪਹਿਲੇ ਹੁੰਦੇ ਹੁਣ ਬੱਕਰੀ ਮੀਂਗਣ ਬਾਈ ਦਾ ਖਲਾਰਾ ਬਹੁਤ ਦਿਲ ਕਰੇ ਉਹਦਾ ਸਿਕੜਾ ਯਾਰ ਮੇਦਾ ਫੜ ਲੈਣਾ ਜਾਂ ਉਹਦੀ ਜ਼ੁਬਾਨ ਫੜ ਲੈਣ ਬੱਕਰੀ ਦੀ ਇੰਜ ਕਰਦੀ ਜੇ ਕਿਸੇ ਨੇ ਠੀਕ ਪੈਂਦੀ ਮੁੱਠੀ ਮਾਰੀ ਬੱਕਰੀ ਮੀਂਗਣ ਬਹੁਤ ਦੂਰ ਤੱਕ ਕੁਛ ਨਹੀਂ। ਬੋਤਲ ਕੱਟ ਕੇ 1.5 ਲੀਟਰ ਵਾਲੀ ਕੱਟ ਕੇ ਥਲੜਾ ਹਿੱਸਾ ਉਹਦੇ ਪਿੱਛੇ ਬੰਨ ਦਿਓ ਮਿੰਗਣ ਉਹਦੇ ਚ ਦੇ ਬਾਜੀ ਉਹ ਤਾਂ ਇੱਕ ਟਾਈਮ ਦੀ ਨਹੀਂ ਮੀਂਗਣ ਔਰ ਮੀਂਗਣ ਵੱਜ ਕੇ ਪੁੱਛੀਆਂ ਬਹੁਤ ਵੱਜਦੀਆਂ ਮੀਂਗਣ ਪਿੱਛੇ ਚੱਲਦੀ ਪੇਟੀ ਤੇ ਵੱਜ ਮੈਂ ਦੇਖਿਆ ਅਸੀਂ ਬੱਕਰੀਆਂ ਰੱਖੀਆਂ ਹੁੰਦੇ ਸੀਗਾ ਉਹ ਫਿਰ ਆਏ ਗਏ ਨਾ ਟਾਇਰ ਨਾਲ ਚਿਮੜ ਗਈ ਮੀਂਗਣ ਪੈਰ ਨਾਲ ਚਿਮੜ ਗਈ ਹੁਣ ਬੱਚੇ ਤੁਰੇ ਜਾਣੇ ਬੱਚੇ ਜੋਗੇ ਖਾਲੀ ਮੀਂਗਣ ਇਹ ਤਾਂ ਉਹ ਨਿੱਕੇ ਬੱਚੇ ਨਾ ਫਿਰਦੇ ਆ ਉਹ ਤੇਰੇ ਬੱਚੇ ਹੀ ਖਾਂਦੇ ਹੁਣ ਮੈਂ ਨੂੰ ਦੱਸਦਾ ਤੁਸੀਂ ਰਾਤ ਨੂੰ ਅਚਾਨਕ ਉੱਠੇ ਆ ਨਾ ਮੀਂਗਣ ਚਮਕਦੀ ਬਹੁਤ ਲੈਟ ਦੇ ਵਿੱਚ ਐਂ ਲੱਗਦਾ ਹੁੰਦਾ ਵੀ ਯਾਰ ਕਿਤੇ ਯਾਰ ਬਸ ਕਰਦੇ ਯਾਰ ਗੱਦਿਆ ਤੂੰ ਕੀ ਕਰਨੇ ਆ ਨਹੀਂ। ਇਹਦਾ ਤਾਂ ਸਾਲੇ ਦਾ ਜਿੱਧਰ ਲੋਰ ਹੁੰਦਾ ਉਧਰ ਫਿਰ ਸ਼ੁਰੂ ਹੀ ਹੋ ਜਾਂਦਾ ਫਿਰ ਇਹਨੂੰ ਚੁੱਪ ਕਰਾਉਣਾ ਪੈਂਦਾ ਸੱਚੀ ਸਾਜੀ ਸਰਾਲ ਚੱਲ ਉੱਠਣਾ ਮੀਂਗਣ ਚਮਕਦੀ ਬਹੁਤ ਹੈ ਅਸਲੇ ਨੇ ਹਟਣਾ ਨਹੀਂ ਸੀ ਮੈਂ ਵੈਸਨ ਨੂੰ ਨਾ ਭੇਜਦਾ ਇਹ ਕੁੱਟਿਆ ਬੈਠਾ ਤੇ ਜੋ ਜਿਹਦੇ ਜ਼ਿਹਨ ਚ ਆ ਰਿਹਾ ਸੀ ਮੈਂ ਕਿਹਾ ਯਾਰ ਚੱਲ ਜਾ ਯਾਰ ਫੈਸਲ ਚੱਲ ਜਾ ਤੇ ਲੜਾਈ ਹੋਣੀ ਸੀ ਲੜਾਈ ਹੋ ਬਣੀ ਉਹਨੇ ਕੁੱਟਣ ਲੱਗ ਉਹਨੂੰ ਪੜਾ ਵਾਕਈ ਗੁੱਸੇ ਸੀਗਾ ਭਾ ਫੈਸਲ ਟੋਕ ਲਿਆ ਅਸੀਂ ਬਾਹਰ ਬੈਠੇ ਸੀ ਤੇ ਉਹਨੇ ਆਂਦੇ ਕਹਿੰਦੇ ਕਿ ਯਾਰ ਮੇਰਾ ਹੈਪੀ ਬਹੁਤ ਬਿਮਾਰ ਆ ਪਤਾ ਕਰੋ ਪਹਿਲੇ ਮਰਿਆ ਵੀ ਦਿਲ ਕਰੇ ਨੇ ਕਿਤੇ ਜਾਣਾ ਹੋਵੇ ਨਹੀਂ ਉਸੇ ਨਿਕਾਲ ਇੱਕ ਨਾ ਬੁਝੀ ਉਹ ਜਾਂਦੇ ਨੇ ਪਾਰਪੁਰ ਬਾਸ਼ ਹੋ ਗਿਆ ਹੈਪੀ ਟੁਰ ਗਿਆ ਜੀ ਫਿਰ ਮੁੜ ਕੇ ਤੁਹਾਡੇ ਘਰ ਦੁੱਧ ਹੈਂਦੀ ਕੋ ਮਸਾਲਾ ਤੋਂ ਕੰਮ ਤੇ ਆ ਗਿਆ ਪਿੱਛੋਂ ਮਹਿਮਾਨ ਆ ਗਏ ਹੋਣਾ ਭਰਜਾਈ ਦੇ ਆਏ ਚੋ ਕੇ ਦੋ ਯਾਰ ਬੱਕਰੀ ਦੀਆਂ ਬੜੀਆਂ ਬੜੇ ਫਾਇਦੇ ਆ ਉਹਦੇ ਬੜੇ ਫਾਇਦੇ ਆ ਬੱਕਰੀ ਬੜੀ ਇੱਕ ਅੱਛਾ ਜਾਨਵਰ ਰੱਖਣਾ ਚਾਹੀਦਾ ਮੈਨੂੰ ਪਰਸਨਲੀ ਪਸੰਦ ਵਾ ਉਹਦੇ ਵਾਸਤੇ ਜਗ੍ਹਾ ਚਾਹੀਦੀ ਕੱਚੀ ਮਿੱਟੀ ਹੋਵੇ ਟੰਕੂਲਾ ਨਹੀਂ ਆਉਂਦਾ ਯਾਰ ਮੈਨੂੰ ਇਹ ਦੱਸੋ ਵੀ ਹੁਣ ਅਸੀਂ ਇੱਥੇ ਕੀ ਕਰਨਾ ਵਾ ਮਤਲਬ ਹਿਸਾਬ ਕਿਤਾਬ ਕਿਦਾਂ ਕਰਨਾ ਇੱਥੇ ਤੁਸੀਂ ਚੁੱਪ ਕਰਕੇ ਆਨਲਾਈਨ ਇੱਕ ਦੇਗ ਮੰਗਾ ਕੇ ਭੇਜ ਦਿਓ ਉਹਨਾਂ ਦੇ ਘਰ ਬਸ ਤੁਸੀਂ ਕੁਝ ਨਹੀਂ ਕਰਨਾ ਨਹੀਂ ਅਸੀਂ ਇੱਥੇ ਕਰੀਏ ਨਾ ਕੁਝ ਉਹਦੀ ਯਾਦ ਚ ਕੁੱਤੇ ਦੀ ਰੀਲ ਹੁੰਦੇ ਪਿੱਛੇ ਸਾਰੀ ਉਹਦੀਆਂ ਕੋਈ ਵੀਡੀਓਜ਼ ਪਈ ਹੋਵੇ ਉਹ ਚਲਾਉਂਦੇ ਆ ਸ਼ਮੇ ਰੋਸ਼ਨ ਕਰ ਦਈਏ ਹਾਂ ਕੋਈ ਇਦਾਂ ਦਾ ਹਿਸਾਬ ਕਿਤਾਬ ਕਰੋ ਇੱਥੇ ਨਾਲੇ ਫੁੱਲ ਰੱਖਦੇ ਨਾਲੇ ਸ਼ਮੇ ਰੋਸ਼ਨ ਕਰਦੇ ਹੈ ਹਾਂ ਜਿੱਦਾਂ ਐਂਡ ਤੇ ਉਹਦੇ ਉਹ ਕੁੱਤੇ ਦੀ ਕਬਰ ਤੇ ਫੁੱਲ ਨਹੀਂ ਰੱਖ ਜਿਹਦਾ ਕੁੱਤਾ ਰੱਖ ਕੇ ਹੁੰਦਾ ਸੀ ਜੈਕੀ ਸ਼ੇਰਫ ਦੀ ਕਬਰ ਤੇ ਹਾਂਜੀ ਇਹ ਹੁਣ ਕੁੱਤਾ ਤੇਰੀ ਮਿਹਰਬਾਨੀਆਂ 'ਚ ਨਾ ਮੂੰਹ 'ਚ ਫੁੱਲ ਲਿਜਾ ਕੇ ਤੇ ਉਹਦੀ ਕਬਰ ਤੇ ਰੱਖ ਕੇ ਹੁੰਦਾ ਸੀ ਹੁਣ ਇੱਕ ਗੂੰਗਾ ਵੀ ਲੱਭਣਾ ਪੈਣਾ ਗੂੰਗਾ ਗੂੰਗੀ ਲੇਕਿਨ ਹੁਣ ਤੁਸੀਂ ਇਹ ਤੁਹਾਡਾ ਉਲਟ ਹਿਸਾਬ ਚੱਲ ਰਿਹਾ ਹੁਣ ਤੁਸੀਂ ਜਾ ਕੇ ਉਹਦੀ ਕਬਰ ਤੇ ਰੱਖ ਕੇ ਆਉਣਾ ਅਸੀਂ ਵੀ ਮੂੰਹ ਚ ਪਾ ਕੇ ਲੈ ਗਏ ਨੇ ਫੁੱਲ ਹੱਥ ਨਾਲ ਕਿਤੇ ਮਨ ਤਾਜ ਪੈਣਾ ਨੇ ਉਹ ਯਾਰ ਕੁੱਤਾ ਜਿੱਦਾਂ ਕਰਦਾ ਵਾ ਉਦਾਂ ਕਰਨਾ ਨਹੀਂ ਪੈਣਾ ਆਪਾਂ ਨੂੰ ਯਾਰ ਤੂੰ ਤੇ ਨਹੀਂ ਨਾ ਉਹ ਸੀ ਨਹੀਂ ਉਸਤਾਦ ਜੀ ਹਾਂ ਤੂੰ ਨਹੀਂਗਾ ਲੇਕਿਨ ਜਿਹਨੇ ਇੰਨੀ ਕੌਨਫੀਡੈਂਸ ਨਾਲ ਕਹਿਤਾ ਹੋ ਸਕਦਾ ਉਹਦਾ ਜ਼ਿਹਨ ਹੋਣਾ ਹਾਂ ਤੂੰ ਐਵੇਂ ਉਹਨੂੰ ਉਹਦੇ ਤੋਂ ਕਰੀ ਜਾ ਰਿਹਾ ਤੂੰ ਗੋਪੀ ਗੂੰਗਾ ਵਾ ਤੂੰ ਜੈਕੀ ਸ਼ਰੇਫ ਨਾ ਬਣ ਹੁਣ ਜਿਹੜੇ ਕੁੱਤੇ ਕਿਹੜੇ ਕੁੱਤੇ ਨੂੰ ਕਹਿਣਾ ਵਾ ਵੀ ਆ ਜਾਓ ਤੂੰ ਆ ਜੀ ਨਾ ਬਾਕੀਆਂ ਨੂੰ ਦੇਖੀ ਉਹ ਜਾਏਗਾ ਅਸੀਂ ਤਾਂ ਘਰ ਦੇ ਜੀਆਂ ਤਾਂ ਆ ਬਸ ਜਾਣਾ ਤੂੰ ਕੌਣ ਜੀ ਸਾਡੀ ਹੁਣ ਇਹ ਹੈ ਕਿ 3-4 ਦਿਨ ਦਾ ਨਾ ਜਿਹੜਾ ਬਸ ਸੋਗ ਦਾ ਐਲਾਨ ਕੀਤਾ ਜਾਏ ਰਿਬਨ ਬੰਨਿਆ ਜਾਵੇ ਮੋਢੇ ਤੇ ਡੌਗੀ ਨਾਈਟ ਮਨਾਈ ਜਾਵੇ ਕਾਲੀ ਪੱਟੀ ਬੰਨੀ ਜਾਵੇ ਮੋਢਿਆਂ ਤੇ ਬਿਲਕੁਲ ਡੋਲਿਆਂ ਤੇ ਅਮਨ ਦੀ ਸ਼ਮਾ ਦੇ ਰੋਸ਼ਨ ਕੀਤੀ ਜਾਵੇ ਤੇ ਉਹਦੀ ਯਾਦ 'ਚ ਸ਼ਮੇ ਰੋਸ਼ਨ ਕਰਦੇ ਹੋ ਤੁਹਾਡਾ ਦਾ ਹੋ ਜਾਏਗਾ ਜਿਹੜਾ ਵੀ ਸਿਲਸਿਲਾ ਹੋਵੇ। ਤੁਸੀਂ ਇੱਕ ਡੇ ਰੱਖ ਲਓ ਨਾ ਵੀ ਡੌਗੀ ਡੇ ਮਨਾਉਂਦੇ ਅੱਜ ਵੀ ਅੱਜ ਦਾ ਟੀ ਟਾਈਮ ਡੌਗੀ ਦੇ ਨਾਂ ਹੀ ਆ ਉਹ ਤਾਂ ਸੁਰਦਾ ਰਹੇ ਸਾਰੇ ਢਿੱਲੇ ਮੂੰਹ ਚਿੱਟੇ ਸੂਟ ਪਾ ਕੇ ਆਈਏ ਕੋਈ ਗੱਲ ਹੀ ਨਾ ਕਰੀਏ ਬਸ ਇੱਕ ਮਿੰਟ ਖਾਮੋਸ਼ ਹੋ ਕੇ ਨਹੀਂ ਖੜੇ ਹੋਣਾ ਜਿੱਦਾਂ 1 ਮਿੰਟ ਦੀ ਖਾਮੋਸ਼ੀ ਇਖਤਿਆਰ ਕਰਨ ਵਾਲੀ 1 ਮਿੰਟ ਦੀ ਖਾਮੋਸ਼ੀ ਇਖਤਿਆਰ ਕਰ ਲੈਂਦੇ ਆ ਉਹ ਕਰ ਲੈਂਦੇ ਆ ਸਭ ਤੋਂ ਬਿਹਤਰ ਹੈ ਵੀ ਖਰਚਾ ਕਰਨਾ ਸਾਰੀ ਜ਼ਿਆਦਾ ਇਹਦੇ ਕੋਲ ਨਹੀਂ ਹੋਣੀ ਇਹਦਾ ਟਾਈਮ ਘਟਾਓ ਇਹਦੀ 3 ਸਕਿੰਟ ਦੀ ਕਰੋ 1 ਮਿੰਟ ਦੀ ਖਾਮੋਸ਼ੀ ਇਖਤਿਆਰ ਕੀਤੀ ਤਾਂ ਮੂੰਹ ਲਾਲ ਹੋਇਆ ਲਫ਼ਜ਼ਾਂ ਨਾਲ ਨਹੀਂ ਹੁਣ ਉਹਦਾ ਸਿਸਟਮ ਜਿਹੜਾ ਸਵੇਰੇ ਸਾਰਿਆਂ ਜਾ ਕੇ ਉਦਾਂ ਹੀ ਆਉਣਗੇ ਲੋਕੀ ਹਾਂ ਸਾਰੇ ਜਿਹੜੇ ਹੁਣ ਜ਼ਾਹਰੀ ਬਾਤ ਉਹ ਮਰਿਆ ਕੁੱਤਾ ਤੇ ਕੁੱਤੇ ਹੀ ਆਉਣਗੇ ਉੱਥੋਂ ਪਤਾ ਨਹੀਂ ਕਿੱਥੋਂ ਆਵਾਰਾ ਨਹੀਂ ਇਹਨੇ ਬੜਨ ਦੇਣਾ ਇਹਨਾਂ ਨੇ ਸਾਰੇ
ਨਸਲੀ ਕੁੱਤੇ ਵਾੜਨੇ ਇਹਨੇ ਹੁਣ ਦਫਨਾਉਣ ਤੋਂ ਪਹਿਲੇ ਦੇਖ ਲੈਣਾ ਇਹਨੂੰ ਕਦੇ ਇੱਥੇ ਹੁਣ ਇਹ ਜਿੱਦਾਂ ਬੰਦਿਆਂ ਦੀਆਂ ਗੱਲਾਂ ਹੁੰਦੀਆਂ ਇਹਨਾਂ ਦੀਆਂ ਹੁਣ ਕੀ ਉੱਥੇ ਗੱਲਾਂ ਅਸੀਂ ਕਰਾਂਗੇ ਵੀ ਸ਼ੇਖੂਪੁਰਿਓਂ ਕੁੱਤਾ ਤੁਰਿਆ ਉਹਨੂੰ ਪਹੁੰਚ ਲੈਣ ਦਿਓ ਪਹਿਲੇ ਇਸਲਾਮਾਬਾਦ ਵਾਲਾ ਨਹੀਂ ਆਇਆ ਜੀ। ਇਸਲਾਮਾਬਾਦ ਵਾਲਾ ਕੁੱਤਾ ਨਹੀਂ ਆਇਆ ਹਜੇ ਆਹੋ ਉਹਦੇ ਹੁਣ ਇਦਾਂ ਕਰਨਾ ਇੱਕ ਮਿਸਾਲ ਅੱਲਾ ਮਾਫੀ ਦੇਵੇ ਜਾਨਵਰ ਆ ਬਸ ਚਲਾ ਗਿਆ ਅੱਲਾ ਲਾ ਖੈਰ ਚਲਾ ਲੇਕਿਨ ਇਹ ਉਸਤਾਦ ਜੀ ਜਿਹੜਾ ਤੁਸੀਂ ਮਾਨੂਸ ਹੋ ਜਾਂਦੇ ਨਾ ਪਿਆਰ ਪੈ ਜਾਂਦਾ ਓਏ ਬੇਜਾਨ ਚੀਜ਼ਾਂ ਨਾਲ ਪੈ ਜਾਂਦਾ ਵਾ ਇਹ ਤੇ ਫਿਰ ਜਾਨਦਾਰ ਸੀ ਲਾਡ ਕਰਦਾ ਸੀ ਵੇਖਦਾ ਬੇਜਾਨ ਚੀਜ਼ਾਂ ਨਾਲ ਪਿਆਰ ਪੈ ਜਾਂਦਾ ਉਹ ਗਵਾਜੇ ਬੰਦੇ ਦਾ ਰੋਣਾ ਤੈਨੂੰ ਮੈਂ ਦੱਸਿਆ ਨੀ ਮੇਰੀ ਮੋਟਰਸਾਈਕਲ ਚੁੱਕੀ ਕਿ ਮੈਂ ਲਾਹੌਰ ਸੜਕਾਂ ਦੇ ਪਾਗਲਾਂ ਵਾਂਗੂ ਰੋਣਾ ਫਿਰਦਾ ਸੀ ਉਹ ਪੁਲਿਸ ਵਾਲੇ ਲੈ ਗਏ ਸੀ ਫਿਰ ਮੈਂ ਥਾਣੇ ਲੈ ਕੇ ਆਇਆ ਉਹ ਮੈਨੂੰ ਲੱਗਦੀ ਨਹੀਂ ਸੀ ਕਿ ਬੇਜਾਨ ਉਹਦੇ ਨਾਲ ਜਿਹਦੇ ਨਾਲ ਗੱਲਾਂ ਕਰਦੇ ਹਾਂ ਉਹੀ ਮੈਨੂੰ 에ਅਰ ਕੂਲਰ ਜਨਾਨ। ਨਾਲ 에ਅਰ ਕੂਲਰ ਨਾਲ ਹਾਂ ਬਹੁਤ ਪਿਆਰ ਆ ਉਹਦਾ ਅੱਗੇ ਉਹ ਤਾਂ ਮਤਲਬ ਬਣਾਣਾ ਤੈਨੂੰ ਵੀ ਜਦੋਂ ਕਦੇ ਉਹ ਗਰਮੀ ਜਦੋਂ ਨਾ ਵਹਾ ਦਿੱਤੀ ਤੇਰਾ ਪਿਆਰ ਮੁੱਕ ਜਾਣਾ ਤੂੰ ਉਹਦਾ ਰਕੀਬ ਲੈ ਆਉਣਾ ਨਹੀਂ ਤੇ ਮੋਟਰਸਾਈਕਲ ਦੇ ਵਿੱਚ ਜਦੋਂ ਨਾ ਸਫ਼ਰ ਕਰਾਉਂਦੇ ਤੁਸੀਂ ਛੱਡ ਨਹੀਂ ਸੀ ਉਦੋਂ ਕੱਲੀ ਸੀ ਹੈ ਹੀ ਨਹੀਂ ਸੀ ਉਹਨੇ ਮੇਰਾ ਸਾਥ ਦਿੱਤਾ ਪੂਰੀ ਸਟਰਗਲ ਦੇ ਵਿੱਚ 에ਅਰ ਕੂਲਰ ਵੀ ਗੱਲਾਂ ਹੀ ਕਿਹੜਾ ਫੈਮਿਲੀ ਨਾਲ ਰਹਿੰਦਾ ਸਾਡੇ ਲੇਕਿਨ 에ਅਰ ਕੂਲਰ ਦਾ ਹੋਰ ਹਿਸਾਬ ਆ ਨਾ ਕਿਤੇ ਲੈ ਕੇ ਤੇ ਨਹੀਂ ਨਾ ਜਾ ਰਿਹਾ ਹੁਣ ਸਭ ਤੋਂ ਛੋਟਾ ਜਿਹੜਾ ਡੱਕ ਬਾਦਸ਼ਾਹ ਵਾ ਇਹ ਡੱਕ ਉਹਦਾ ਮੇਰਾ ਬੜਾ ਪਿਆਰ ਆ ਅੱਛਾ ਜੀ ਹਾਂ ਹੁਣ ਤੇ ਤੂੰ ਘਰ ਜਾਵੇਂ ਤੈਨੂੰ ਪਤਾ ਲੱਗੇ ਉਹਨੂੰ ਬਿੱਲੀ ਲੈ ਗਈ ਤੂੰ ਕੀ ਕਰੇਂਗਾ ਮੈਂ ਕੀ ਕਰਨਾ ਬਿੱਲੀ ਦੀ ਫਿਤਰਤ ਆ ਬਸ ਬਸ ਠੀਕ ਆ ਫਿਰ ਆਹੋ ਲੇਕਿਨ ਇੱਕ ਵਾਰੀ ਇੱਕ ਦੁੱਖ ਹੋਏਗਾ ਬਿੱਲੀ ਨੂੰ ਭੂਰੀ ਪਾਵਾਂਗੇ ਵੀ ਲੈ ਬਾਈ ਹੁਣ ਇੱਟ ਵੱਟਾ ਤਾਂ ਨਹੀਂ ਕਰਾ ਸਕਦੇ ਕਿਉਂਕਿ ਉਹ ਜਿਸ ਛੱਤ ਤੇ ਬੈਠੀ ਛੱਤਵਾ ਕੋਈ ਪਲਾ ਸਕਦੀ ਉਹ ਵੀ ਮੇਰਾ ਚੂਚਾ ਲੈ ਕੇ ਗਈ ਸੀ ਮੈਂ ਲੱਕ ਦੂਰਾ ਕਰਤਾ ਸੀ ਉਹਦਾ ਵਾਹ ਟੁੜੂ ਕਰਤਾ ਸੀ ਮੈਂ ਲੱਕ ਤੁਹਾਡਾ ਸਿਰਫ ਉਸ ਤੋਂ ਫਸਲਾ ਬਾਅਦ ਮੇਰਾ ਵੀ ਹੋ ਗਿਆ ਸੀ ਫਿਰ ਮੇਰੀ ਅੰਮੀ ਕਹਿੰਦੀ ਇਹਨੂੰ ਨਹੀਂ ਮਾਰੀਦਾ ਹੁੰਦਾ ਵੇਖਿਆ ਲੇਕਿਨ ਮੈਂ ਕਿਹਾ ਕੋਈ ਨਹੀਂ ਮੈਂ ਭਾਵੇਂ ਮੰਜੇ ਤੇ ਪੈ ਗਿਆ ਪਰ ਇੱਕ ਵਾਰੀ ਉਸਤਾਦ ਜੀ ਉਹਨੂੰ ਮੈਂ ਜਿੱਦਾਂ ਦੀ ਪੌੜੀ ਨਹੀਂ ਹੁੰਦੀ ਇਸ ਕਿਸਮ ਦਾ ਉੱਤੋਂ ਮੈਂ ਵੈਪਰ ਮਾਰਿਆ ਸੇਮ ਪੌੜੀ ਟੈਪ ਐ ਹੋ ਗਈ ਜਿਵੇਂ ਕਾਰਟੂਨਾਂ 'ਚ ਨਹੀਂ ਇੰਜ ਕਰਕੇ ਛੱਪ ਗਈ ਹਾਂ ਕਿੰਨੇ ਦੇਰ ਮੈਂ ਸਿਰਫ ਸਟੈਚੂ ਬਣ ਕੇ ਇੰਜ ਵੈਪਰ ਲੈ ਕੇ ਖਲੋਤਾ ਰਿਹਾ ਸਿਰਫ ਤੇ ਅੰਮੀ ਮੇਰੀ ਹੱਸ ਦੂਰੀ ਕਿਉਂਕਿ ਉਹ ਇੰਜ ਹੁੰਦੀ ਸੀ ਰੇੜੀ ਚੋਂ ਬਾਹਰੋਂ ਇੰਜ ਆ ਕੇ ਇੰਜ ਪੌੜੀਆਂ ਚੜ ਜਾਂਦੀ ਸੀ ਤੇ ਹੁਣ ਇੱਕ ਦੋ ਵਾਰੀ ਮੈਂ ਕੋਸ਼ਿਸ਼ ਕੀਤੀ ਕਿ ਲੇਕਿਨ ਉਹ ਜਦੋਂ ਇੰਜ ਆਉਂਦੀ ਸੀ ਤੇ ਉਹ ਮੈਨੂੰ ਹਰਕਤ ਵੇਖ ਲੈਂਦੀ ਸੀ ਮੈਂ ਪੌੜੀਆਂ ਦੇ ਬਿਲਕੁਲ ਸਾਹਮਣੇ ਖਲੋ ਕੇ ਨਾ ਵੈਪਰ ਇੰਜ ਕਰਕੇ ਤੇ ਇੰਜ ਖਲੋਤਾ ਬਸ ਤੇ ਕੋਲ ਉਹਦਾ ਪਤਾ ਹੀ ਕੋਈ ਨਹੀਂ ਉਹਨੇ ਕਿਦੋਂ ਆਉਣਾ ਵਾ ਪੌੜੀਆਂ ਵਾਲ ਕੇ ਵੀ ਇੱਥੋਂ ਹੀ ਇੰਜ ਸਿੱਟੂਗਾ ਐ ਕਰ ਸਾਜੂ ਆ ਗਈ ਉਹ ਆ ਗਈ ਇੰਜ ਕਰਕੇ ਮੈਂ ਖਲੋਤਾ ਮੈਂ ਹਿੱਲਿਆ ਨਹੀਂ ਉਹਨੇ ਦੇਖਿਆ ਉਹਨੇ ਕਿਹਾ ਪਤਾ ਨਹੀਂ ਕੋਈ ਸ਼ੈਖਲਾ ਰਹੀ ਨਾ ਨਵੀਂ ਬੜੇ ਹਿਸਾਬ ਨਾਲ ਆਈ ਇੰਜ ਵੇਖਦੀ ਪਹਿਲੀ ਪੌੜੀ ਵੀ ਆਰਾਮ ਨਾਲ ਚੜ ਰਹੀ ਹੈ ਦੂਜੀ ਅੱਛਾ ਹੁਣ ਉਸ ਤੋਂ ਪਹਿਲੇ ਮੈਂ ਐ ਕਰਕੇ ਨਾ ਮੈਂ ਹਿਸਾਬ ਲਾਇਆ ਸੀ ਵੀ ਕਿੱਥੇ ਤੱਕ ਵੈਪਰ ਜਾ ਰਿਹਾ ਪੌੜੀ ਐਸ ਤੀਸਰੀ ਚੌਥੀ ਪੌੜੀ ਦੇ ਦਰਮਿਆਨ ਚ ਇੱਥੇ ਆ ਰਿਹਾ ਇੰਜ ਪਰ ਪੂਰਾ ਹਿਸਾਬ ਲਾਇਆ ਉਸਤਾਦ ਜੀ ਜਦੋਂ ਆਈ ਹੈ ਨਾ ਚੌਥੀ ਪੌੜੀ ਤੇ ਉਹਨੂੰ ਨਹੀਂ ਪਤਾ ਵੀ ਇਹ ਮਤਲਬ ਭਾਈ ਕੀ ਮੇਰੇ ਪਿੱਛੇ ਕਿਹੜੀ ਬਲਾ ਚੜ ਗਈ ਮੈਂ ਕਿਹਦਾ ਚੂਚਾ ਖਾ ਗਈ ਇਸ ਕਿਸਮ ਦਾ ਮੈਂ ਦਾਪਾ ਮਾਰਿਆ ਉਸਤਾਦ ਜੀ ਉਹ ਵਿਚਾਰੀ ਆਹੋ ਫਲਿੱਪ ਉਹ ਵਿਚਾਰੀ ਜਦੋਂ ਵੱਜੀ ਤਾਂ ਪਹਿਲਾਂ ਸਮਝ ਨਹੀਂ ਹੋਇਆ ਕਿ ਉਸ ਤੋਂ ਬਾਅਦ ਉਹ ਕਿਤੇ ਉੱਠਣ ਦੀ ਕੋਸ਼ਿਸ਼ ਕੀਤੀ ਉੱਠਿਆ ਨਹੀਂ ਗਿਆ ਤੇ ਫਿਰ ਉਹ ਇੰਜ ਕਰਦੀ ਨਾ ਇੰਜ ਕਰਦੀ ਗਈ ਤਾਂ ਨੂੰ ਹੀ ਬਿੰਗੀ ਹੋ ਕੇ ਚਲ ਗਈ ਰਿੰਗੀ ਇਸ ਕਿਸਮ ਦੀ ਮੇਰੇ ਯਾਰ ਉਹਨੂੰ ਮੈਂ ਇੰਨਾ ਚੂਚੇ ਨੂੰ ਪਾਲਿਆ ਸੀ ਕੱਲਾ ਉਹਦੇ ਮਗਰ ਸ਼ਦਾਈ ਹੋਇਆ ਫਿਰਦਾ ਸੀ ਮੇਰੀ ਮਾਂ ਨੇ ਕਹਿਣਾ ਇਹਨੂੰ ਇਹਦਾ ਕੋਈ ਤੇ ਹਿਸਾਬ ਕਿਤਾਬ ਲਾਓ ਇਹਨੇ ਮੇਰੇ ਮੁੰਡਾ ਸ਼ਦਾਈ ਕਰਤਾ ਚੂਚੇ ਨੂੰ ਇੱਕੋ ਹੀ ਰਹਿ ਗਿਆ ਦੋ ਸੀ ਇੱਕ ਪਹਿਲੇ ਲੈ ਗਈ ਉਦੋਂ ਮੈਂ ਕਿਹਾ ਚੱਲ ਮਾਫ ਯਾਨੀ ਇੱਕ ਗੱਲ ਕਰਦਾ ਕਿ ਯਾਰ ਨਹੀਂ ਗੁੱਸਾ ਉਹਦਾ ਵੀ ਬੜਾ ਸੀ ਦੂਜਾ ਤੇ ਫਿਰ ਉਹ ਵੱਡਾ ਹੋ ਗਿਆ ਸੀ ਜਿਵੇਂ ਤੂੰ ਨਹੀਂ ਕਹਿ ਰਿਹਾ ਵੱਡਾ ਹੋ ਗਿਆ ਉਹਨੇ ਛਾਲ ਮਾਰ ਕੇ ਮੇਰੇ ਉੱਤੇ ਓਏ ਉਸਤਾਦ ਜੀ ਉਹ ਫਿਰ ਮੈਂ ਕਿਹਾ ਵੀ ਸਾਜੂ ਰੰਗ ਵਾਲੇ ਦੇ ਸੀਗੇ ਰੰਗ ਆਹੋ ਨਾਰਮਲ ਹੀ ਸੀ ਸਾਈਕਲ ਗੱਲ ਨਹੀਂ ਵੱਡੇ ਹੁੰਦੇ ਰੰਗ ਵਾਲੇ ਤੇ ਹੁੰਦੇ ਨਹੀਂ, ਬਿੱਲੀਆਂ ਦੇ ਹੁੰਦੇ ਨਾ ਵੱਡੇ। ਜਾਂ ਬਿੱਲੀਆਂ ਦੇ ਤੇ ਜਾਂ ਮਰ ਜਾਂਦੇ ਉਹ ਇਸ ਰੰਗ ਕਾਬਲ ਹੀ ਨਹੀਂ ਹੁੰਦੇ ਕਿ ਤੁਸੀਂ ਉਹਨੂੰ ਮਤਲਬ ਬਹੁਤ ਲੇਟ ਸਾਡੇ ਲਾਗੇ ਲੱਗਦਾ ਵਾ ਤਵਾਰ ਵਿਆਹ ਮੁਰਗੀਆਂ ਦਾ ਜਾਨਵਰਾਂ ਦਾ ਤਵਾਰ ਵਿਆਹ ਲੱਗਦਾ ਪਿਛਲੇ ਹਫਤੇ ਬੰਦਾ ਚੁੱਕਿਆ ਭਾਈ ਮਗਰਮੱਛ ਲਿਆ ਕੇ ਬੈਠਾ ਉੱਥੇ ਇਹ ਵੇਚਣਾ ਵਾ ਸੱਚੀ ਅਤਵਾਰ ਵਿਆਹ ਲੱਗਦਾ ਜਾਨਵਰਾਂ ਸਾਡੀ ਆਂਡੇ ਵਿਕਦੇ ਆ ਖੋਤਾ ਵੀ ਵਿਕਣ ਲੱਗਾ ਆਹੋ ਇਹ ਹੁੰਦਾ ਵਾ ਖੋਤਾ। ਜਾਨਵਰਾਂ ਦੀ ਮੰਡੀ ਲੱਗਦੀ ਲੱਗਦੀ ਸਾਡੇ ਜਾਨਵਰ ਬੜੀ ਉੱਥੇ ਬੱਕਰੀਆਂ ਖੋਤੇ ਕੁੱਤੇ ਮੱਝਾਂ ਨਹੀਂ ਉਹ ਸੀਗਾ ਸਿਰਫ ਪਰਿੰਦਿਆਂ ਦਾ ਵੀ ਤੋਤਾ ਕਬੂਤਰ ਮੁਰਗਾ ਮੁਰਗੀ ਪਟੇਰੇ ਤਿੱਤਰ ਛੋਟਾ ਜਾਨਵਰ ਤੁਸੀਂ ਵੇਚ ਸਕਦੇ ਹੋ ਬੰਦਾ ਹੁਣ ਘੋੜਾ ਜੋ ਲਿਆ ਆ ਯਾਰ ਮੈਨੂੰ ਤੋਤੀ ਚਾਹੀਦੀ ਤੋਤੀ ਕਿਤੇ ਹੋਏ ਬੱਚਾ ਮੈਂ ਦੱਸਦਾ ਝੰਗ ਬਾਜ਼ਾਰ ਚ ਮੌਲਵੀ ਸਰਦਾਰ ਸਾਹਿਬ ਵਾਲੀ ਪਾਸੇ ਦੀ ਗਲੀ ਨਹੀਂ ਮੈਨੂੰ ਕਿੱਦਾਂ ਪਤਾ ਲੱਗੂ ਵੀ ਇਹ ਤੋਤੀ ਹੋ ਮੈਨੂੰ ਤੋਤਾ ਦੇ ਦੇਵੇ ਤਾਜੀ ਨੂੰ ਸਿਰ ਤੇ ਦੁਪੱਟਾ ਲਿਆ ਹੁੰਦਾ ਮਹਿੰਦੀ ਕਾਂਟੇ ਪਾਏ ਹੋਣੇ ਦੇ ਇੱਥੇ ਹੈ ਮੂੰਹ ਪਾਲਿਸ਼ ਲੱਗੀ ਹੋਣੀ ਉਹਦੀ ਨੱਕ ਤੇ ਕੋਈ ਨਿਸ਼ਾਨ ਹੁੰਦਾ ਸਾਜੀ ਜਿੱਥੇ ਨੱਕ ਨਹੀਂ ਹੁੰਦਾ ਉਹ ਪਿੰਕ ਕਲਰ ਦਾ ਜਿਹੜਾ ਹੋਵੇ ਪਛਾਣ ਕੀ ਹੁੰਦੀ ਹੈ ਉਹਦੀ ਚੁੰਝ ਬਿੰਦੀ ਹੁੰਦੀ ਹੈ ਕੋਕਾ ਪਿੰਕੀ ਪਾਇਆ ਹੁੰਦਾ ਹਾਂ ਨਸਰੀ ਟਾਈਮ ਜਿਹੜਾ ਤੋਤਾ ਤੁਹਾਨੂੰ ਵੇਖ ਕੇ ਐ ਕਰ ਲੈਣਾ ਸਮਝ ਲਓ ਤੋਤੀ ਹੈ ਜਿਹੜਾ ਤੋਤਾ
ਤੋਤੀ ਦੇ ਪੈਰ ਪਿੱਛੋਂ ਬੜੇ ਉੱਚੇ ਹੁੰਦੇ ਆ, ਉਹਨੇ ਹੀਲ ਪਾਈ ਹੁੰਦੀ। ਯਾਰ ਪੂੰਛ ਦਾ ਹਿਸਾਬ ਹੁੰਦਾ ਵਾ, ਜਿਹਦੀ ਪੂੰਛ ਛੋਟੀ ਹੁੰਦੀ ਹੈ ਉਹ ਤੋਤੀ ਹੁੰਦੀ, ਜਿਹਦੀ ਲੰਮੀ ਹੁੰਦੀ ਸਾਜੀ ਉਹ ਤੋਤਾ ਹੁੰਦਾ। ਤੁਸੀਂ ਸਿਰ ਵੀ ਵੱਡਾ ਹੁੰਦਾ, ਹਾਂਜੀ। ਤੋਤੇ ਦਾ ਸਿਰ ਵੱਡਾ ਹੁੰਦਾ, ਉਸਤਾਦ ਤੋਤੀ ਜੀ, ਦਾ ਸਿਰ ਛੋਟਾ ਹੁੰਦਾ। ਤੁਸੀਂ ਜਦੋਂ ਪਰਿੰਦੇ ਵਾਲੀ ਮਾਰਕੀਟ ਵੰਡਾ ਵਾ ਨਾ, ਉਹ ਤੋਤਾ ਤਾਂ ਆਪੇ ਫਰੀ ਹੋਣਾ, ਤੋਤੇ ਨੇ ਤੁਹਾਨੂੰ ਬੁਲਾਉਣੇ। ਮੈਨੂੰ ਜਿਹੜਾ ਮੇਰੇ ਕੋ ਆ ਇਹ ਕਿੱਦਾਂ ਪਤਾ ਲੱਗੂ ਵੀ ਤੋਤਾ ਕਿ ਤੋਤੀ ਹੈ? ਪਹਿਲੇ ਤਾਂ ਇਹ ਪਤਾ ਲੱਗੇ ਨਾ ਮੈਂ ਤੋਤੀ ਲੈ ਆਵਾਂ, ਦੋਵੇਂ ਤੋਤੀਆਂ ਕਰ ਲਵਾਂ, ਕਰ ਲਿਆ। ਤੋਤੀ ਅੱਖਾਂ ਨਹੀਂ ਬਣਾਉਂਦੀ ਸਾਜੀ, ਗੈਰ ਬੰਦਾ ਨਹੀਂ, ਕੋਈ ਆਵੇ ਨਾ ਤੁਹਾਨੂੰ ਉਹਦੇ ਉਹ ਤੋਤਾ ਨਹੀਂ ਕਰਦਾ, ਇਹ ਨਹੀਂ ਕਰਦਾ ਹੈ। ਨਹੀਂ ਯਾਰ, ਇਹ ਆਹੋ ਲੌਜੀਕਲ ਦੀ ਗੱਲ ਆ ਯਾਰ। ਨਹੀਂ ਕਦੇ ਸਿਗਰਟ ਨਹੀਂ ਮੰਗਿਆ ਤੋਤੇ ਨੇ। ਉਹ ਤੇ ਤੋਤੀਆਂ ਵੀ ਕਈ ਮੰਗ ਲੈਂਦੀਆਂ, ਇਹ ਨਹੀਂ ਕੋਈ ਲੌਜੀਕ ਹੈਗੀ। ਹੁਣ ਕੋਈ ਨਿਸ਼ਾਨੀ ਦੱਸ ਸਹੀ। ਨਹੀਂ ਉਹ ਘਰ ਹੀ ਰਹਿੰਦਾ ਵਾ ਕਿ ਨਿਕਲ ਜਾਂਦਾ, ਉੱਡ ਜਾਂਦਾ, ਫੇਰ ਆ ਜਾਂਦਾ? ਨਹੀਂ ਉਹ ਜੰਗਲੇ ਚੋਂ ਬਾਹਰ ਆ ਜਾਂਦਾ ਵਾ। ਉਸਤਾਦ ਜੀ ਉਹ ਤੋਤਾ ਹੀ ਆ। ਇਹ ਚੋਈ ਦੇ ਥੱਲੇ ਦੇਖੋ, ਹਲਕੇ ਹਲਕੇ ਮੁੱਛਾਂ ਜਗਾਉਣੀਆਂ। ਇਹਦੇ ਪਿੰਜਰੇ ਸਾਵਾ ਸੂਪਾ ਤਾਂ ਨਹੀਂ ਪਿਆ ਕੋਈ? ਯਾਰ ਦੇਖੋ ਇਹ ਜਿਹੜੇ ਖੱਲ ਪਈ ਦੋਜੇ ਵਾਲੀ ਆ, ਆਟਾ ਤੇ ਨੀ ਲੱਗਾ ਜਿਹੜੇ ਕਿੰਨੋਂ ਨੇ ਖੰਨ ਪਾਈ ਹੈ ਦੋਜੇ ਪਾਲੀ ਆਹ ਸਾਈਡ ਜੇ ਪਾ ਦੋਵੇਂ ਹੋਣ। ਯਾਰ ਨਹੀਂ ਨਹੀਂ ਉਹਦੇ ਮਾਲਦਾਰ ਪੁੱਛੋ ਯਾਰ ਨਹੀਂ ਉਹ ਛੋਟੇ ਜਿਹੇ ਸੀ ਜਦੋਂ ਲਿਆ। ਤੋਤੀ ਰੱਖ ਕੇ ਵਾਦਾ ਕਰਨਾ ਕਿ ਉਹੀ ਰੱਖਣੀ ਤੋਤੀ ਨਹੀਂ ਫਿਰ ਅੱਗੋਂ ਬੱਚੇ ਦੇਣਗੇ। ਫਿਰ ਤੋਤਾ ਵੀ ਢੋਣਾ ਪੈਣਾ ਤੁਹਾਨੂੰ। ਤੋਤਾ ਹੈਗਾ ਵਾ, ਅੱਛਾ ਤੁਸੀਂ ਕਪਲ ਪੂਰਾ ਕਰਨਾ ਵਾ ਜੀ। ਇਹ ਤਾਂ ਤੋਤਾ ਹੈਗਾ, ਪਤਾ ਤੋਤੀ ਚਾਹੀਦੀ ਤਾਂ ਆ ਪਤਾ ਤੋਤਾ। ਲੇਕਿਨ ਮੈਨੂੰ ਮੈਂ ਤੇ ਉਹਨੂੰ ਤੋਤਾ ਹੀ ਕਹਿਣਾ, ਲੇਕਿਨ ਹੋ ਸਕਦਾ ਤੋਤੀ ਹੋਵੇ। ਉਸਤਾਦ ਜੀ ਬਿਹਤਰ ਇਹ ਹੈ ਤੋਤਾ ਨਾਲ ਲੈ ਜਾਓ, ਤੋਤਿਆਂ ਨੂੰ ਪਤਾ ਹੁੰਦਾ ਕਿਹੜੀ ਤੋਤੀ ਕਿਹੜਾ ਤੋਤਾ। ਤੁਸੀਂ ਉਹਨੂੰ ਨਾਲ ਲੈ ਕੇ ਹਾਂ ਆਓ। ਪਹਿਲੀ ਗੱਲ। ਉਸਤਾਦ ਜੀ ਇਹ ਸ਼ਾਇਦ ਉਹਦੇ ਲੁੱਡੇਗੀ ਨਾ, ਉਹ ਲੈ ਲੈਣ। ਲਓ ਜੀ, ਬੇਹਤਰੀਨ ਹੱਲ ਵਾ ਭਾਜੀ। ਜਿਲ ਕਿ ਉੱਤੇ ਕੋ ਪਠਾਨ ਤੋਤਾ ਹੋਵੇ ਮੈਂ ਉਹ ਲੈ ਆਵਾਂ। ਤੁਸੀਂ ਸਵੇਰੇ ਉੱਠਣਾ ਸਾਜਰੇ, ਤੁਹਾਨੂੰ ਖਪਤ ਕਰਨੀ ਪੈਣੀ ਆ। ਸਵੇਰੇ ਸਾਜਰੇ ਉੱਠ ਕੇ 6:30 ਲਿਖਣਾ ਪਿੰਜਰੇ, ਜੇ ਖੱਲ ਲਾ ਕੇ ਇੰਨੇ ਕਰਕੇ ਕਿਰੀ ਨੇ ਟੱਕੀ ਹੋਈ, ਸਮਝੋ ਤੋਤਾ ਤੋਤਾ। ਤੇ ਬਨਾਨ ਪਾ ਕੇ ਫਿਰਦਾ ਮੈਂ ਪਾ ਕੇ ਫਿਰਦਾ, ਸਮਝੋ ਫਿਰ ਤੋਤਾ ਹੋ। ਹੋਰ ਨਹੀਂ ਤੇ ਕਿਸੇ ਦਿਨ ਨਵਾ ਕੇ ਦੇਖ ਲਿਓ, ਜੇ ਤੋਤੀ ਹੋਈ ਤੇ ਇੰਜ ਵਾਲ ਛੱਡੇਗੀ। ਇੰਜ ਪਰਸ ਮੈਂ ਦੱਸਦਾ ਜੀ, ਇਹ ਤੁਹਾਨੂੰ ਜੁਮੇ ਨੂੰ ਪਤਾ ਲੱਗਣਾ ਹੀ ਤੋਤਾ ਕਿ ਤੋਤੀ। ਉਹ ਕਿੱਦਾਂ? ਇਹਦੇ ਕਰੋ ਮੇਰਾ ਜੁਮਾ ਰਹਿ ਗਿਆ, ਸਮਝੋ ਤੋਤਾ ਹੀ। ਯਾਰ ਆਦੀ ਯਾਰ ਮੈਂ ਸਹੀ ਦੱਸੋ ਯਾਰ। ਨਹੀਂ ਕੋਈ ਆਟੇ ਵਾਲੀ ਆਟਮ ਨਹੀਂ ਹੁੰਦਾ ਸੀ, ਉਹਦੇ ਲੱਗੇ ਆਟਾ ਜੇ ਉਹਨੇ ਪੇੜਾ ਕਰਤਾ ਤੇ ਫਿਰ ਤੋਤੀ। ਸਾਲੀ ਕੋ ਬੋਲਦਾ ਵਾ ਉਹ, ਹਾਂ ਉਹ ਘਰ ਚ ਬਾਦੇ ਨਹੀਂ ਕਹਿੰਦਾ ਪੜ ਗਿਆ ਯਾਰ। ਇਹ ਫਿਰ ਜੇ ਉਹ ਗੱਲ ਹੋਈ, ਨਹੀਂ ਉਹ ਨਹੀਂ ਕਹਿੰਦਾ। ਉਹ ਜੇ ਫਿਰ ਬੋਲਦਾ ਫੇਰ ਤਾਂ ਉਹਨੇ ਕਨਫਰਮ ਕਰ ਲੈਣਾ ਉੱਥੇ, ਸਾਜੀ ਨੂੰ ਨਾਲ ਹੀ ਲੈ ਜਾਓ। ਉਸਤਾਦ ਜੀ ਆਈਟਮਾਂ ਲੇਡੀਜ਼ ਪਾ ਕੇ ਦੇਖੋ, ਖੁਰਾਕਾਂ। ਫਿਰ ਜੇ ਲੇਡੀਜ਼ ਆਈਟਮ ਤੁਸੀਂ ਪਾਉਣੀ ਆ ਉਹ ਨਹੀਂ ਖਾਣੀ, ਇਹਨੂੰ ਪਾਨ ਰੱਖ ਕੇ ਦੇਖੋ। ਜੇ ਪਾਨ ਰੱਖ ਲਿਆ ਇੱਥੇ, ਪਾਨ ਤੋਂ ਬੰਦਾ ਫਿਰ ਬੰਦਾ ਤੋਤਾ ਹੀ ਆ ਫਿਰ। ਫਿਰ ਨਸਵਾਰ ਹੈ, ਇਦਾਂ ਨਸਵਾਰ ਵੀ ਹੈ। ਸਿਗਰਟ ਦਾ ਫਿਲਟਰ ਪਾ ਕੇ ਦੇਖੋ ਪਿਛਲੇ, ਜੇ ਚੁੰਝ ਲਾਈ ਸਮਝੋ। ਇਹਨੂੰ ਤੁਸੀਂ ਨਾ ਮੌਲਵੀ ਸਰਦਾਰ ਸਾਹਿਬ ਦੀ ਮਸਜਿਦ ਵਾਲੀ ਗਲੀ ਲੈ ਕੇ ਜਾਓ, ਉੱਥੇ ਜਿਹੜੇ ਬਾਕੀ ਤੋਤੇ ਦੇਖ ਕੇ ਆਣਗੇ, ਉਹ ਬਾਸਰਾ ਤੋਤੇ ਬਾਦਸ਼ਾਹ ਕਿਦਾਂ, ਫਿਰ ਤੁਹਾਨੂੰ ਉੱਥੋਂ ਪਤਾ ਲੱਗਣਾ ਵੀ ਤੋਤਾ ਹੀ। ਹਾਂ ਉੱਥੇ ਕੋਈ ਨਾ ਕੋਈ ਜੇ ਬਾਕੀ ਤੋਤੇ ਐ ਕਰਨ ਲੱਗ ਪਏ। ਮੂਰੀ ਲੈ ਆਵਾਂ, ਤੋਤੀ ਲੈ ਆਵਾਂ। ਤੋਤੀ ਲੈ ਆਵਾਂ। ਯਾਰ ਨਹੀਂ ਯਾਰ ਇਹ ਉੱਥੇ ਪਤਾ ਲੱਗ ਜਾਂਦਾ, ਜਿਹੜੇ ਜੇ ਕੰਮ ਕਰਦੇ ਉਹਨਾਂ ਨੂੰ ਫੌਰਨ ਪਤਾ ਲੱਗ ਜਾਂਦਾ। ਉਸਤਾਦ ਜੀ ਤੁਸੀਂ ਉਸ ਮਾਰਕੀਟ ਵੜਨਾ, ਤੁਹਾਨੂੰ ਆਪੇ ਕਹਿਣਾ ਭਾਈ ਤੋਤੀ ਵੇਚਣੀ ਆ। ਹੈ ਹਾਂਜੀ, ਉਹ ਦੂਰੋਂ ਹੀ ਪਤਾ ਨਹੀਂ ਕਿਤੇ ਬਾਹਰ ਪਿੰਜਰੇ ਬਾਹਰ ਪਰਾਂਦਾ ਹੋਣ ਡਿਆ ਹੁੰਦਾ ਵਾ, ਇਹ ਪਤਾ ਲੱਗਦਾ ਵਾ। ਨੱਕ ਤੇ ਰੰਗ ਦੇ ਹੁੰਦਾ ਸਾਜੀ, ਜੇ ਲਾਲ ਹੁੰਦਾ ਵਾ ਕਹਿੰਦਾ ਤੋਤਾ ਦਾ, ਤੋਤੀਆਂ ਦੇ ਲਾਲ ਨਹੀਂ ਹੁੰਦਾ, ਥੋੜਾ ਜਿਹਾ ਹਲਕਾ ਹੁੰਦਾ ਬਸ। ਨਹੀਂ ਇੰਨਾ ਮੈਨੂੰ ਪਤਾ ਵਾ ਕਿ ਜਿਹੜਾ ਤੋਤਾ ਹੁੰਦਾ ਨਾ ਉਹਦਾ ਸਿਰ ਚੁੰਝ ਵੱਡੀ ਹੁੰਦੀ, ਉਹ ਵੱਡੀ ਹੁੰਦੀ ਹੈ, ਤੋਤੀ ਦੀ ਛੋਟੀ ਹੁੰਦੀ। ਇਹ ਮੈਨੂੰ ਪਤਾ ਵਾ, ਇਹਦੀ ਵੱਡੀ ਆ। ਤੁਸੀਂ ਲੇਕਿਨ ਮੈਂ ਪਹਿਲੇ ਤੋਤੀ ਹੈ ਸੀ ਸਾਡੇ ਕੋਲ, 2 ਸੀ ਇਹ। ਮੈਂ 6 ਮਹੀਨੇ ਉਹਨਾਂ ਦਾ ਮੂੰਹ ਵਾਲੀ ਵੇਖਦਾ ਰਿਹਾ, ਉਹ ਮੇਰੇ ਮੂੰਹ ਵਾਲ ਵੇਖ ਰਹੇ। ਐਂਡ ਇੱਕ ਪਿੰਜਰਾ ਖੁੱਲਾ ਰਹਿ ਗਿਆ, ਤੋਤੀ ਨਹੀਂ ਹੋ ਗਏ, ਜਿਹੜੀ ਸਾਡੇ ਹਿਸਾਬ ਨਾਲ ਤੋਤੀ ਸੀ। ਉਹਨੇ ਕਿਤੇ ਕਿਹਾ ਲੈ ਭਰਾਵਾ ਇਹ ਤਾਂ ਸਾਨੂੰ ਮਤਲਬ ਸਮਝਣ ਦੇ ਵੀ ਮੈਂ ਤੋਤੀ ਆ ਤੂੰ ਤੋਤਾ ਵਾ, ਨਾ ਤੂੰ ਕੁਝ ਬੋਲਣ ਦਿਆ ਨਾ ਸਾਨੂੰ ਪੁੱਛਣ ਦਿਆ। ਹਾਂ ਮੈਂ ਫਿਰ ਉੱਡਦਾ ਵਾਂ, ਮੈਂ ਆਪਣਾ ਹਿਸਾਬ ਲਾਉਣਾ, ਤੂੰ ਆਪਣਾ ਲਾ ਕਿਤੇ। ਤੋਤੀ ਆ। ਆਹੋ ਐਵੇਂ ਕਿਸੇ ਨੇ ਜ਼ਬਰਦਸਤੀ ਕਰਨ ਸਾਡੇ ਨਾਲ। ਉਸਤਾਦ ਜੀ ਤੁਸੀਂ ਨਾ ਉਹਦੇ ਸਾਹਮਣੇ ਨਜ਼ਰ ਲਾਉਣੀ, ਮੈਂ ਤੋਤਾ ਜਨ ਕਹਿੰਦਾ ਬੰਦ ਕਰ ਓਏ, ਉਹ ਬੰਦ ਕਰ, ਕੀ ਖਾਣੇ ਲੈ ਫਿਰ ਤੋਤਾ ਹੀ। ਪੈਰਾਂ 'ਚ ਪਾਉਣੀ ਹੈ ਬਾਦਸ਼ਾਹ। ਤੋਤੀ ਹੋਈ ਨਾ। ਤੇ ਫਿਰ ਉਹ ਭਾਈ ਉਸਤਾਦ ਜੀ ਤੁਸੀਂ ਉਹਨੂੰ ਛੱਲੀ ਪਾਣੀ ਹੈ, ਜੇ ਉਹ ਖਾ ਗਈ ਤੇ ਤੋਤੀ ਹੈ, ਜੇ ਖਾ ਗਿਆ ਤੇ ਤੋਤਾ। ਤੋਤਾ ਹਾਂ ਆਹ ਸਹੀ ਹੈ ਹੈ ਇਹ ਕਿਹੜਾ ਹਾਲ, ਉਹਦਾ ਪਿੰਜਰਾ ਖੁੱਲਾ ਛੱਡ ਦਿਓ, ਪੱਖੇ ਬੰਦ ਕਰ ਦਿਓ। ਹੈ ਉੱਚੀ ਬੋਲਣਾ ਥੋੜਾ। ਪਿੰਜਰਾ ਖੁੱਲਾ ਛੱਡ ਦਿਓ ਤੇ ਪੱਖੇ ਬੰਦ ਕਰ ਦਿਓ। ਜੇ ਉਹ ਕੁੱਡਿਓਂ ਬਾਹਰ ਆ ਗਿਆ ਨਾ, ਤਾਂ ਆ ਕੇ ਹਵਸ ਹੋਇਆ ਪਿਆ, ਸਮਝੋ ਤੋਤਾ ਹੀ। ਨਹੀਂ ਤੋਤੀ ਆ। ਵੀ ਕਰ ਤੋਤੀ ਨੇ ਬਾਹਰ ਆਉਣਾ, ਤੋਤੀ ਆਉਂਦੀ ਬਾਹਰ। ਸਾਡੀਆਂ ਔਰਤਾਂ ਬਾਹਰ ਜਾਂਦੀਆਂ, ਵੱਢ ਨਾ ਦੇਾਂਗੇ ਯਾਰ ਗਰਮੀਆਂ 'ਚ। ਲੈ ਯਾਰ ਇਹ ਕੋਈ ਹੱਲ ਨਹੀਂ, ਮੈਨੂੰ ਤਾਂ ਦੱਸੋ ਵੀ ਇੱਕ ਮਿਸਾਲ ਆ, ਮੈਨੂੰ ਬੰਦਾ ਕਹੇ ਲੋ ਤੋਤੀ, ਤੇ ਮੈਨੂੰ ਪਤਾ ਹੋਵੇ ਵੀ ਵਾਕਈ ਤੋਤੀ ਆ, ਮੈਂ ਕੀ ਕਰਾਵਾਂ ਉਹਦੇ ਕੋਲੋਂ? ਉਸਤਾਦ ਜੀ ਤਾਂ ਤੋਤੀ ਦਾ ਬੈਗ ਵੀ ਦਊਗਾ, ਬੈਗ ਤੇ ਕੱਪੜਿਆਂ ਪਾ ਲੈਣਾ ਵੀ ਤੋਤੀ ਆ। ਹੁਣ ਤੋਤੀ ਨੇ ਪੱਗ ਸਾਫਾ ਤੇ ਨਾ ਪਾਉਣਾ। ਤੇ ਤੋਤੇ ਨੇ ਕਿਹੜਾ ਪਾਇਆ ਹੁੰਦਾ ਯਾਰ ਪੱਗ ਸਫਾ? ਇਹ ਵੀ ਦੇਖ ਨਾ ਕਿ ਤੋਤੇ ਨੇ ਪਾਇਆ ਵਾ। ਉਸਤਾਦ ਜੀ ਚਲੋ ਥੋੜੀ ਚੋਈ ਦੇਖਣੀ ਹੈ, ਤੇ ਲਿਪਸਟਿਕ ਲੱਗੀ ਹੋਈ ਤੋਤੀ ਆ। ਕਿਉਂ ਉਤਲੀ ਤੇ ਨਹੀਂ ਲਾਉਂਦੀਆਂ ਤੋਤੀ? ਨਹੀਂ ਉਸਤਾਦ ਜੀ, ਉਤਲੀ ਦੇ
ਉਹ ਦੂਜੀ ਸ਼ਮਾਲ ਹੁੰਦੀ ਨਾ ਬਾਹਰ ਹੁੰਦੀ ਆ, ਬਾਹਰ ਉੱਪਰਲੀ ਉਹ ਨਹੀਂ ਜ਼ਾਇਆ ਹੁੰਦੀ। ਉਹ ਥੱਲੇ ਤੇ ਜਾ ਕੇ ਐਂ ਕਰ ਲੈਂਦੀਆਂ ਬੁੱਲਾਂ ਨੂੰ, ਮੈਂ ਕਰਕੇ ਉਹ ਉੱਥੇ ਲੱਗ ਜਾਂਦਾ। ਤੁਹਾਨੂੰ ਮੈਂ ਤੋਤੀ ਲਿਆ ਕੇ ਦਿੰਦਾ ਉੱਥੋਂ, ਦੇਖਿਆ ਮੈਂ ਗਿਆ ਸੀ ਨਾ ਮਿੱਠੇ ਨੇ ਲਿਆ ਦੇਣੀ ਉਹ ਅੱਡਾ ਦੇ ਬੰਦੇ ਆ ਉੱਥੋਂ ਮੈਂ ਲਿਆ ਆਹ ਦੂੰਗਾ। ਲਿਆ ਦੇ। ਲਿਆ ਦੇ ਯਾਰ। 150-200 ਦੀ ਤੋਤੀ ਲੱਭਣੀ ਆ। ਲੈ ਲੋ ਜੀ ਉਹ ਵੀ ਧੋਤੀ ਹੋਣੀ ਹੈ। ਕਿਹੜੀ ਤੋਤੀ ਹੈ ਜਿਹੜੀ 150-200 ਦੀ? 3000 ਤੋਂ ਸ਼ੁਰੂ ਹੁੰਦੀ ਧੋਤੀ। ਬਾਕੀ ਇੰਨੀ ਮਹਿੰਗੀ ਇੰਨੀ ਹਾਂਜੀ। ਸਪੈਸੀਫਿਕ ਹੀ ਉਹ ਵੀ ਲੋਕਲ? ਨਹੀਂ। ਇਹ ਤਾਂ ਇਹਦੇ ਜਦੋਂ ਬਲੱਡ ਫਲੂ ਆਉਂਦਾ ਨਾ ਤੋਤਿਆਂ ਦਾ, ਇਹ ਫਿਰ ਕਹਿੰਦੇ ਇਨਸਾਨਾਂ ਨੂੰ ਵੀ ਪੈਣਾ, ਇਨਸਾਨ ਨੂੰ ਨਾ ਬਿਮਾਰੀ ਲੱਗ ਜਾਂਦੀ ਹੈ। ਹੁਣ ਤੁਹਾਡੇ ਕੋਲ ਕਿੰਨੇ ਤੋਤੇ ਆ? ਇੱਕ ਇੱਕ ਦਾ ਕੀ ਮੈਂ ਬਣਦਾ? ਉਹਨੂੰ ਵਿਆਹਣਾ ਚਾਹ ਰਿਹਾ। ਹਾਂ ਓਏ ਨਹੀਂ ਨਹੀਂ ਇਦਾਂ ਨਹੀਂ ਹੋਣਾ, ਇਹ ਤੁਹਾਨੂੰ ਤੂੰ ਆਪ ਤੋਤੀ ਲਿਆ ਨਾ, ਤੂੰ ਮੈਂ ਵਿਆਹਣ ਆਉਂਗਾ ਫਿਰ। ਹਾਂ ਠੀਕ ਆ ਮੈਨੂੰ ਸਰ। ਸ਼ੌਕ ਨਹੀਂ ਪਰਿੰਦਿਆਂ ਦਾ। ਉਹ ਮੇਰੇ ਤੇਰੇ ਕੋਲ ਮਿੱਤਰ ਵੀ ਜਾਈਓ ਫੇ। ਹੋਲੀਪੋ ਦਾ ਚੂਚਾ ਵਾ। ਯਾਰ ਤੂੰ ਤੋਤੀ ਤੁਹਾਡੇ ਜੋ ਕੋਈ ਤੋਤੀ ਲਿਆਵੇ ਯਾਰ, ਫਿਰ ਉਹਨੇ ਮੰਗਣੀ ਕਰਾਂਗੇ, ਵਿਆਹ ਕਰਾਂਗੇ। ਹਾਂ ਹਾਂ ਮੈਂ ਮਸੈਰੀ ਸਜਾਉਣੀ ਹੈ। ਦਿਲ ਕਰੇ ਦੋਨੇ ਇੱਕ ਮਸੈਰੀ ਦੇ ਇੱਧਰ ਚੜ ਜਾਵੇ, ਇੱਕ ਮਸੈਰੀ ਦੇ ਇੱਧਰ ਚੜ ਜਾਵੇ। ਖੁੱਡਾ ਸਜਾਉਣਾ ਤੁਸੀਂ। ਸਾਡੀ ਗੰਜੀ ਧੋਤੀ ਚੱਲੂ ਕਿ ਗੰਜੀ ਉਹ ਨਾ ਟੱਪਦੀ ਬਹੁਤ ਸੀ ਪਿੰਜਰੇ 'ਚ। ਗੰਜੀ ਧੋਤੀ। ਗੰਜੀ ਆ ਉਹ। ਸੁਣ ਲਾ ਹਾਂ ਉਹਦੇ ਉੱਥੇ ਬਾਲ ਹੈ ਨਹੀਂਗੇ। ਬਾਬਾ ਜੀ ਤੁਸੀਂ ਨਾ ਮੇਰੇ ਨਾਲ ਚੱਲੋ, ਠੀਕ ਹੈ। ਆਪਾਂ ਹੁਣੇ ਚੱਲਦੇ ਹਾਂ ਮਸਜਿਦ ਉੱਥੇ ਸਰਦਾਰ ਸਾਹਿਬ ਦੀ ਗਲੀ 'ਚ। ਠੀਕ ਹੈ। ਮੈਂ ਵੀ ਲੱਕਿਆਂ ਦਾ ਜੋੜਾ ਲੈਣਾ ਵਾ ਆਉਣ ਵਾਸਤੇ, ਇੱਕ ਛੋਟਾ ਕਛੂਆ ਲੈਣਾ ਵਾ। ਠੀਕ ਹੈ। ਕਛੂਆ ਕਰਨਾ ਤੂੰ ਗਰਾਰੀ ਦਾ ਬੱਚਾ ਮੰਗਣ ਡਿਆ ਯਾਰ, ਮੈਂ ਕਿਹਾ ਘਰ ਖੇਡਦਾ ਚੰਗਾ ਲੱਗਦਾ। ਦੰਦੀ ਬਹੁਤ ਭੈੜੀ ਵੜਾ ਦੇਖਿਆ ਨਹੀਂ ਉਹ ਵੀਡੀਓ 'ਚ ਜ਼ੁਬਾਨ ਅੱਗੇ ਕਰਦੀ, ਉਹ ਜ਼ੁਬਾਨ ਨੂੰ ਪੈ ਜਾਂਦਾ ਵਾ। ਉਹ ਫੁੱਲ ਐਡਾ ਵੱਡਾ ਕਛੂ ਘੁਮਾ ਹੁੰਦਾ ਵਾ। ਤੈਨੂੰ ਪਤਾ ਕਛੂ ਘੁਮੇ ਏਡੇ ਵੱਡੇ ਵੀ ਆ, 4-4 ਬੰਦੇ ਹੱਥ ਪਾ ਕੇ ਲੋਡ ਕਰਦੇ ਆ। ਨਾਲੇ ਲੱਕਿਆਂ ਦਾ ਜੋੜਾ ਲੈਣਾ, ਵੀ ਲੱਕੇ ਦਾ ਗੁੱਟਰ ਉਹ ਵਾਲਾ। ਤੇ ਇੱਕ ਦਾ ਅਸੀਂ ਵੀ ਚਲੋ 100 ਰੁਪਏ ਵਾਲੀ ਤੋਤੀ ਸਾਡੇ ਪਸੰਦ ਆ ਕੀ ਲੈ ਲਾਂਗੇ। ਕਬੂਤਰ ਵੀ ਵਾਧਾ ਬਹੁਤ ਕਰਦੇ ਆ। ਕਬੂਤਰ ਲੈ ਜਾ। ਤੁਸੀਂ ਆਪ ਨਾਲ ਗੱਲ ਕਰੋ, ਕਬੂਤਰ ਕੋਈ ਵਾਧਾ ਨਹੀਂ ਕਰਦਾ। ਤੁਸੀਂ ਆਪ ਗੋਲੀ ਨਾਲ ਭੌਂਕੇ ਨਾ, ਕਬੂਤਰ ਨੇ ਵਾਧਾ ਹੀ ਕਰਨਾ ਵਾ। ਆਹੋ ਤੂੰ ਹੁਣ ਆ ਜਾ ਕੇ ਕਬੂਤਰ ਨੇ ਉਛਲ ਵੱਟੇ ਕਰੇ, ਗੱਲਾਂ ਕਰੇ, ਕਿੱਦਾਂ ਕੀ ਕਰ ਰਗਲਾਂ ਤੇ ਛਪੜਾਈ ਕਰਾਉਣੀਆਂ ਵਾ ਚੌੜਾ ਜਿਹਾ। ਤੂੰ ਕਬੂਤਰਾਂ ਦੀ ਗੱਲ ਨਹੀਂ ਕੀਤੀ, ਮੈਂ ਤੈਨੂੰ ਉਹੀ ਦੱਸਿਆ ਕਿ ਨਹੀਂ ਤੂੰ ਕਬੂਤਰ ਕਿੱਦਾਂ ਵਾਧਾ ਕਰੂ? ਤੇਰੇ ਗਿਰੇਵਾਂ ਨੂੰ ਹੱਥ ਪਾ ਲੈਣ, ਕੀ ਕਬੂਤਰ ਵਾਧਾ ਕਰਦਾ? ਵੀ ਤੇਰੇ ਘਰ ਆ ਕੇ ਪੈਰ ਖੋਲ ਗਿਆ। ਉਹ ਮੈਂ ਨਿਆਣੇ ਵਾਲੇ ਆਂਡੇ ਵਾਲੋਂ ਕਹਿਣ ਡਿਆ। ਆਂਡੇ ਲੋਕ ਕਹਿੰਦਾ ਕਬੂਤਰ ਵਾਧਾ ਕਰਦਾ, ਵੀ ਤੇਰੇ ਸੁੱਤੇ ਤੇ ਚੰਡਾ ਕਰਾ ਕੇ। ਕਬੂਤਰ ਤੇ ਬੰਦਾ ਹੀ ਬੜਾ ਸ਼ਰਾਰਤਾ ਵਾ। ਆਹੋ ਯਾਰ ਤੋਤੀ ਤੇ ਕਲੀਅਰ ਕਰਦੇ ਹੋ, ਕੌਣ ਲਿਆ ਕੇ ਤੋਤੀ ਦੇਗਾ? ਭਾਜੀ ਹੁਣ ਅਸੀਂ ਕਿੱਦਾਂ ਕਿਲਰ ਕਰਦੀ? ਮਿੱਠੇ ਨੇ ਹਾਮੀ ਭਰੀ ਦੇ ਹੈ ਭਾਜੀ ਤੁਸੀਂ ਚੁੱਪ ਕਰਕੇ ਮੇਰੀ ਸੁਣੋ ਗੱਲ ਸਾਹ ਜੀ। ਮੈਡਮ ਨੂੰ ਚਾਹੀ ਤਾਂ ਗਾਣਾ ਲਾ ਦਿਓ ਪਿੰਜਰੇ ਦੇ ਅੱਗੇ, ਜੇ ਹਲਕਾ ਹਲਕਾ ਥੱਲੇ ਪੈਰ ਚੁੱਕੇ ਸਾਰੇ ਤੋਤੀ ਆ। ਤੇ ਜੇ ਕਹੇ ਨਾ ਕੀ ਖੱਪ ਪਾਤੀ ਆ, ਫਿਰ ਤੋਤਾ ਵਾ। ਨਹੀਂ ਉਹਨਾਂ ਨੂੰ ਪਤਾ ਚੱਲ ਜਾਂਦਾ ਵਾ, ਜਿਹੜੇ ਵੇਚਦੇ ਆ ਨਾ ਉਹਨਾਂ ਨੂੰ ਪਤਾ ਹੁੰਦਾ ਕੀ ਹੈ ਤੋਤਾ ਤੇ ਤੋਤੀ। ਜਿਨ੍ਹਾਂ ਨੇ ਪੈਰਾਂ 'ਚ ਵਾਸ਼ਾਂ ਇਹ ਪਾਈਆਂ ਹੁੰਦੀਆਂ, ਉਹ ਤੋਤੀਆਂ ਦੇ ਪਾਈਆਂ ਹੁੰਦੀਆਂ ਚੂੜੀਆਂ ਟਾਇਰ। ਨਹੀਂ ਉਹ ਆਪ ਪਾਉਂਦੇ ਆ ਲੋਕ। ਉਹਦੇ ਪਿੰਜਰੇ ਦੇ ਸਾਹਮਣੇ ਵਾਸ਼ਿੰਗ ਮਸ਼ੀਨ ਲਾਓ, ਪਿੰਜਰੇ ਦੇ ਸਾਹਮਣੇ ਵਾਸ਼ਿੰਗ ਮਸ਼ੀਨ ਲਾਓ। ਇਹ ਤੋਤੀ ਦਾ ਜੇ ਉਹਦਾ ਬਾਹਰ ਕੇ ਆਉਣ ਦਿਲ ਕਰੇ ਸਮਝੇ ਤੋਤੀ ਹੈ, ਵੀ ਮੈਂ ਹਾਲ ਪੁਰਾਵਾਂ। ਤੇ ਜੇ ਨਾ ਚੁੱਪ ਕਰਕੇ ਬੈਠਾ ਰਹਾ ਫਿਰ ਤੋਤਾ ਵਾ। ਠੀਕ ਆ। ਸਹੀ ਹੈ। ਕਿਉਂ ਭਾਜੀ? ਉਹਦੇ ਸਾਹਮਣੇ ਗੱਲਾਂ ਕਰੋ, ਗੈਸ ਬੰਦਾ, ਗੈਸ ਬੰਦਾ, ਗੈਸ ਬੰਦਾ। ਏਦਾਂ ਦੇ ਪਿਓ ਦੇ ਸਾਹਮਣੇ ਬਿਊਟੀ ਬਾਕਸ ਰੱਖ ਦੋ। ਤੇ ਜੇ ਅੱਗੋਂ ਉਹ ਕੋ ਟੈਸਟ ਚਾਵੇ ਤੂੰ ਤੋਤੀ ਆ। ਤੂੰ ਹੁਣ ਲਿਆ ਦੇ ਨਾ, ਹੁੰਦਾ ਆ ਕੱਲ ਨੂੰ ਲੈ ਆਈ। ਸਾਜ ਨੂੰ ਸਾਹਮਣੇ ਨਾ ਉਹ ਗੱਲਾਂ ਕਰੋ ਜਿਹਦੇ ਨਾਲ ਔਰਤ ਬੋਲਦੀ ਆ। ਐਵੇਂ ਕਹੀਓ ਮੋਬਾਈਲ ਤੇ ਯਾਰ ਆਨਲਾਈਨ ਸੂਟ ਦੇਖਣੇ ਲੇਡੀ ਨੂੰ ਬੜੇ ਅੱਛੇ ਲੱਗੇ, ਜੋ ਪਿੰਜਰੇ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰੇ ਲੇਡੀ ਦਾ ਸੇਲ ਲੱਗੀ ਆ, ਸੇਲ ਲੱਗੀ ਆ। ਯਾਰ ਇਹ ਬੜਾ ਇਹ ਤਰੀਕਾ ਸਹੀ ਹੈ। ਮੈਂ ਤਾਂ ਕੋਲ ਜਾ ਕਵਾਂ ਆ ਖਾਡੀ ਤੇ ਸੇਲ ਲੱਗੀ ਆ, 10,000 ਵਾਲਾ ਸੂਟ 2500 ਦਾ ਕੀਤਾ ਜੀ, ਉਹ ਤਾਂ ਤੜਫਣ ਲੱਗ ਪਈ। ਫਿਰ ਔਰਤ ਵਾ ਹਾਂ ਤੋਤੀ ਆ। ਕੌਣ ਮਹਿੰਦੀਆਂ ਦੀਆਂ ਗੱਲਾਂ ਕਰੀਓ। ਤੇ ਜੇ ਮੈਂ ਕਹਾਂ ਵੀ ਖਾਡੀ ਤੇ ਸੇਲ ਲੱਗੀ ਆ 10,000 ਵਾਲਾ ਸੂਟ 2500 ਦਾ, ਤੇ ਜੀ ਉਹਦੇ ਅੰਦਰੋਂ ਕਹਿਣਾ ਓਏ ਗੇੜਾ ਹੀ ਹੁੰਦਾ ਵਾ। ਆ ਸਹੀ ਨਹੀਂ ਨਹੀਂ। ਹਾਂ। ਤੇ ਹੁਣ ਆਪਾਂ ਚੱਲਦੇ ਆ ਉੱਥੇ। ਮੈਂ 2 ਲੱਕੇ ਦਾ ਜੋੜਾ ਲੈਣਾ, ਲੱਕੇ ਲੈਣੇ ਹੱਥ ਲੈ ਜਿਹੜੇ ਪੂਰੇ ਪਿੱਛੋਂ ਫੈਲ ਕੇ ਆ ਫੁੱਲ ਬਣਦਾ ਹੋਵੇ ਪੂਛਦਾ ਕਬੂਤਰ ਕਬੂਤਰ ਉਹ ਮੈਂ ਰੱਖੇ ਸੀ। ਹਾਂ ਉਹਦੇ ਚ ਕੋਈ ਸ਼ਾਇਦ ਛੱਡੀ ਵੀ ਆ, ਹੁਣ ਨਹੀਂ ਸਭ ਉਹ ਵੀ ਮੇਰਾ ਅੱਬਾ ਲਿਆਇਆ ਸੀ ਮੁਲਤਾਨਾ ਜੋੜਾ, ਉਹ ਜੋੜਾ ਸੀ ਜੈਨਮਨ। ਉਸਤਾਦ ਜੀ ਪੰਜਾਬ ਨਹੀਂ ਹਮਾ ਵਾਲਾ, ਇਹਨੇ ਵੀ ਬਾਸੀਆਂ ਵੀ ਖੇਡਦਾ ਸੀ, ਉੱਪਰ ਪੂਰਾ ਠਾਠਰ ਪਾਇਆ ਹੁੰਦਾ ਸੀ ਪੂਰਾ ਛਾਤੇ ਨਾਲ। ਇਹਨੇ ਦਿਨ ਰਾਤ ਉੱਪਰ ਹੀ ਰਹਿਣਾ। ਅੱਬਾ ਮੇਰਾ ਇੱਕ ਦਿਨ ਉਹਨੂੰ ਨਾ ਆਇਆ ਬਿਠਿਆ, ਇਹ ਗਿਆ ਆਏ ਕਬੂਤਰ ਨਹੀਂ ਛੱਡੇ, ਖੋਲ ਪਿੰਜਰਾ ਜਰਾ ਪਾ ਝੋਲੇ ਚ। ਮੈਂ ਪਿੰਜਰਾ ਖੋਲਿਆ ਹੀ ਆ, ਉਹ ਫੁਰ ਕਰਕੇ ਉੱਡ ਗਏ ਭਾਈ ਸਾਰੇ। ਤੇ ਉਹ ਸ਼ਾਮ ਨੂੰ ਬੈਠੇ ਕਿਤੇ ਆ ਗਏ ਵਾਪਸ। ਵਾਪਸ ਆ ਗਏ। ਇਹਨੇ ਸਵੇਰੇ ਸਵੇਰੇ ਉੱਠਣਾ ਵਾ, ਠੰਡਾ ਪਾਣੀ ਪੂਣੀ ਪਾ ਕੇ ਨਾਮ ਰੱਖਿਆ ਹੋਇਆ ਦਿਲਬਰ 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 ਐ ਕਹੀ ਨਾ। ਅੱਬੂ ਨੂੰ ਖਿੱਚ ਚੜਦੀ ਸੀ ਵੀ ਯਾਰ ਧੀਆਂ ਧਿਆਣੀਆਂ ਲੋਕਾਂ ਦੇ ਛੱਡ ਚੋ। ਫਿਰ ਤੁਹਾਡੇ ਭਰਾ ਨੇ ਕੋਈ ਬੋਰਾ ਪੂਰਾ ਹੀ ਭਰਿਆ ਵਾ, ਨਾਲ ਮੇਰੇ ਬੇਬੇ ਗਈ ਤੜਵੀ ਸਾਰੇ ਵੇਚ ਕੇ ਆਇਆ। ਇਹ ਤਾਂ ਕੋਈ 15-15 ਹਜ਼ਾਰ ਕਬੂਤਰ ਦੀ 150 ਸੋਡਾ ਤੇ ਆਇਆ ਕੰਮ ਤੋਂ। ਫਿਰ ਕਬੂਤਰ ਕਿੱਥੇ ਆ ਮਹਿੰਗੇ ਹੋਇਆ ਅੱਜ। ਮੈਂ ਕਿਹਾ ਭਾਈ ਮੇਰੇ ਕਿਹਾ ਸੀ 15,000 ਦਾ ਕਬੂਤਰ, ਇੱਕ ਪੀਲ ਅੱਖਾਂ ਸੀਗਾ, ਇੱਕ ਜੌਨ ਸਿਰਾ ਸੀ, ਕਿ ਤਾਉਣ। ਮੈਂ ਕਿਹਾ ਸਾਨੂੰ ਕੀ ਪਤਾ ਭਰਾਵਾ, ਰੁਪਈਆ 3600 ਬਣਿਆ ਅੱਬੀ ਕੋਲ ਵਾ, ਸਾਨੂੰ 3600 ਭਾਈ ਫਿਰ ਕਬੂਤਰ ਵਾਲੇ ਕੋ ਗਿਆ, ਉੱਥੇ ਬਕਾਇਦਾ ਲੜਾਈ। ਕਹਿੰਦਾ ਤੇਰੀ ਅੱਬੀ ਦੇ ਕੇ ਭਾਈ 150 ਦੇ, ਕਹਿੰਦਾ ਸਕ੍ਰੈਪ ਆ ਫਿਰ ਵੀ ਦੇਗੀ ਤੈਨੂੰ। ਤੇ ਕਬੂਤਰ ਵਾਪਸ ਲਿਆਂਦੇ ਭਾਈ, ਰੌਲਾ ਬੜਾ ਵਾ। ਉਹਨੇ ਕਿਹਾ ਨੀ ਵਿੱਚੋਂ ਤਿੰਨਾਂ ਚੌਂਦੀਆਂ ਤੇ ਚੁੰਝਾਂ ਟੁੱਟ ਗਈਆਂ, ਉਹਨਾਂ ਦੀਆਂ ਚੁੰਝਾਂ ਹੀ ਨਹੀਂ।
ਕਬੂਤਰ ਬਾਜ਼ ਦਾ ਸ਼ੌਕ ਬਹੁਤ ਬੜਾ ਸਾਂ ਜੀ। ਬਹੁਤ ਮੜ ਅੱਛਾ ਯਾਰ ਮੈਨੂੰ ਦੱਸਣਾ ਫਿਰ ਕਿ ਮੈਂ ਕਿਤਾ ਪਤਾ ਕਰਾਣਾ ਮੈਂ ਤਾਂ ਯਾਰ ਕਿਸੇ ਕੋ ਕੁਝ ਮੈਨੂੰ ਦੱਸਣਾ ਨਿਸ਼ਾਨੀ ਯਾਰ ਗਾਨੀ ਵਾਲਾ ਵਾ ਮੇਰੇ ਕੋ ਜਿਹੜਾ ਨਾ ਉਹ ਗਾਨੀ ਵਾਲਾ ਤੋਤਾ ਵਾ ਜੈਨਵਨ ਬੋਲਦਾ ਵਾ ਹਾਂ ਰਾ ਤੇ ਜੇ ਬੋਲਦਾ ਵਾ ਤੇ ਉਹਨੂੰ ਪੁੱਛ ਹੀ ਲਓ ਆਹੋ ਕੀ ਕਿ ਤੂੰ ਤੋਤਾ ਵਾ ਕਿ ਤੋਤੀ। ਆਹੋ ਉਹਨੂੰ ਪੁੱਛ ਲਓ ਨਾ ਤੁਸੀਂ ਮਿਸਰਾ ਸਾਰਾ। ਦੱਸ ਨਹੀਂ ਨਾ ਰਿਹਾ ਉਹ ਦੱਸ ਦੇਣਾ ਵਾ ਉਹ ਤੁਹਾਨੂੰ ਸਰਪ੍ਰਾਈਜ਼ ਦੇਣਾ ਚਾਹ ਰਿਹਾ ਵਾ ਵੀ ਕਿਸੇ ਯਕਦਮ ਬੋਲਾਂਗੇ। ਉਹਦੇ ਕੋਲ ਕਿਸੇ ਨਾ ਕਿਸੇ ਤੋਤੀ ਦਾ ਨੰਬਰ ਹੋਣਾ ਲੇਕਿਨ ਇਹ ਆ ਕਿ ਉਹ ਡਰਦਾ ਬਹੁਤ ਆ ਉਹਨੂੰ ਫੜੋ ਨਾ ਜਾਂ ਉਹਨੂੰ ਕਰੋ ਉਹ ਨਾਲ ਨਹੀਂ ਰਚਦਾ ਫਿਰ ਤੋਤੀ ਹੈ ਫਿਰ। ਤੋਤੀ ਉਸਤਾਦ ਜੀ ਉਹ ਗੈਰ ਮਹਿਰਮ ਦਾ ਹੱਥ ਨਹੀਂ ਪਸੰਦ ਕਰ ਰਹੇ ਤੁਸੀਂ ਗੈਰ ਮਹਿਰਮ ਉਹਦੇ ਵਾਸਤੇ। ਕਹਿੰਦੀ ਉਹ ਪਿੰਜਰੇ 'ਚ ਸ਼ੇਰ ਬੰਨ ਕੇ ਦੇਖਿਆ ਉਹਨੂੰ। ਲਾਫਟਰ ਕਿਦਾਂ ਦਾ ਉਹਦਾ ਐਦਾਂ ਦਾ ਤੇ ਕਿਸੇ ਦਾ ਵੀ ਨਹੀਂ ਹੁੰਦਾ। ਪਿੰਜਰੇ 'ਚ ਮੇਕਅਪ ਦਾ ਸਮਾਨ ਲਿਆ ਕੇ ਰੱਖੋ, ਹਾਂ ਜੇ ਉਹਨੇ ਇਸਤੇਮਾਲ ਕੀਤਾ ਤੇ ਤੋਤੀ ਹੈ, ਨਹੀਂ ਤੇ ਭਾਈ ਹੈ। ਜਾਂ ਉਹ ਪੁੱਠੇ ਨਾਮ ਤੋਂ ਬੁਲਾਓ ਉਹਨੇ ਐਵੇਂ ਕਹੀ ਰੱਜੋ ਰੱਜੋ ਉਹ ਤੁਹਾਨੂੰ ਆਪ ਕਹੋ ਭਰਾਵਾ ਮੈਂ ਤੋਤਾ ਵਾ ਕੀ ਮੇਰੇ ਸਿਰ ਹੋਇਆ ਮਾਂ ਕਰ ਉਹ ਯਾਰ ਤੂੰ ਕੀ ਆ ਭਾਈ ਨਾ ਐਦਾਂ ਕਹੂਗਾ ਤਾਂ ਸਿੱਧੀ ਸਾਫ਼ ਗੱਲ ਉਹਦੇ ਕਿਹੜਾ ਪਰੇਸ਼ਾਨ ਫਿਰਿਆ ਕਰੋ ਪਰੇਸ਼ਾਨ ਪਿੱਛੇ ਦੇ ਕੇ ਪਰੇਸ਼ਾਨ ਯਾਰ ਕੀ ਕਰੀਏ ਜੇ ਤੋਤਾ ਤੁਹਾਨੂੰ ਕੋਈ ਸੁਣਾ ਪਾ ਕੀ ਗੱਲ ਆ ਪਰੇਸ਼ਾਨ ਉਹਦਾ ਰੋਪੇ ਕਰਨਾ ਜੇ ਤੋਤੀ ਹੋਈ ਨਾ ਫਿਰ ਉਹਨੇ ਕਹਿਣਾ ਉਹ ਫਿਰ ਲੇਡੀ ਤੋਂ ਪੁੱਛੇਗੀ ਬਾਜੀ ਖੈਰ ਸੀ ਕਿ ਭਾਵੇਂ ਪਰੇਸ਼ਾਨ ਸੀ ਏਦਾਂ ਹੈਗਾ ਨਹੀਂ ਇਹਨਾਂ ਦੀ ਨਿਸ਼ਾਨੀ ਹੈ ਉਸਤਾਦ ਜੀ ਇਹਨੂੰ ਇਦਾਂ ਕਰਦਾ ਇਹਨੂੰ ਮਹੀਨਾ ਕਹਣਾ ਸਵੇਰ ਸ਼ਾਮ ਦੁਪਹਿਰ ਅੱਛਾ ਖਾਣਾ ਖਵਾਉਣਾ ਇਹਦਾ ਪਿੰਜਰਾ ਨਵਾਂ ਕਰਦਾ ਜੇ ਤੇ ਇਹਨੇ ਮਹੀਨੇ ਕੁ ਬਾਅਦ ਕਹਿਤਾ ਨਾ ਕਿਸੇ ਨੂੰ ਕਿ ਮੈਨੂੰ ਦਿੱਤਾ ਕੀ ਇਹਨੇ ਸਾਰੀ ਜ਼ਿੰਦਗੀ ਹਾਂ ਫਿਰ ਸਮਝੋ ਤੋਤੀ ਹੈ ਫਿਰ ਤੋਤੀ ਆ ਫਿਰ ਮਹੀਨਾ ਨਹੀਂ ਦੇ ਭਤੋੜੇ ਪੈਣੇ ਯਾਰ ਨਹੀਂ ਮਹੀਨੇ ਚ ਇਹਨੇ ਕਹਿੰਦਾ ਨਾ ਪੂਰਾ ਮਹੀਨਾ ਨੇ ਖਵਾਇਆ ਕੀ ਹੈ ਤੇ ਸਮਝੋ ਫਿਰ ਤੋਤੀ ਹੈ ਹਾਂ ਮੇਰੇ ਨਸੀਬ ਹੀ ਮਾੜੇ ਜਿਹੜੇ ਇੰਜ ਕਹਿਤਾ ਫਿਰ ਹਾਂ ਤੋਤੀ ਹੈ। ਤੇ ਜੇ ਉਹਨੂੰ ਮੈਂ ਨਾ ਖਵਾਵਾਂ ਕੁਛ ਵੀ ਇੱਕ ਮਹੀਨਾ ਫਿਰ ਉਹਨੂੰ ਖਵਾਉਣਾ ਕੁਛ ਨਹੀਂ ਤੇ ਜੇ ਮਹੀਨੇ ਬਾਅਦ ਉਹਨੂੰ ਕਿਸੇ ਨੇ ਸੁਣਾ ਤੋਤੇ ਕਿੱਦਾਂ ਉਹਨੇ ਜੇ ਉਹਨੇ ਕਹਿਣਾ ਵੀ ਯਾਰ ਜਿੱਦਾਂ ਵੀ ਆ ਸ਼ੁਕਰ ਆ ਰੱਬ ਦਾ ਰੋਟੀ ਵੀ ਕਿਤੇ ਦਾ ਮਤਲਬ ਤੋਤਾ ਤੋਤਾ ਹਨਾ ਹਾਂ ਨਾਲੇ ਤੋਤੇ ਦੀ ਖੱਲ ਹੁੰਦੀ ਫੁੱਲਾਂ ਵਾਲੀ ਤੋਤੇ ਦੀ ਖੱਲ ਹੁੰਦੀ ਗ੍ਰੀਨ ਹਾਂ ਇਹਦੀ ਖੱਲ ਕਿਦਾਂ ਦੀ ਖਲ ਮਤਲਬ ਨਹੀਂ ਇਹ ਇੱਕੋ ਜਿਹੀ ਆਈਆਂ ਇਹਦੇ ਗਾਣੀ ਬਣੀ ਆ ਹਾਂ ਏਦਾਂ ਕਰਦਾ ਨਾ ਮੇਰੀ ਗੱਲ ਸੁਣ ਛੋਟਾ ਜਿਹਾ ਲੇਡੀ ਸੂਟ ਲਿਆ ਕੇ ਨਾ ਤੇ ਉਹਦੇ ਕੋਲ ਬਾ ਕੇ ਨਾ ਆ ਮੈਂ ਫਲਾਣੇ ਵਾਸਤੇ ਲੈ ਆਇਆ ਤੇ ਉਹਦੇ ਵਿੱਚੋਂ ਕਹਿ ਸੜ ਗਈ ਨਾ ਬਿਲਕੁਲ ਇਹਦਾ ਮਤਲਬ ਤੋਤੀ ਹੈ ਇਹ ਬਾ ਹੈਨਾ ਇਹੀ ਨਾਲੇ ਜਿਹੜੀ ਤੋਤੀ ਹੈ ਨਾ ਉਹਦੀ ਇਹਦੀ ਗਾਦੀ ਦੇਖੋ ਕਿਦਾਂ ਦੀ ਹੈ ਇਹਦੀ ਗਾਦੀ ਤੋਤੀ ਦੀ ਗਾਦੀ ਜਿਹੜੀ ਬਣੀ ਹੁੰਦੀ ਨਾ ਕੁਦਰਤੀ ਭਾਰੀਆਂ ਵਾਲੀ ਹੁੰਦੀ ਸਨੇਜੇ ਦਾ ਨਾਲ ਸਨੇਰੇ ਚ ਬਣਾਏਗੀ ਤੋਤੇ ਦੀ ਤਰ੍ਹਾਂ ਹੋਦੀ ਆ ਮੀਡੀਆ ਵਾਲੀ ਸਲਮਾਨ ਖਾਨ ਦੀ ਤਸਵੀਰ ਤੇ ਅਕਸ਼ੇ ਕੁਮਾਰ ਦੀ ਤਸਵੀਰ ਪਿੰਜਰੇ 'ਚ ਰੱਖੋ, ਜੇ ਉਹ ਸਲਮਾਨ ਖਾਨ ਦੀ ਤਸਵੀਰ ਤੇ ਬਹਿ ਜਾਏਗੀ ਤੋਤੀ ਹੈ, ਅਕਸ਼ੇ ਦੀ ਤੇ ਬੈਠੇਗਾ ਤੋਤਾ। ਨਹੀਂ ਬਾਦਸ਼ਾਹ ਸਲਮਾਨ ਖਾਨ ਦੀ ਰੱਖੋ ਤੇ ਰੀਮਾ ਦੀ ਰੱਖੋ ਦੋ ਫੋਟੋਆਂ ਰੱਖੋ ਹਾਂ ਆ ਗੱਲ ਰੀਮਾ ਬਣਨਾ ਦੀ ਤੇ ਬੈਠੇ ਇਹ ਕੀ ਗੱਲ ਹੋਈ ਤੋਤਾ ਵਾ ਨਾ ਨਾ ਉਸਤਾਦ ਜੀ ਇਮਰਾਨ ਹਾਸ਼ਮੀ ਦੀ ਰੱਖਦੇ ਆ ਹਾਂ ਜੇ ਬਿਲਕੁਲ ਐ ਹੋ ਜਾਵੇ ਸਮਝੋ ਜਨਾਨਾ ਜੇ ਬਿਲਕੁਲ ਪਰਦਾ ਕਿਹੜਾ ਜੇ ਇਹ ਤੋਤਾ ਫਿਰ ਫਾਰਗ ਨਹੀਂ ਉਹਦੇ ਅੱਗੇ ਡਰਾਮੇ ਦਾ ਚੈਨਲ ਲਾ ਦੇ ਕੋਈ ਨਾ ਹਾਂ 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 ਇਹ ਤਾਂ ਵੇਖਦੇ ਆ ਹਮ ਟੀਵੀ ਦੇ ਵਾਲੇ ਆ ਘਰ ਦੀਆਂ ਲੜਾਈਆਂ ਵਾਲੇ ਡਰਾਮੇ ਲਾ ਦੇਣਾ ਜੇ ਤੇ ਟਿਕ ਟਿਕੀ ਲਾਈ ਰੱਖੀ ਨਾ ਹਾਂ ਐ ਪਰਾਂ ਨਾਲ ਫੜ ਤੇ ਸਮਝੋ ਤੋਤੀ ਆ ਤੋਤੀ ਹੈ। ਤੇ ਜੇ ਲਾਉਂਦੇ ਕਿ ਉਹਨੇ ਕਿਹਾ ਇੱਕ ਦਿਨ ਨਾਲ ਡਰਾਮਾ ਨੇ ਇੱਕ ਦਿਨ ਨਾਲ ਡਰਾਮਿਆਂ ਨੇ ਸਾਡੇ ਮੁਲਕ ਦਾ ਬੇੜਾ ਗਰਕ ਔਰਤਾਂ ਦਾ ਕਰਤਾ ਤਾਂ ਸਮਝੋ ਮਰਦਾ ਤੇ ਜੇ ਉਹਨੂੰ ਜਾਣ ਕੇ ਕਹਿੰਦਾ ਭਾ ਜਾਣ ਚੱਲਾ ਤਾਂ ਹੈ ਕੰਮ ਤੇ ਬੁੱਢਾ ਗੁਜਰ ਲਾ ਜੀ ਸਮਝੀ ਬੰਦਾ ਵਾ ਆਹ, ਤੋਤਾ ਇਹ ਵਾ। ਤੋਤਾ ਹੋਇਆ ਤੇ ਰਿਮੋਟ ਖਿੱਚ ਕੇ ਖਬਰਾਂ ਵਾਲਾ ਲੱਗਦਾ। ਆਹ ਯਾਰ ਸਹੀ ਗੱਲ ਨਹੀਂ ਤੁਹਾਨੂੰ ਤੁਸੀਂ ਹਫਤਾ ਠਹਿਰ ਜਾਓ ਤੁਹਾਨੂੰ ਆਪੇ ਪਤਾ ਲੱਗਣਾ ਕਿ ਤੋਤਾ ਕਿ ਤੋਤੀ ਜੇ ਤੁਹਾਡੇ ਹਰ ਕੰਮ 'ਚ ਇੰਟਰਫੇਅਰ ਕਰਨਾ ਹੋ ਕਿਦਾਂ ਚੱਲਾ ਓਏ ਸਮਝੋ ਤੋਤਾ ਵਾ ਹਾਂ ਹਰ ਗੱਲ 'ਚ ਉਹ ਕੀ ਪਕਾਉਣ ਲੱਗੇ ਆ ਤੋਤਾ ਤੁਹਾਡੀ ਆਵਾਜ਼ ਉਹਨੂੰ ਆਈ ਹਟਦਾ ਨਹੀਂ ਹਟਦਾ ਹਾਂ ਤੋਤੀ ਜਿਹੜੀ ਹੁਣ ਉਹਨੂੰ ਸ਼ੁਕਰ ਕਰਕੇ ਭਾਈ ਜੋ ਪੱਕਿਆ ਉਹਨੂੰ ਆਪੇ ਪਾਈ ਦੇਣਾ ਦੱਸ ਯਾਰ ਮਿੱਠੇ ਤੂੰ ਤੇ ਇੰਜ ਲੱਭ ਸਕਦਾ ਯਾਰ ਬਾਜਰਾ ਸੁੱਟੋ ਬਾਜਰਾ ਤੇਰੇ ਕੋ ਜਿਹੜੇ ਆ ਦੋ ਡੱਕਾਂ ਵਾ ਉਹ ਕਣ ਮੇਲ ਆ ਫੀਮੇਲ ਆ ਉਹ ਫੀਮੇਲ ਔਰਤਾਂ ਵਾਂਗੇ ਮਰਦਾ ਉਹ ਦੋਵੇਂ ਹੀ ਜਿੱਦਾਂ ਤੁਰਦੇ ਆ ਜੋ ਨਾ ਹਿਸਾਬਤਾ ਵਾ ਨਾ ਮੈਂ ਤਾਂ ਲੱਗਦਾ ਪੂਰੇ ਮਰਦਾਂ ਵਾ ਬਤਕੇ ਆ ਪੂਰੇ ਔਰਤਾਂ ਵਾ ਉਹ। ਬਤਕੇ ਦਾ ਹੈ ਬਤਖਾ ਵਾ ਡਕਾ ਵਾ ਇਹਦੇ 'ਚ ਬਤਖਾ ਵੀ ਹੁੰਦਾ ਨਾ ਬਤਕਾ ਹਾਂ। ਨਹੀਂ ਵੱਡਾ ਫਿਰ ਹੁੰਦਾ ਦੋਵੇਂ ਸਾਨੂੰ ਬਤਖਾ ਹੀ ਆ ਬਤਖ ਹੁੰਦੀ ਹੈ ਲੇਕਿਨ ਮੇਲ ਫੀਮੇਲ ਹੁੰਦੀ ਸਤਾਜ ਤੁਸੀਂ ਚੂਚਾ ਦੇਖਣਾ ਦੋ ਚੂਚੇ ਨੂੰ ਪੂਰੇ ਜਵਾਨ ਫੈਟੜੇ ਉਹ ਫੈਲਦਾ ਹੀ ਨਹੀਂ ਉਹ ਐ ਜਿਵੇਂ ਪਰਸ ਨਹੀਂ ਮੁੱਛ ਰਿਹਾ ਹੁੰਦਾ ਨਿਕਾ ਜਿਹਾ ਵਾ ਉਹ ਪਿੱਛੇ ਬੜੀ ਵੱਡਾ ਨਹੀਂ ਹੋ ਰਿਹਾ ਉਹ ਕੱਖ ਵੀ ਨਹੀਂ ਉਹ ਲਾ ਕੇ ਲਗਾ ਉਹਨੂੰ ਕਿਤੇ ਸੱਚੀ ਉਸਤਾਦ ਜੀ ਤੁਸੀਂ ਤੋਤਾ ਲਵੋ ਪਿੰਜਰੇ 'ਚੋਂ ਕੱਟੋ ਉਹਨੂੰ ਬਾਜ਼ਾਰ 'ਚ ਲੈ ਕੇ ਜਾਓ, ਜੇ ਹਮਾਮ 'ਚ ਵੜਿਆ ਤੇ ਤੋਤਾ, ਪਾਰਲਰ 'ਚ ਵੜਿਆ ਤੋਤਾ। ਨਹੀਂ ਉਹਨੂੰ ਕੋਈ ਉਹਦੇ ਸਾਹਮਣੇ ਨਾ ਕੋਈ ਆਈਟਮ ਸੁੱਟੋ ਐਵੇਂ ਇੰਨਾ ਜਿਹਾ ਨਾ ਪਿੱਛੇ ਬ੍ਰੈਡ ਸੁੱਟੋ ਜੇ ਉਹਦੀ ਆਵਾਜ਼ ਪਾਪਾ ਸਾਹੀ ਗਾਣਾ ਉਹ ਚੱਲ ਹੈ
ਉਹਦੀਆਂ ਹਰਕਤਾਂ ਤੋਂ ਦੱਸ। ਹਰਕਤਾਂ ਜੀ ਮੈਟਰੋ ਬੱਸ ਚ ਲੈ ਜਾਓ ਨਹੀਂ ਤੇ ਉਹਨੂੰ। ਠੀਕ ਹੈ। ਜੇ ਉਹ ਤੋਤੀ ਹੋਏ ਤੇ ਉਹ ਔਰਤਾਂ ਵਾਲੇ ਪਾਸੇ ਚੱਲ ਜੇ, ਤੋਤਾ ਹੋਇਆ ਭਾਈਆਂ ਵਾਲੇ ਪਾਸੇ ਬਹਿ ਜੇ। ਹਾਂ ਆਹ ਸਹੀ ਹੈ। ਤੁਸੀਂ ਬਿਹਤਰੀਨ ਤਰੀਕਾ ਹੀ ਹੈ, ਤੁਸੀਂ ਉੱਥੇ ਹੀ ਲੈ ਕੇ ਜਾਓ ਪਰਿੰਦਾ ਮਾਰਕੀਟ ਦੇ ਵਿੱਚ, ਹਾਂ ਤੇ ਜੇ ਬਾਕੀ ਉਹਨਾਂ ਕੋਲ ਵੀ ਤੋਤੇ ਪਏ ਹੁੰਦੇ ਉਹਨਾਂ ਨੇ ਵੇਖਿਆ ਨਹੀਂ ਨਾ, ਸਮਝਿਓ ਇਹ ਤੁਹਾਡਾ ਕੋਈ ਹੋਰ ਹਿਸਾਬ ਕਿਤਾਬ ਹੈ ਲੇਡੀਜ਼ ਦਾ। ਤਾਂ ਜੀ ਤੁਸੀਂ ਨਿੱਕੀ ਜੀ ਕੈਚਰੀ ਸੁੱਟੋ ਦੇ ਅੱਗੇ, ਜੇ ਤੁਹਾਨੂੰ ਚੱਕ ਕੇ ਲਾ ਲਈ ਫਿਰ ਤੋਤੀ ਹੈ, ਜੇ ਨਾ ਲਈ ਫਿਰ ਤੋਤਾ। ਲਕੈਚਰੀ। ਜੇ ਉਹਦੇ ਸਾਹਮਣੇ ਬਾਕੀ ਤੋਤੇ ਸਿਰ ਥੱਲੇ ਕਰਨ ਸਮਝੇ ਇਹ ਬਜ਼ੁਰਗ ਤੋਤੀ ਆ, ਪਿਆਰ ਲੈਣਾ ਚਾਹ ਰਹੇ ਤੋਤੇ ਨਾਨੋ ਵੀ ਇਹਨਾਂ ਨੂੰ ਤੋਤੀ ਆ। ਸਾਜੀ ਵਾਇਆ ਹਿਸਾਬ ਵੀ ਹੁੰਦਾ, ਤੋਤੇ ਦੀ ਬਾਤ ਭਰੇ ਹੁੰਦੀ ਹੈ, ਤੋਤੀ ਦੀ ਬਰੀਕ ਹੁੰਦੀ ਹੈ। ਨਹੀਂ ਨਹੀਂ ਹੁੰਦਾ ਤੁਸੀਂ ਨਹੀਂ ਮੈਂ ਤੁਹਾਨੂੰ ਉਹੀ ਕਹਿਣਾ, ਉਹੀ ਫਾਈਨਲ ਵਾ, ਇਹਦੇ ਕਿਉਂ ਲਾ ਦੋ ਮੈਂ ਤੋਤਾ, ਇਧਰੋਂ ਕੋ ਮੈਂ ਤੋਤੀ ਤੁਹਾਨੂੰ ਪਤਾ ਲੱਗ ਜੂਗਾ, ਕਿਊਟ ਹੋ ਜਾਏਗਾ। ਬਿਊਟੀ ਜਗਵਾ ਨਹੀਂ ਮੈਂ ਲਾਉਣਾ, ਮੈਂ ਜੇ ਉਹਨੇ ਕਹਿੰਦਾ ਮੈਂ ਤੋਤਾ ਤੇ ਜੇ ਉਹਨੇ ਕਹਿਣਾ ਭਰਾਵਾ ਮੇਰਾ ਵੀ ਗਾਣਾ ਲਾ, ਇਹਦਾ ਮਤਲਬ ਇਹ ਤੋਤੀ। ਉਹੀ ਆ, ਉਹ ਹੈ ਦੋਨੋਂ ਚੋਂ ਜਾਂ ਤੋਤੀ ਹੈ ਜਾਂ ਤੋਤਾ ਵਾ, ਲੇਕਿਨ ਉਹ ਤੁਹਾਡੇ ਸਾਹਮਣੇ ਤੁਹਾਨੂੰ ਸਰਪ੍ਰਾਈਜ਼ ਦੇਣਾ ਚਾਹ ਰਹੇ ਆ ਕਿਸੇ ਤਰੀਕੇ ਨਾਲ, ਹਾਲੇ ਤੁਹਾਨੂੰ ਫਟੀਕ ਨਹੀਂ ਪਾਉਣਾ ਚਾਹ ਰਹੇ। ਕਦੀ ਪਲਕਾਂ ਤੇ ਬੈਠੇ ਬੈਠੇ ਉਹਨੇ ਪਿੰਜਰੇ 'ਚ ਧਾਗਾ ਲਾਇਆ। ਪਿੰਜਰੇ 'ਚ ਬੈਠੇ ਬੈਠੇ ਪਲਕਾਂ ਦੇ ਓਏ, ਆਹੋ ਉਹ ਪਲਕਾਂ ਤੇ ਹੀ। ਪਲਕਾਂ ਤੇ ਬੈਠੇ ਬੈਠੇ ਕਦੀ ਪਿੰਜਰੇ ਓਏ ਆਹੋ, ਮਤਲਬ ਪਿੰਜਰੇ ਦੇ ਅੰਦਰ ਵੀ ਉਹਨੇ ਕਦੀ ਧਾਗਾ ਲਾਇਆ। ਹਾਂ ਤਾਂ ਤੁਸੀਂ ਦੇਖਣਾ ਵਾ ਪਿੰਜਰੇ ਬੈਠੇ ਅਗਰ ਆਪਣੇ ਪਰਦੇ ਨਾਲ ਨਾ ਇਹ ਵਾਲ ਕੀ ਜਿਹੜਾ ਰੱਖਦੇ ਤਾਂ ਸਮਝੋ ਮਰਦ ਵਾ। ਇਹ ਗੰਦੀ ਤੋਤਾ ਵਾ, ਗੰਦੀ ਆ ਤੌਰ ਨਹੀਂ ਹੁੰਦੀ, ਇਹ ਸਾਨੂੰ ਹੁੰਦੀ। ਨਹੀਂ ਇਹਨੂੰ ਮੈਂ ਕਹਦਾ ਮੈਂ ਸ਼ੀਸ਼ੇ ਦੇ ਅੱਗੇ ਛੱਡਦਾ, ਬੜਾ ਨਹੀਂ ਤਾਂ ਡਰੈਸਿੰਗ ਉਹਦੇ ਉੱਤੇ ਰੱਖਦਾ, ਜੇ ਤੇ ਸ਼ੀਸ਼ੇ ਕੇ ਜਾ ਕੇ ਐ ਕਰਨ ਲੱਗ ਪਏ ਨਾ ਐ ਸਮਝੋ ਤੋਤਾ। ਹਾਂ ਨਹੀਂ ਤੁਸੀਂ ਹੁਣ ਤੁਹਾਨੂੰ ਇਹ ਸੀ ਕਿਹੜੀ ਪੈ ਗਈ ਕਿ ਹੁਣ ਫਟਾਫਟ ਸਾਫ ਯਾਰ ਜੋੜਾ ਹੋਵੇ ਨਾ, ਮੈਂ ਕਹਿੰਦਾ ਯਾਰ ਤਾਂ ਦੱਸਿਆ ਪਿੰਜਰੇ ਵਾਲੇ ਨੇ ਆਪੇ ਦੱਸ ਦੇਣਾ ਭਾਈ ਕੀ ਆ ਉਹ ਜਾਨਵਰ ਵਾਲਿਆਂ ਨੇ। ਤੋਤਾ ਤੁਹਾਨੂੰ ਦੱਸ ਲੱਗਣ ਦਿਆ ਬਸ ਸਿਰਫ ਮੈਨੂੰ ਤੋਤਾ ਲੱਗਣ ਦਿਆ ਉਹ। ਹਾਂ ਤੋਤੀਆਂ ਜਿਹੜੀਆਂ ਹੁੰਦੀਆਂ ਨਾ ਉਹ ਆਲੇ ਦੁਆਲੇ ਕਿਸੇ ਨੂੰ ਕਿਸੇ ਬੁਲਾਉਂਦੀਆਂ ਰਹਿੰਦੀਆਂ, ਸਾਡੀ ਕੱਲੀਆਂ ਵੀ ਹੋਣ ਦੇ ਕਿਤੇ ਨਾ ਸਾਰੇ ਜੋ ਝੱਕ ਬਾਜ਼ਾਰ ਬਣਨਾ ਤੁਹਾਨੂੰ ਉਹਦੇ ਪਤਾ ਲੈਣਾ ਤੋਤਾ ਕਿ ਤੋਤੀ, ਜੇ ਭੱਲਿਆਂ ਨੂੰ ਜਾਵੇ ਤੋਤਾ ਵਾ, ਜੇ ਸਬਜ਼ੀਆਂ ਨੂੰ ਜਾਵੇ ਤੋਤੀ ਆ, ਪਿਸ਼ਾਬ ਦੀ ਰੋਟੀ ਦਾ ਕੁਝ ਕਰ ਲਈਏ ਇਦਾਂ ਸੋਚਣਾ। ਮੈਂ ਦੱਸਦਾ ਇਹਨੂੰ, ਮੈਂ ਨਾ 3-4 ਘੰਟੇ ਖੁੱਲਾ ਛੱਡਦਾ, 1-2 ਦਿਨ ਇਹਨੂੰ ਖੁੱਲਾ ਛੱਡ ਦਿੰਦਾ। ਜੇ ਤੇ ਸਿਰਫ ਘਰ ਦੇ ਬਾਹਰ ਹੀ ਬੈਠਾ ਹੋਇਆ ਨਾ ਮੰਜੀ ਮੁੰਜੀ ਤੇ ਤੋਤਾ ਵਾ, ਜੇ ਜਦੋਂ ਆਵਾ ਨਾਲ ਦੇ ਘਰ ਵੜੇ ਹੋਏ ਤਾਂ ਸਬਜ਼ੀ ਤੋਤੀ। ਸਹੀ ਗੱਲ। ਜੇ ਕਿਚਨ 'ਚ ਜਾਵੇ ਨਾ, ਕਿਉਂਕਿ ਤੋਤੀ ਉਹਦਾ ਜ਼ਹਿਨ ਕਰ ਮੈਂ ਹੈਲਪ ਆਊਟ ਕਰਾਇਆ ਸਭ ਤੋਂ ਹੀ, ਕਿਚਨ 'ਚ ਜਾਵੇ ਤੋਤੀ ਆ, ਜੇ ਬੈਠਕ ਨੂੰ ਭੱਜ ਜਾਵੇ ਸਮਝੋ ਤੋਤਾ। ਤਾਂ ਤੁਸੀਂ ਘਰ ਆ ਕੇ ਐਵੇਂ ਸਾਡੇ ਮੈਨੂੰ ਇੱਕ ਗੱਲ ਦਾ ਪਤਾ ਲੱਗਾ, ਬਾਹਰੋਂ ਫਲਾਣੇ ਦੀ ਕੁੜੀ ਨਹੀਂ, ਜੇ ਤਾਂ ਉਹਨੇ ਗੰਨ ਚੱਕਿਆ ਮੈਨੂੰ ਵੀ ਦੱਸ ਪਿਓ ਤੋਤੀ। ਹਾਂ ਜਿਹੜਾ ਤੋਤਾ ਇਹਨੇ ਕਹਿੰਦਾ ਯਾਰ ਪੁਰ ਕਰਾਇਆ, ਇਦਾਂ ਦੀਆਂ ਗੱਲਾਂ ਨਹੀਂ ਕਰੀ, ਆਹੋ ਕਿਉਂਕਿ ਇਹਨਾਂ ਨੂੰ ਬੜਾ ਹੁੰਦਾ ਇੰਟਰਸਟਿੰਗ ਗੱਲ ਵਧਾਣ। ਹਾਂ ਬਿੱਲੀ ਦੇ ਸਾਹਮਣੇ ਪਾ ਦਿਓ ਉਹਨੂੰ, ਓਏ ਬਿੱਲੀ ਦੱਸੇ ਕਿ ਵੀ ਆ ਤੋਤਾ ਭਾਜੀ ਮੁੱਛ ਪਾ ਦੇ ਭਾਜੀ। ਹਾਂ ਪੀਲੀ ਮਾਰੇਗਾ ਆ ਤੋਤੀ ਸੀ, ਤੁਸੀਂ ਐਵੇਂ ਤੋਤਾ ਕਹੀ ਜਾਂਦੇ। ਤੁਹਾਨੂੰ ਫਾਈਨਲ ਦੱਸ ਦਈਏ ਪਛਾਣ ਲਈ ਦੱਸ ਯਾਰ। ਸੌਖਾ ਹੱਲ। ਦੱਸ ਯਾਰ। ਫਰੰਟ ਕੈਮਰਾ ਮੋਬਾਈਲ ਦਾ ਖੋਲਣਾ ਵਾ ਤੇ ਉਹਦੇ ਅੱਗੇ ਕਰ ਦੇਣਾ, ਜੇ ਇਹਨੇ ਐ ਕੀਤਾ ਤੇ ਤੋਤੀ ਆ, ਜੇ ਐ ਕੀਤਾ ਤੇ ਤੋਤਾ ਜੇ ਪਾਰਾ ਚ ਕੀਤਾ ਹੋਵੇ ਤੋਤਾ। ਨਹੀਂ ਫਰੰਟ ਕੈਮਰਾ ਇੰਚ ਕਰੂਗਾ, ਜੇ ਉਹਨੇ ਕਹਿਣਾ ਨਾ ਹਾਲੇ ਮੈਂ ਹਾਲੇ ਤਿਆਰ ਨਹੀਂ ਹੈਗੀ ਤੇ ਸਮਝੋ ਤੋਤੀ ਹੈ। ਇਹ ਕਿੰਨੇ 150 ਲਈ ਸਾਜੀ? ਨਹੀਂ ਉਹ ਮਰੇ 18,000 ਰੁਪਏ ਦਾ ਸੀ ਬੱਚਾ। ਇਹ ਬੱਚਾ ਵਾ ਹਲੇ? ਬੱਚਾ 18,000 ਦਾ ਲਿਆ ਸੀ ਉਦੋਂ। ਇਹ ਆਪਾਂ ਕਿੱਥੋਂ ਲਿਆ ਸੀ ਭਲਾ? ਇਹ ਉਹਨੇ ਦਿੱਤਾ ਸੀ ਫਾਦੀ ਦੇ ਭਰਾ ਨੇ, ਉਹਨੇ ਉਹ ਵੀ ਉਹਨੇ ਦਿੱਤਾ ਸੀ, ਛੋਟਾ K2 ਵੀ। ਮੈਂ ਤਾਂ ਆਪਣੇ ਯਾਰ ਨੂੰ ਸਿਰਫ ਤੁਹਾਡੇ ਯਾਰ ਕਿੰਨੇ 6 ਆਪਣੇ ਯਾਰ ਨੂੰ ਸਿਰਫ 2 ਮੁਰਗੀਆਂ ਕਹੀਆਂ ਦੇਸੀ ਆਂਡਾ ਦੇਣ ਵਾਲੀਆਂ। ਯਾਰ ਮੈਂ ਤੁਹਾਨੂੰ ਕਹਿੰਦਾ 15 ਦਿਨ ਖਲੋਇਆ ਯਾਰ ਮਿੱਠੇ, ਮੇਰਾ ਨਾ ਕਿਸ ਤਰ੍ਹਾਂ ਛੋਟੇ ਛੋਟੇ ਆਂਡਿਆਂ ਤੇ ਜਿਹੜੇ ਠਾਈਆਂ ਮੂੰਹ ਵੱਡੀਆਂ ਹੋ ਗਈਆਂ। ਮੈਂ ਰਿਲੈਕਸ ਵੀ ਹੋਵੇ ਨਾ, ਹੈਪੀ ਬੈਠਾ ਹਾਂ, ਮੇਰਾ ਫੇਰ ਵੀ ਦਿਲ ਕਰਦਾ ਮੈਂ ਤਾਂ ਚਣਾ ਮਾਰਦਾ ਸਿਰਫ ਕੀ ਮੇਰੇ ਘਰ ਦਾ ਦੇਸੀ ਆਂਡੇ ਪਏ ਆ 10 ਖਾਣੇ, ਮੈਂ 4 ਦੇਸੀ ਆਂਡੇ ਗਏ ਸਿਰਫ ਜਮਾਉਣ ਵਾਸਤੇ। 4 ਕੁ ਜ਼ਿਆਦਾ ਹੁੰਦੇ, 40 ਤੋਂ 50 ਰੁਪਏ ਦੇ ਬਣਦੇ, 100 ਰੁਪਏ, 150 ਰੁਪਏ, 200 ਰੁਪਏ ਦੇ, 500 ਦੇ ਲਾ ਲਾ। ਤੇਰੇ ਡਾਲਰ ਤਾਂ ਬਗਾਤਾ, 4 ਆਂਡੇ ਲੈ ਤੇਰੇ 4-6 ਆਂਡੇ ਸੁਭਾ ਜਾਣਗੇ ਤੇ ਉਹ ਤੋਂ ਅਗਲੇ ਦਿਨ ਤੈਨੂੰ ਮੁਰਗੀਆਂ ਤੋਂ ਮਿਲ ਜਾਣਗੀਆਂ ਹੋਰ ਤਾਂ ਲੈ ਜਾ। ਉਹ ਵੀ ਚੂਚੀਆਂ। ਚੂਚੀਆਂ ਉਹ ਹਾਂ ਤੋਤੀ ਦਾ ਵੀ ਫਿਰ ਹਾਮੀ ਭਰ ਲਿਆ ਕੇ ਦੇ। ਆਹੋ ਤੋਤੀ ਵੀ ਲਿਆ ਦੇ, ਹੁਣ ਕਦਰ ਕੰਮ ਟੁਰਿਆ ਤੇ ਹੈ ਨਾਲ ਉਹ ਬੈਗ ਵੀ ਬਾਲੇ ਸਮਾਨ ਦਾ, ਜਦੋਂ ਜਾਣਾ ਹੀ ਵਾਪਸ। ਆਪਣੇ ਭਾਰ ਹੌਲਾ ਕਰ ਤੂੰ, ਗਾਂ ਤੋਰ ਤੋਤੀ। ਉਹਦੇ ਕੱਪੜੇ ਕੁਪੜੇ ਵੀ ਲਿਆ ਕੇ ਦੇ, ਉਹਨਾਂ ਨੇ ਕਹਿ ਰਿਹਾ ਮੈਂ ਉਹ ਜਲੀਲ ਕਰ ਰਹੇ ਤੋਤੀ ਨੂੰ ਪਾਉਂਦਾ ਹੀ ਕੁਝ ਨਹੀਂ। ਤੋਤਾ ਮੂੰਹ 'ਚ ਕੁਝ ਬੋਲਦਾ ਨਹੀਂ ਜੇ ਤੁਸੀਂ ਬੋਲਦੇ ਉਹਨੂੰ, ਐਂ ਤਾਂ ਨਹੀਂ ਕਰਦਾ। ਬੁੜਬੁੜ ਕਰ ਬੈਠਾ ਹਾਂ ਬੈਠਾ ਕਰਦਾ ਰਹਿੰਦਾ। ਤੋਤਾ ਹੀ ਆ ਫਿਰ। ਉਸਤਾਦ ਜੀ ਕਿਸੇ ਨੇ ਚਾਹਨੇ ਉਹਦੇ ਪਿੰਜਰੇ ਨਾਲ ਵੇਬ ਸੁੱਟ ਕੇ ਦੇਖੋ। ਵੇਬ? ਹਾਂ ਜੋ ਕਹਿੰਦਾ ਕਿਹੜਾ ਫਲੇਵਰ ਪੀਣ ਦੇ ਆਈਆਂ ਇਹ ਸਭ ਸ਼ੂਗਰ ਕਰਕੇ ਘੁੱਟਣ ਵਾਲੇ ਵੀ ਤੋਤੀ ਹੈ। ਜੇ ਸਵੇਰੇ ਹੁਣ ਭਾਜੀ ਆਂਡੇ ਦੇਸੀ ਲੈ ਕੇ ਆਉਣੇ ਉਸਤਾਦ ਜੀ ਨੂੰ ਉਹਨੂੰ ਮੈਂ ਸਿਗਰਟ ਅੱਗੇ ਕਰੂੰਗਾ। ਓਕੇ 4-5 ਸਿਗਰਟ ਲਿਆਉਂ ਮੁਖਤਲਿਫ ਬ੍ਰਾਂਡਾਂ ਦੇ,
ਉਹਨੂੰ ਕਹੂਗਾ ਤੋਤੇ ਬਾਦਸ਼ਾਹ ਕਿਹੜਾ ਸਿਗਰਟ ਪੀਣਾ ਜੀ, ਉਹਨੇ ਕਹਿਣਾ ਉਹ ਜਿਹੜਾ ਮਾਜੀ ਦੇ ਦੇ ਧੂੰਆਂ ਹੀ ਕੱਢਣਾ ਉਹ ਤੋਤਾ ਵਾ। ਲਾਉਣਾ ਕੋਈ ਹਿਸਾਬ, ਮੈਂ ਜਾ ਕੇ ਨਾ ਕੋਈ ਡਰਾਮੇ ਕਰਦਾ ਕੁਛ ਕਰਨਾ ਪੈਣਾ ਤੇ ਜਦ ਹਾਂ ਆਨੇ ਤੇ ਇਦਾਂ ਦਾ ਸਾਰੀ ਕਲੀਅਰ ਤੇ ਕਰੋ ਨਾ। ਹੈ। ਇਹ ਆਂਡੇ ਤੋਤੀ ਆਂਡੇ ਕਿੰਨੇ ਦਿੰਦੀ ਇੱਕ ਟਾਈਮ 'ਚ? ਮੈਨੂੰ ਨਹੀਂ ਪਤਾ ਭਰਾਵਾ, ਨਹੀਂ ਇਹਦੇ ਬੱਚੇ ਕਿੰਨੇ ਨਿਕਲਦੇ ਆ? 2-3 ਹੁੰਦੇ ਮੇਰੇ ਖਿਆਲ। ਇਹਨੇ ਉਹ ਇਹਦਾ ਤਾਂ 30-40 ਹਜ਼ਾਰ ਰੁਪਏ ਦਾ ਬੱਚਾ ਹੀ ਵਿਕਦਾ ਇਹਨਾਂ ਦਾ, ਲੇਕਿਨ ਮੈਂ ਵੇਚਣੇ ਨਹੀਂ, ਮੈਂ ਢੇਰ ਲਾ ਲੈਣਾ ਘਰ ਫਿਰਨ। ਕਦੇ ਵੀ ਕਿਸੇ ਦੀ ਔਲਾਦ ਨਹੀਂ ਵੇਚਣੀ ਚਾਹੀਦੀ। ਨਹੀਂ ਫਿਰ ਮੈਂ ਪਿੰਜਰੇ ਰੱਖ ਲਵਾਂ, ਤੋਤੇ ਰੱਖ ਲਵਾਂ, ਤੋਤੇ ਬਹੁਤ ਮਜ਼ੇਦਾਰ ਲੱਕੇ ਦਾ ਜੋੜਾ ਲਿਆਉਣਾ ਜਿਹੜੀ ਪੂਛ ਦੀ ਪੂਛ। ਲੱਕੇ ਤੇ ਖੈਰ ਉਹਨਾਂ ਦਾ ਤਾਂ ਕੋਈ ਰੌਲਾ ਵੀ ਨਹੀਂ, ਕਿਉਂਕਿ ਉੜਦੇ ਵੀ ਨਹੀਂ ਬਹੁਤਾ, ਉਹ ਫਿਰ ਅੰਦਰੋਂ ਟੈਪ ਹੀ ਹੁੰਦਾ। ਉਹ ਨਿੱਕੇ ਮੋਹਰ ਹੁੰਦੇ, ਨਿੱਕੇ ਨਿੱਕੇ ਮੋਹਰ ਬਣ ਜਾਂਦੇ ਪਿੱਛੋਂ ਪਰ ਆਹੋ ਉਹਦੀ ਪੂਰੀ ਪੂਛ ਆ। ਲੱਕੇ ਨੂੰ ਤੁਸੀਂ ਐਂ ਫੜਨ ਲੱਗੋ ਨਾ ਤੇ ਉੜਦਾ ਨਹੀਂ, ਉਹ ਇੰਜ ਕਰਕੇ ਨਾ ਉਹ ਢਿੱਡ ਆਪਣਾ ਇੱਥੇ ਲੈ ਆਉਂਦਾ, ਧੌਣ ਪਿੱਛੇ ਲੈ ਜਾ ਕੇ ਤੇ ਬਾਦੀ ਵੀ ਪੈ ਜਾਂਦੀ ਉਹਦੀ। ਧੋਣ ਪਿੱਛੇ ਸਾਜੋ ਪਰਾਂ ਲਾ ਲੈਂਦਾ ਆਪਣੇ ਜਿਹਦੀ ਗੂੰਜ ਕਿੰਨੇ 2000 ਦੇ ਆਏ ਨੇ ਕਿ ਲੱਕੇ? ਪਤਾ ਨਹੀਂ ਮੈਨੂੰ, ਜੋੜਾ ਮਹਿੰਗਾ ਆ ਹੋਇਆ ਜੋੜਾ ਲੱਕਾ ਲੱਕੀ ਲੈਣੇ, ਹੈ। ਲੱਕਾ ਲੱਕੀ। ਠੀਕ ਹੈ, ਲੱਕਾ ਲੱਕੀ ਲੈ ਵਿੱਚੋਂ ਲੱਕਾ ਲੱਕੀ ਲੈ ਲਾ। ਵਿੱਚੋਂ ਇੱਕ ਅਨਲੱਕੀ ਵੀ ਜਾਰੀ। ਹਾਂ। ਨਹੀਂ 1502 ਹੁਣ ਪਿੰਜਰਾ ਵੱਡਾ ਬਣਾਉਣਾ, ਪਿੰਜਰਾ ਬਣਾਉਣਾ ਵਾ ਡਬਲ ਸਟੋਰੀ। ਉਹ ਡੱਕਾਂ 2 ਲੈਦਾ ਰੱਖਣੀਆਂ ਵਾ, ਚੂਚੇ ਬਾਦਸ਼ਾਹ ਲੈਦਾ ਰੱਖਣੇ ਆ, ਕਬੂਤਰ ਲੈਦਾ ਰੱਖਣੇ, ਪਿਜਨ ਲੈਦਾ ਰੱਖਣੇ ਆ। ਤੋਤੀ ਦਾ ਕਰਾਂ ਫਿਰ ਇੰਤਜ਼ਾਮ, ਕਿਹਦਾ? ਤੋਤੀ ਲਿਆਈਏ ਫਿਰ। ਆਹੋ ਯਾਰ ਤੋਤੀ ਦਾ ਕਰ ਦੇ ਸਰ। ਮੈਨੂੰ ਪਤਾ ਨਹੀਂ ਮੈਂ ਪੂਰੀ ਵਿਆਹ ਕੇ ਲਿਆਉਣੀ ਆ, ਮੈਂ ਉਂਝ ਨਹੀਂ ਉਸ ਦਿਨ ਉਂਝ ਨਹੀਂ ਕਰਨਾ। ਗੱਜ ਵੱਜ ਫਿਰ- ਕੇ ਹਾਂ ਉਹ ਬਹਾ ਕੇ ਆਣਾ ਹੀ। ਨਹੀਂ ਤਾਂ ਫਿਰ ਤਾਂ ਬੜਾ ਖਰਚਾ ਹੋਣਾ ਉਸਤਾਦ ਜੀ ਦਾ। ਉਦਾਂ ਤੁਹਾਨੂੰ 17-18 ਹਜ਼ਾਰ ਚ ਮਿਲ ਜਾਣੀ ਤੋਤੀ, ਏਦਾਂ ਤੁਸੀਂ ਅਗਲੇ ਦਾ ਖਰਚਾ ਜ਼ਰੂਰ ਕਰਾਉਣਾ। ਤੁਸੀਂ ਸਿਰਫ ਤੋਤਾ ਦੇ ਸਾਹਮਣੇ ਕਹਿੰਦਾ ਉੱਡ ਕੇ ਆਪੇ ਆ ਜਾਏਗੀ, ਉਹਨਾਂ ਚ ਨਹੀਂ ਐਨੀ ਹਿੰਮਤ ਸਾਜੀ। ਉਹਨੇ ਇੰਨੇ ਬਾਜਰੇ ਤੋੜਨੀ ਉਹਨੇ, ਬਸ ਇੰਨੇ ਬਾਜਰੇ ਚ ਇੰਨੇ ਕੁ ਬਾਜਰੇ ਤੋੜਨੀ ਹੈਗਾ ਤੁਹਾਡੀ ਸਮਝ। 2 ਬਾਜਰੇ ਦੇ ਕੋਲੀਆਂ ਹੀ ਤੋੜ ਦੇਣੀ ਬਸ। ਨਹੀਂ ਮਿੱਠੇ ਤੂੰ ਲਿਆ ਕੇ ਹਲੇ ਦਿਖਾ ਤੋਤੀ ਤੈਨੂੰ। ਹਲੇ ਤੋਤੀ ਉਹਦੀ ਪੜਨ ਰਹੀ ਆ, ਅਸੀਂ ਤਾਂ ਤੁਹਾਡਾ ਕਰਕੇ ਕਰਨ ਲੱਗੇ ਆ। ਯਾਰ ਇਹ ਗੱਲ ਹੋਰ ਪਾਸੇ ਨਿਕਲ ਜਾਣੀ ਆ। ਮਿੱਠੇ ਕੀ ਕਰਨ ਆ ਤੂੰ ਯਾਰ, ਮੈਂ ਚੰਗੀ ਹਾਮੀ ਭਰਨ ਆ ਵਾ। ਨਹੀਂ ਮੈਨੂੰ ਨਹੀਂ ਤੂੰ ਇਹ ਕਿਦਾਂ ਕੇਸ ਬਨਿਆਦ ਤੇ ਗੱਲ ਕਰਨ ਉੱਪਰ ਦੇ ਵੱਡੇ ਨਾ ਨੀਵੇਂ ਕਰਿਆ ਕਰਨਾ। ਯਾਰ ਪਤਾ ਕੀ ਕਰਨਾ, ਉਹ ਜਲਦੀ ਤੋਂ ਜਲਦੀ ਤੋਤੀ ਨੂੰ ਨਾ ਵਿਦਾ ਕਰਨਾ ਚਾਹੁੰਦੇ ਹੋ। ਉਸਤਾਦ ਜੀ ਉਹ ਤੋਤਾ ਤਾਂ ਦੱਸਣ ਦਿਆਂ ਥੋੜੀ ਗੰਜੀ ਆ, ਉਹਨੂੰ ਹਟਾ ਲਾਂਗੇ। ਉਹ ਟੱਪ ਗੰਜੀ? ਕੀ ਉਹਦਾ ਪਿੰਜਰੇ 'ਚ ਅੱਜ ਟੱਪ ਕੇ ਨਾ ਉਹਨੇ ਇੱਥੇ ਗੰਜਾ ਕਰ ਲਿਆ ਆਪਣਾ। ਸਹੀ ਕਹਿੰਦੇ ਆ, ਜੁੱਤੀਆਂ ਓਕੇ ਪਏ ਆ। ਉਹਨੇ ਸਿਰ 'ਚ ਛਿੱਤਰ ਹੀ ਬਹੁਤ ਖਾਦੇ ਆ, ਉਹਨੇ ਵਾਲ ਹੀ ਉੱਡ ਗਏ, ਖਾਲੋ ਦੀ ਉੱਡ ਗਈ ਉਹਨੇ। ਪਤਾ ਨਹੀਂ ਕੋਈ ਗੱਲ ਹੋਈ ਆ ਘਰੇ ਉਹਨਾਂ ਦੇ ਸਭ ਦੇ ਸਾਹਮਣੇ, ਉਹ ਟੱਪਣ ਹੀ ਨਾ ਪਈ। ਸਾਰੀ ਉਸ ਤੋਂ ਬਾਅਦ ਹਟੀ ਨਹੀਂ। ਪੂਰੇ ਇਲਾਕੇ 'ਚ ਗੰਦੀ ਹੋਈ ਹੋਈ ਤੋਤੀ ਆ। ਤੁਸੀਂ ਕਾਹਤੋਂ ਹਾਮੀ ਭਰਨੇ? ਮੈਂ ਕਿਤੋਂ ਤਸਵੀਰਾਂ ਘਲਾਵਾਂ, ਤਸਵੀਰਾਂ ਦਿਖਾ ਦਿਓ ਇੱਕ ਇਹ ਵਾਰ। ਤੋਤੀ- ਮੈਂ ਅੱਗੇ ਬੜੀ ਮੁਸ਼ਕਿਲ ਝਾਂਝੜਾਈ ਤਦੀ ਤੋਤੀ। ਇਹ ਤੁਹਾਨੂੰ ਤੋਤੀ ਬੜਨ ਰਹੇ ਆ। ਉਸਤਾਦ ਜੀ ਤਾਬੇਦਾਰ ਆ, ਯਕੀਨ ਕਰੋ ਤੁਸੀਂ। ਸਿਰ ਤੋਤੇ ਨੂੰ ਮੈਂ ਤਸਵੀਰ ਘਲਾਵਾਂ। ਉਹ ਤਾਬੇਦਾਰ ਨੂੰ ਕੀ ਕਰਨਾ ਜਦੋਂ ਦਾ ਕਰੈਕਟਰ ਨਹੀਂ ਸਹੀ ਕਰੀਦਾ। ਹਾਂ ਉਹ ਕਰੈਕਟਰ ਠੀਕ ਆ, ਸਿਰਫ ਗੰਜੀ ਆ ਸਿਰੋਂ ਬਸ। ਬੇਗਲ ਬਣਦੀ ਆ। ਓਕੇ ਭਾਈ, ਸਾਡੀ ਛੱਤ ਤੋਂ ਤੋਤੇ ਦਾ ਰਾਸ਼ਨਾ ਮੁੱਕੇ, ਉਹ ਤੋਤੀ ਲਿਆਉਣਾ। ਸਮਝੇ ਨਾ, ਸਮਝ ਸਾਡਾ ਤੋਤਾ ਕਿਹੜਾ ਵਾ? ਨਹੀਂ ਉਹ ਭਾਈ ਲੈ ਜਾ ਤੂੰ, ਚੱਲ ਚੁੱਕ। ਆਹ ਤੂੰ ਲਿਆ ਸਹੀ ਜਈ ਯਾਰ। ਬੇਟਾ ਤੂੰ ਲਿਆ। ਹਾਂ ਚਲੋ ਇਕੱਠੇ ਚੱਲਦੇ ਆ ਸਾਰੀ, ਉੱਥੇ ਪਰਿੰਦਾ ਮਾਰਕੀਟ, ਉੱਥੇ ਹੀ ਲੱਭਣੀ ਸਹੀ ਇੱਕ ਨੰਬਰ। ਉੱਥੇ ਤੇ ਮੈਂ ਵੀ ਚੱਲ ਜੂੰਗਾ। ਉਹ ਕਹਿੰਦਾ ਤੂੰ ਆਪਣੇ ਬਿਹੇਵੀਅਰ ਤੇ ਮੇਰਾ ਤਾਂ ਤਲਕ ਹੀ ਨਹੀਂ, ਮੈਂ ਕਦੀ ਤੋਤੀ ਪਾਲੀ ਨਹੀਂ। ਇੱਕ ਹੈਗੀ ਲੇਕਿਨ ਉਹਨੂੰ ਫੇਮ ਦਾ ਸ਼ੌਕ ਆ ਉਸਤਾਦ ਜੀ। ਕਿਹਦਾ ਫੇਮ ਦਾ ਯਾਨੀ ਕਿ ਮਸ਼ਹੂਰ ਹੋਣਾ। ਮਸ਼ਹੂਰ ਹੋਣਾ ਚਾਹੁੰਦੀ, ਕਹਿੰਦੀ ਮੈਨੂੰ ਮੈਂ ਮਸ਼ਹੂਰ ਹੋਣਾ ਚਾਹੁੰਦੀ ਹਾਂ। ਤੂੰ ਆ ਰਾਤੋਂ ਰਾਤ ਹੋਏ। ਹੁਣ ਕੋ ਤੋਤੀ ਖਲੋਤੀ ਨਿਕਲ ਜਾ ਤੋ। ਹਾਂ ਆਹ ਨਹੀਂ ਯਾਰ, ਤੋਤੀ ਉਹ ਲੈ ਕੇ ਦੇਣੀ ਜਿਹਨੂੰ ਸਾਰਾ ਪਤਾ, 2 ਟਾਈਮ ਦੀ ਰੋਟੀ ਕਰਦੀ ਹੋਵੇ। ਇਹਨਾਂ ਨੂੰ ਬਾਹਰੋਂ ਭਟੂਰੇ ਖਾਈ ਜਾਵੇ, ਸਾਡਾ ਤੋਤਾ ਬੋਲਿਆ ਹੋਵੇ, ਤੋਤਾ ਦਾ ਢਿੱਡ ਨਹੀਂ ਜਾਵੇ। ਪਾਬੰਦੀ ਵਾਲੀ ਥੀਮ ਤਾਂ ਕੋਈ ਨਹੀਂ। ਜੇ ਬਤੇ ਤਾਂ ਪਾਬੰਦੀਆਂ ਹੀ ਲੱਗੀਆਂ ਰਹਿਣਗੇ, ਤੂੰ ਸਾਨੂੰ ਪੁੱਛ ਕੇ ਬਗੈਰ ਕਿਤੇ ਜਾਣਾ। ਯਾਰ ਪਿੰਜਰੇ ਚੋਂ ਬਾਹਰ ਨਾ ਆਵੇ, ਉਹਨੂੰ ਹਰ ਸ਼ੈ ਪਿੰਜਰੇ 'ਚ ਮਿਲੂਗੀ। ਹਾਂ ਬਸ ਠੀਕ ਆਹੋ ਹੈ। ਇਹਨਾਂ ਨਾਲ ਹੁਣ ਬੂਹਾ ਖੋਲ ਕੇ ਬਾਹਰ ਫਿਰੀ ਜਾ, ਸਾਹਮਣੇ ਤੋਤੇ ਨੂੰ ਉਹ ਨਾ ਕਰੇ। ਨਹੀਂ ਇੰਨਾ ਕਿਤੇ ਹੁੰਦਾ ਨਾ, ਬੰਦਾ ਕੋਈ ਆਇਆ ਗਿਆ। ਇੰਨੇ ਕਿਤੋਂ ਫਿਰ ਗੱਲ ਵੱਜ ਜਾਂਦੀ। ਓਏ ਅਸੀਂ ਹਣ ਖਾਣੇ ਆਏ, ਚੱਲ ਭੱਜ ਜਾਂਦੇ ਆ। ਤੇਰੀਆਂ ਤੋਤੀਆਂ ਹੋਰ ਹਿਸਾਬ ਦੀਆਂ, ਜਾ ਕੇ ਚੈਨਲ ਦੇ ਥੱਲੇ ਖਲਾ ਤੋਤੀਆਂ, ਚੱਲ ਉਹ ਭੱਜ। ਮੇਰੀਆਂ ਤੋਤੀਆਂ, ਮੈਂ ਤੇ ਗੱਲ ਕੀਤੀ ਉਹ ਮੇਕੋ ਨਹੀਂ ਕਿਤੇ ਹੋਰ ਕੋ ਆ ਯਾਰ ਤੋਤੀ ਉਹ। ਨਹੀਂ ਉਹ ਨਹੀਂ, ਅਸੀਂ ਉੱਥੋਂ ਪਰਿੰਦਾ ਮਾਰਕੀਟ ਚੋਂ ਕੋਈ ਧੀ ਧਿਆਣੀ ਟੈਪ ਤੋਤੀ ਲੈ ਕੇ ਆਵਾਂਗੇ। ਲੈ ਦੱਸ, ਸ਼ਰਮ ਵਾਲੀ। ਸਾਡਾ ਅਜੇ ਬਾਕੀ ਬਹੁਤ ਸੋਹਣੀਆਂ, ਹਰ ਪਾਸੇ ਵੀ ਨਹੀਂ ਜਾਵਾਂ। ਮਾਰਕੀਟ ਚੋਂ ਕਿਹੜੀ ਲੱਭਦੀ ਇਦਾਂ ਦੀ? ਉੱਥੋਂ ਪਰਿੰਦਾ ਮਾਰਕੀਟ ਚੋਂ ਉਸਤਾਦ ਜੀ ਉੱਥੇ ਬੜੀ ਬੜੀ ਆਲਾ ਨਸਲ ਦੀ ਤੋਤੀ ਆ। ਹੁਣ ਜਿੱਦਾਂ ਹੀ ਤੂੰ ਦੱਸਣਿਆ, ਮੈਂ ਉਹਨੂੰ ਰੋਕ ਟੋਕ ਤੇ ਕੋਈ ਨਹੀਂ। ਲੈ ਗੰਜੀ ਉਹ ਹੋਰ ਕੁਝ ਗੰਜੀ ਵੀ ਆ ਤੋਂ ਗੰਜੀ। ਹੁਣ ਉਹ ਜਾਲੀ ਟੋਪੀ ਪਾ ਕੇ ਬੈਠੇ ਨੇ ਵਿਚਾਰੀ ਵੀ ਯਾਰ ਇਹ ਗੱਲ ਹੋਰ ਪਾਸੇ ਨਾਦਰੀਨ ਤੁਰ ਪਈ, ਇਹਨੂੰ ਖਤਮ ਕਰ ਦੇ। ਇਹਨਾਂ ਨੇ ਹੌਲੀ ਹੌਲੀ ਕਿਤੇ ਹੋਰ ਹੀ ਚਲੇ ਜਾਣਾ, ਨਹੀਂ ਰਹਿਣ ਦੇ। ਉਦੋਂ ਸਰੀ ਬਰਾਸ ਲਵੇਟਦੀ ਐ ਕਰਕੇ। ਆਹੋ ਉਹ ਇੱਕੋ ਨਹੀਂ ਕੋਈ ਹੈ ਸਨੀ ਪਲਾਸ ਦੀ ਪੱਗ ਬਣਾਈ ਹੋਈ। ਆਹੋ ਤੇਰੇ ਕੋਲ ਨਹੀਂ ਹੈ ਵੀ। ਨਹੀਂ ਯਾਰ, ਮੈਨੂੰ ਪਰਿੰਦਿਆਂ ਦਾ ਸ਼ੌਕ ਨਹੀਂ ਹੈ। ਤੁਹਾਨੂੰ ਪਰਿੰਦੇ ਦਾ ਸ਼ੌਕ ਨਹੀਂ। ਇਹਨੂੰ ਦਰਿੰਦਿਆਂ ਦਾ ਸ਼ੌਕ। ਚਲੋ ਜੀ, ਲਓ ਜੀ ਨਾਦਰੀਨ, ਰੱਬ ਰੱਖਾ, ਖਿਆਲ ਰੱਖੋ ਆਪਣਾ, ਤੇ ਫਿਰ ਕੱਲ ਤੁਹਾਡੇ ਨਾਲ ਮੁਲਾਕਾਤ ਹੋਈ।